ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਰਾਜ ਸਾਹਿਬ ਅੱਜ 30 ਅਗਸਤ 2024 16 ਭਾਦੋਂ 15 ਭਾਦੋਂ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਿੰਗ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਜਿਸ ਤਰ੍ਹਾਂ ਕਿ ਸਪਾਂਸਰਸ਼ਿਪ ਦੇ ਵਾਲੇ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਜਿਹੜੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਲਏ ਕੈਲੀਫੋਰਨੀਆ ਤੋਂ ਸਰਦਾਰ ਲక్ష్మణ ਸਿੰਘ ਜੋਰਾਂ ਵੱਲੋਂ। ਸੋ ਇਹਨਾਂ ਨੇ ਚਲਮਨ ਸਿੰਘ ਜੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਪ੍ਰਾਪਤੀ ਜਿਹੜਾ ਖਾਲਸਤਾਨ ਜਿਹੜਾ ਘਰ ਹੈ ਆਪਣਾ ਉਸ ਦੀ ਅਰਦਾਸ ਤੇ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਚਲਮਨ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੀ ਸਿੱਖ ਕੌਮ ਹੈ ਇਹ ਸ਼ਹੀਦਾਂ ਦੀ ਕੌਮ ਹੈ ਔਰ ਬਹੁਤ ਹੀ ਆਪਣੇ ਸਿੱਖ ਕੌਮ ਦੇ ਵੱਡੇ ਸ਼ਹੀਦ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਜੋ ਅੱਜ ਦਾ ਸਾਡਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਗੱਲ ਕਰਨ ਜਾ ਰਹੇ ਹਾਂ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਨੂੰ ਜਿਹੜਾ ਪ੍ਰੋਗਰਾਮ ਹੈ ਸਮਰਪਿਤ ਕਰਨ ਦੇ ਨਾਲ ਨਾਲ ਉਹਨਾਂ ਦੇ ਜਿਹੜਾ ਜੀਵਨ ਬਾਰੇ ਵੀ ਆਪਾਂ ਪੰਛੀ ਝਾਤ ਮਾਰਾਂਗੇ। ਜਿਸ ਤਰ੍ਹਾਂ ਕਿ ਜਿਨ੍ਹਾਂ ਨੇ 29 ਸਾਲ ਪਹਿਲਾਂ 31 ਅਗਸਤ 1995 ਨੂੰ ਹਜ਼ਾਰਾਂ ਨੌਜਵਾਨਾਂ ਦੇ ਸਿੱਖ ਕਾਤਲ ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ ਸੀ ਔਰ ਭਾਈ ਦਿਲਾਵਰ ਸਿੰਘ ਨੂੰ 23 ਮਾਰਚ 2022 ਨੂੰ ਅਕਾਲ ਤਖਤ ਸਾਹਿਬ ਤੋਂ ਕੌਮੀ ਸ਼ਹੀਦ ਦਾ ਰੁਤਬਾ ਜਿਹੜਾ ਦਿੱਤਾ ਗਿਆ ਸੀ। ਸੋ ਅੱਜ ਦਾ ਜਿਸ ਤਰ੍ਹਾਂ ਕਿ ਆਪਾਂ ਦੱਸਿਆ ਹੈ ਕਿ ਸਮੁੱਚਾ ਪ੍ਰੋਗਰਾਮ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਜਾ ਰਿਹਾ ਔਰ ਮੀਡੀਆ ਰਿਪੋਰਟਾਂ ਅਨੁਸਾਰ ਅਕਾਲ ਤਖਤ ਸਾਹਿਬ ਦੇ ਬਾਦਲਾਂ ਵੱਲੋਂ ਥਾਪੇ ਜਥੇਦਾਰ ਰਘਬੀਰ ਸਿੰਘ ਦੀ ਅਗਵਾਈ ਵਿੱਚ 5 ਸਿੰਘ ਸਾਹਿਬਾਨ ਨੇ ਸੁਖਬੀਰ ਬਾਦਲ ਨੂੰ ਜਿਹੜਾ ਤਨਖਾਹੀਆ ਐਲਾਨਣ ਦਾ ਜਿਹੜਾ ਹੁਕਮ ਦਿੱਤਾ ਹੈ ਔਰ 15 ਦਿਨਾਂ ਦੇ ਵਿੱਚ ਅਕਾਲ ਤਖਤ ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੋ ਇਹ ਸਾਰਾ ਮਾਜਰਾ ਕੀ ਹੈ ਕਿ ਇਹ ਜਥੇਦਾਰ ਅਤੇ ਬਾਦਲਾਂ ਵੱਲੋਂ ਮਿਲ ਕੇ ਖੇਡਿਆ ਜਾ ਰਿਹਾ ਦੋਸਤਾਨਾ ਮੈਚ ਹੈ ਜਾਂ ਇਸ ਵਿੱਚ ਕੋਈ ਪੰਥ ਦੇ ਭਲੇ ਦਾ ਏਜੰਡਾ ਨਿਕਲ ਸਕਦਾ ਹੈ ਇਸ ਦੇ ਵਿੱਚੋਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਚਲਮਨ ਸਿੰਘ ਐਲਏ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨੇ ਲੰਬਾ ਵਕਤ ਜਿਹੜਾ ਉਹ ਸੇਵਾ ਕੀਤੀ ਹੈ ਪੰਥ ਦੀ। ਸਿੱਖ ਯੂਥ ਆਫ ਅਮਰੀਕਾ ਜਦੋਂ 90s ਦੇ ਵਿੱਚ ਪੂਰਾ ਆਰੂਸ ਦੇ ਉੱਤੇ ਸੀ ਸਿੱਖ ਯੂਥ ਦੀਆਂ ਕਾਰਵਾਈਆਂ ਤੇ ਐਲਏ ਦੇ ਵਿੱਚ ਇਹ ਸਾਰੀ ਟੀਮ ਬੇਸ਼ੱਕ ਗੁਰਦੁਆਰਾ ਵਰਮਾਉਂਟ ਹੋਏ ਉਹ ਵਾਲਨਟ ਹੋਏ ਜਾਂ ਉਸ ਤੋਂ ਬਾਅਦ ਦੇ ਵਿੱਚ ਗੁਰਦੁਆਰਾ ਰਿਵਰਸਾਈਡ ਹੋਣ ਦੇ ਵਿੱਚ ਆਇਆ ਲੇਕਿਨ ਭਾਈ ਚਲਮਨ ਸਿੰਘ ਮੋਰਲੀਆਂ ਸਫਾਂ ਦੇ ਵਿੱਚ ਹੁੰਦੇ ਸਨ। ਜਿੰਨੀ ਵੀ ਐਕਟੀਵਿਟੀ ਕੋਈ ਪ੍ਰੋਟੈਸਟ ਹੈ ਕੋਈ ਹੋਰ ਫੰਡ ਰੇਜ਼ਿੰਗ ਹੈ ਜਾਂ ਕੋਈ ਵੀ ਕਿਤੇ ਕਿਸੇ ਨੂੰ ਚੈਲੰਜ ਕਰਨਾ ਹੈ ਔਰ ਪੂਰੀ ਸਿੰਸੈਰਿਟੀ ਦੇ ਨਾਲ ਇਮਾਨਦਾਰੀ ਦੇ ਨਾਲ ਉਦੋਂ ਤੋਂ ਜਿਹੜੇ ਨੇ ਕਾਜ਼ ਨਾਲ ਜੁੜੇ ਹੋਏ ਨੇ ਪੂਰੇ ਪੰਥ ਨੂੰ ਸਮਰਪਿਤ ਨੇ। ਹਾਲਾਂ ਉਹਨਾਂ ਦੇ
ਟ੍ਰੈਜਡੀ ਵੀ, ਭਰਾ ਦਾ ਜਾਣਾ, ਔਰ ਦੂਸਰਾ ਇਸ ਕਿਸਮ ਦੇ ਵੱਡੇ ਸ਼ੌਕ ਜਿਵੇਂ ਜ਼ਿੰਦਗੀ 'ਚ ਗ੍ਰਸਤ ਜੀਵਨ 'ਚ ਹੁੰਦੇ ਨੇ, ਪਰ ਉਹਨਾਂ ਦੀ ਕਮਿਟਮੈਂਟ ਗੁਰੂ ਪੰਥ ਦੇ ਨਾਲ ਮੁਕੰਮਲ ਹੈ। ਔਰ ਸਾਡੇ ਨਾਲ ਬਹੁਤ ਉਹਨਾਂ ਦਾ, ਕਿਉਂਕਿ 90ਵਿਆਂ ਦਾ ਹੀ ਸੰਬੰਧ ਰਿਹਾ, ਐਲਏ ਦੇ ਵਿੱਚ ਭਾਈ ਰੇਸ਼ਮ ਸਿੰਘ ਔਰ ਇਹ ਸਾਰੀ ਟੀਮ ਬਹੁਤ ਸਰਗਰਮ ਸੀ। ਫਿਰ ਜਦੋਂ ਥੋੜ੍ਹੇ ਬਹੁਤ ਮਤਭੇਦ ਵੀ ਹੁੰਦੇ ਨੇ, ਜਦੋਂ ਤੁਸੀਂ ਕੰਮ ਕਰਦੇ ਹੋ, ਇਹ ਜਿਉਂਦੀਆਂ ਜਾਗਦੀਆਂ ਕੌਮਾਂ ਦੇ ਵਿੱਚ ਮਤਭੇਦ ਉਸ ਦੀ ਨਿਸ਼ਾਨੀ ਹੁੰਦੀ ਹੈ ਕਿ ਭਾਈ ਐਕਟੀਵਿਟੀ ਵੀ ਹੋ ਰਹੀ ਹੈ। ਔਰ ਬਾਅਦ ਦੇ ਵਿੱਚ ਗੁਰਦੁਆਰਾ ਰਿਵਰ ਸਾਈਡ ਦਾ ਗੁਰਦੁਆਰਾ ਸਥਾਪਿਤ ਹੋਇਆ, ਬਹੁਤ ਵੱਡਾ ਗੁਰਦੁਆਰਾ ਹੈ। ਔਰ ਉੱਥੋਂ ਦਾ ਮਾਹੌਲ ਦੇਖ ਕੇ ਪੰਥਕ ਵਿਚਾਰਧਾਰਾ ਔਰ ਇਹਨਾਂ ਦਾ ਐਫਰਟ ਬਾਕੀ ਸਾਰਿਆਂ ਦੇ ਨਾਲ ਰਲ ਕੇ ਹੀ ਸੀ ਕਿ ਪਿਛਲੇ ਦਿਨਾਂ 'ਚ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਦੇ ਵਿੱਚ ਸਾਡੀ ਸ਼ਿਰਕਤ ਹੋਈ ਔਰ ਬਹੁਤ ਭਰਵਾਂ ਹੁੰਗਾਰਾ ਸੀ ਲੋਕਲ ਨੌਜਵਾਨਾਂ ਵੱਲੋਂ ਵੀ, ਔਰ ਉਸ ਪ੍ਰੋਗਰਾਮ ਨੂੰ ਬਹੁਤ ਪਸੰਦ ਵੀ ਕੀਤਾ ਗਿਆ। ਔਰ ਉਹ ਇੱਕ ਹਿਸਟੋਰੀਕਲੀ ਜਿਹੜੀ ਹੈ ਇੰਪੋਰਟੈਂਟ ਸਪੀਚ ਵੀ ਬਣ ਗਈ। ਲਗਭਗ ਪੌਣੇ 2 ਘੰਟੇ ਦੀ ਸਾਡੀ ਪ੍ਰੈਜੈਂਟੇਸ਼ਨ ਆਲਮੋਸਟ 20ਵੀਂ ਸਦੀ ਦੇ ਪਹਿਲੇ ਅੱਧ ਤੇ ਦੂਸਰੇ ਅੱਧ ਦੇ ਵਿੱਚ ਕੀ ਹੋਇਆ, ਸਟੋਰੀ ਆਫ ਬਿਟਰੇਅਲ ਵੀ ਹੈ, ਗੱਦਾਰੀਆਂ ਦੀ ਕਹਾਣੀ ਵੀ ਹੈ, ਮਿਸਡ ਓਪਰਚੁਨਿਟੀਜ਼ ਦੀ ਕਹਾਣੀ ਵੀ ਹੈ, ਔਰ ਸਰਦਾਰ ਕਪੂਰ ਸਿੰਘ ਹੋਰਾਂ ਦਾ ਫਾਈਨ ਸੋਫਿਸਟੀਕੇਟ ਇੰਟੈਲੈਕਟ ਉਸ ਨੂੰ ਵੀ ਟ੍ਰਿਬਿਊਟ ਹੈ। ਔਰ ਇਸ ਪੀਰੀਅਡ 'ਚ ਹੀ TV 84 ਦੇ ਲਈ ਵੀ ਸਾਡੇ ਨੌਜਵਾਨਾਂ ਨੇ ਯਤਨ ਕੀਤਾ, ਐਫਰਟ ਕੀਤਾ। ਸੋ ਅਸੀਂ ਵੀਰ ਝਲਮਨ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਤੁਸੀਂ ਦੱਸਿਆ, ਬੇਸ਼ੱਕ 31 ਅਗਸਤ ਕੱਲ੍ਹ ਹੈ, ਪਰ ਕੱਲ੍ਹ ਕਿਉਂਕਿ ਵੀਕਐਂਡ ਹੈ ਔਰ ਸਾਡਾ ਇਸ ਵੀਕ ਦਾ ਲਾਸਟ ਪ੍ਰੋਗਰਾਮ ਹੈ। ਔਰ ਸਾਡੇ ਸੰਘਰਸ਼ ਦੇ ਵਿੱਚ ਜੇ 40 ਵਰਿਆਂ ਦੇ ਬੇਸ਼ੱਕ ਸ਼ਹੀਦ ਕੋਈ ਨੋਨ ਹੈ ਜਿਸ ਨੂੰ ਅਸੀਂ ਯਾਦ ਕਰ ਰਹੇ ਹਾਂ, ਜਾਂ ਕੋਈ ਉਹ ਜਿਹੜਾ ਕਿਸੇ ਨਹਿਰ ਦੇ ਪੁਲ ਤੇ, ਕਿਸੇ ਰੋਈ ਦੇ ਵਿੱਚ ਕਿਸੇ ਅਣਪਛਾਤੀ ਲਾਸ਼ ਬਣਾ ਕੇ ਉਹ ਹਰੀ ਕੇ ਪੱਤਣ ਦੇ ਵਿੱਚ, ਜਾਂ ਅਣਪਛਾਤੀ ਲਾਸ਼ ਉਸ ਨੂੰ ਅੰਮ੍ਰਿਤਸਰ ਜਾਂ ਤਰਨਤਾਰਨ ਜਾਂ ਰੋਪੜ ਜਾਂ ਕਿਸੇ ਸ਼ਮਸ਼ਾਨ ਘਾਟ 'ਚ ਬਣਾ ਦਿੱਤਾ ਗਿਆ। ਸ਼ਹੀਦ ਦਾ ਰੁਤਬਾ ਤਾਂ ਸਤਿਗੁਰੂ ਦੀ ਗੋਦ ਹੈ। ਬਿਲਕੁਲ। ਪਰ ਜਦੋਂ ਕਿਸੇ ਵੀ ਸੰਘਰਸ਼ ਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਭਾਈ ਉਹਨਾਂ ਨੇ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹਨਾਂ 'ਚੋਂ ਕਿਹਨੂੰ ਸਜ਼ਾ ਯਾਫਤਾ ਕੀਤਾ, ਤੇ ਫਿਰ ਉਹ ਇੱਕ ਤੁਸੀਂ ਦਰਜਾ ਵਾਈਜ਼ ਦੇਖਦੇ ਹੋ ਕਿ ਵੀ ਜੇ ਇਹ ਕਹਿਣਾ ਹੋਏ ਕਿ ਸਾਡੇ ਸੰਘਰਸ਼ ਦਾ ਤੀਸਰਾ ਵੱਡਾ ਐਕਸ਼ਨ ਜਿਹੜਾ ਖਾਸ ਤੌਰ ਤੇ ਗਵਰਨਮੈਂਟ ਅਫੀਸ਼ੀਅਲ ਜਿਹੜੇ ਜ਼ੁਲਮ ਕਰਦੇ ਨੇ ਔਰ ਉਹਨਾਂ ਨੂੰ ਸਜ਼ਾ ਯਾਫਤਾ ਕਰਨ ਦੀ ਗੱਲ ਕਰੀਏ, ਪਹਿਲਾ ਤਾਂ ਜ਼ਾਹਰ ਹੈ ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਰ ਸਿੰਘ, ਜਿਨ੍ਹਾਂ ਨੇ ਇੰਦਰਾ ਗਾਂਧੀ ਜਿਹਦੇ ਹੁਕਮਾਂ ਥੱਲੇ ਜੂਨ 84 ਦਾ ਘੱਲੂਘਾਰਾ ਵਰਤਾਇਆ ਗਿਆ, ਉਹਨਾਂ ਨੂੰ 31 ਅਕਤੂਬਰ ਨੂੰ ਸਜ਼ਾ ਯਾਫਤਾ ਕੀਤਾ 1984 'ਚ, ਕੁਛ ਮਹੀਨੇ ਬਾਅਦ ਹੀ। ਇਹ ਸਭ ਤੋਂ ਵੱਡਾ ਇਹ ਸਾਡੇ 40 ਵਰਿਆਂ ਦੇ ਸੰਘਰਸ਼ ਦਾ, ਔਰ ਜਦੋਂ ਦੀ ਟੋਟਲ ਵਾਰ ਸਿੱਖ ਕੌਮ ਦੇ ਖਿਲਾਫ ਦਿੱਲੀ ਦੇ ਹਾਕਮਾਂ ਨੇ ਵਿੱਢੀ ਹੈ, ਸਭ ਤੋਂ ਵੱਡਾ ਐਕਸ਼ਨ ਹੈ। ਦੂਸਰਾ, ਜੇ ਅਸੀਂ ਮਿਲਟਰੀ ਨੁਕਤਾ ਨਿਗਾਹ ਤੋਂ ਦੇਖੀਏ ਕਿ ਵੀ ਇੰਦਰਾ ਗਾਂਧੀ ਨੇ ਇੱਕ ਪੋਲੀਟੀਕਲ ਲੀਡਰ ਦੇ ਤੌਰ ਤੇ ਆਰਡਰ ਕੀਤਾ, ਪਰ ਜਿਹੜੇ ਫੌਜੀ ਜਰਨੈਲ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਵੀ ਬੇਸ਼ੱਕ ਸਹੁੰ ਉਹਨਾਂ ਨੂੰ ਚੁਕਾਈ ਜਾਂਦੀ ਹੈ ਵਫਾਦਾਰੀ ਦੀ, ਪਰ ਵਫਾਦਾਰੀ ਕਿਸੇ ਪਰਸਨ ਨਾਲ ਨਹੀਂ ਹੁੰਦੀ, ਵਫਾਦਾਰੀ ਮੁਲਕ ਦੇ ਨਾਲ ਹੁੰਦੀ ਹੈ। ਇਸੇ ਲਈ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕੱਲ ਨੂੰ ਕੋਈ ਪਾਗਲ ਜਰਨੈਲ ਜਾਂ ਕਮਾਂਡਰ ਤੁਹਾਨੂੰ ਇਹ ਆਰਡਰ ਕਰੇ ਕਿ ਤੋਪ ਦਾ ਮੂੰਹ ਇੱਧਰ ਨੂੰ ਕਰ ਦਿਓ, ਤੇ ਉਦੋਂ ਜ਼ਰੂਰੀ ਨਹੀਂ ਹੈ ਕਿ ਵੀ ਤੁਸੀਂ ਉਸ ਦਾ ਹੁਕਮ ਮੰਨਣਾ, ਉਹ ਉਦੋਂ ਤੁਸੀਂ ਜਿਹੜਾ ਹੈ ਉਹ ਉਸ ਤੋਂ ਇਨਕਾਰੀ ਹੋ ਸਕਦੇ ਹੋ। ਪਰ ਸਿੱਖਾਂ ਦੇ ਮਾਮਲੇ 'ਚ ਤਾਂ ਵੈਸਟਰਨ ਕਮਾਂਡ ਦੇ ਜਨਰਲ ਸਿਨਹਾ, ਜਿਨ੍ਹਾਂ ਨੂੰ ਜਿਹੜੇ ਸਭ ਤੋਂ ਸੀਨੀਅਰ ਮੋਸਟ ਸੀ ਔਰ ਉਹਨਾਂ ਦਾ ਜਰਨੈਲ ਬਣਨ ਦਾ ਜਿਹੜਾ ਉਹ ਮੌਕਾ ਸੀ ਸੀਨੀਅਰਟੀ ਵਾਈਜ਼, ਔਰ ਉਹਨਾਂ ਨੂੰ ਜਦੋਂ ਟੋਕ ਕੇ ਦੇਖਿਆ ਗਿਆ ਇੰਦਰਾ ਗਾਂਧੀ ਵੱਲੋਂ ਕਿ ਭਾਈ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਹੈ ਔਰ ਦਰਬਾਰ ਸਾਹਿਬ ਤੇ ਹਮਲਾ, ਔਰ ਦੂਸਰਾ, ਤੇ ਉਸ ਨੇ ਬਿਲਕੁਲ ਨਾ ਕਰ ਦਿੱਤੀ। ਉਹਨੇ ਕਿਹਾ ਕਿ ਵੀ ਬਿਲਕੁਲ ਨਹੀਂ, ਇਹ ਫੌਜ ਜਿਹੜੀ ਹੈ ਇਹ ਬਾਰਡਰਸ ਨੂੰ ਡਿਫੈਂਡ ਕਰਨ ਲਈ ਬਣੀ ਹੁੰਦੀ ਹੈ, ਆਪਣੇ ਲੋਕਾਂ ਦੇ ਉੱਤੇ ਫੌਜ, ਔਰ ਉਸ ਹਾਲਤ ਕਿ 90,000 ਤੋਂ ਜ਼ਿਆਦਾ ਸਿੱਖ ਫੌਜ ਦੇ ਵਿੱਚ ਨੇ, ਇਹ ਤਾਂ ਟੋਟਲ ਜਿਹੜਾ ਉਹ ਫੌਜ ਦੇ ਡਿਸਪਲਿਨ ਨੂੰ ਖਤਮ ਕਰ ਦੇਗਾ, ਔਰ ਇਹ ਠੀਕ ਨਹੀਂ ਹੈ। ਔਰ ਉਹਨੂੰ ਪਾਸੇ ਕਰਕੇ ਫਿਰ ਜਿਹੜਾ ਜੂਨੀਅਰ ਜਨਰਲ ਵੈਦਿਆ ਸੀ, ਇਹਨੂੰ ਜਦੋਂ ਟੋਇਆ ਗਿਆ ਤੇ ਇਹ ਤਾਂ 4 ਕਦਮ ਅੱਗੇ ਜਾ ਕੇ ਕਰਨ ਨੂੰ ਤਿਆਰ ਸੀ, ਔਰ
ਇਹੀ ਕਾਰਨ ਹੈ ਕਿ ਜੂਨ 84 ਚ ਜਿਹੜੀ ਫੌਜ ਭਾਰਤ ਦੀ ਹਮਲਾਵਰ ਹੁੰਦੀ ਹੈ, ਉਸ ਵੇਲੇ ਫੌਜ ਦਾ ਮੁੱਖ ਜਨਰਲ ਜਿਹੜਾ ਹੈ ਉਹ ਜਨਰਲ ਵੈਦਿਆ ਸੀ। ਔਰ ਜਨਰਲ ਵੈਦਿਆ ਨੂੰ ਫਿਰ ਰਿਟਾਇਰਮੈਂਟ ਤੋਂ ਫੌਰਨ ਬਾਅਦ ਹੀ ਪੂਨੇ, ਜਿੱਥੇ ਕਿ ਉਹ ਨਵਾਂ ਘਰ ਬਣਾ ਕੇ ਜਿਹੜਾ ਉਹ ਰਿਟਾਇਰਮੈਂਟ ਦੀ ਜ਼ਿੰਦਗੀ ਕੱਟਣ ਦੇ ਖਾਬ ਦੇਖ ਰਿਹਾ ਸੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਉੱਥੇ ਪਹੁੰਚ ਕੇ ਪੂਨੇ 'ਚ ਉਹਨੂੰ ਸਜ਼ਾ ਯਾਫਤਾ ਕੀਤਾ। ਔਰ 9 ਅਕਤੂਬਰ 1992 ਨੂੰ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਹੱਸਦੇ ਹੱਸਦੇ ਫਾਂਸੀ ਦੇ ਰੱਸਿਆਂ ਨੂੰ ਉਹਨਾਂ ਨੇ ਚੁੰਮਿਆ। ਉਹ ਸਾਡਾ ਦੂਸਰਾ ਵੱਡਾ ਮਿਲਟਰੀ ਗੇਨ ਹੈ, ਐਕਸ਼ਨ ਹੈ ਤੇ ਸਜ਼ਾ ਯਾਫਤਾ ਕਰਨਾ, ਕਿਉਂਕਿ ਅਸੀਂ ਸਰਕਾਰੀ ਹਾਲਾਂ ਬਹੁਤ ਡੇਅਰ ਡੈਵਲ ਐਕਸ਼ਨ ਸਾਡੀ ਜੁਝਾਰੂ ਲਹਿਰ ਦੇ ਪੀਰੀਅਡ 'ਚ ਹੋਏ ਨੇ। ਉਹ ਭਾਵੇਂ ਰਬੈਰੋ ਦੇ ਉੱਤੇ ਅਟੈਕ ਨੇ, ਉਹ ਬੇਸ਼ੱਕ CRPF ਔਰ ਦੂਸਰਿਆਂ ਨੂੰ ਭਜਾਉਣਾ ਹੈ ਪੰਜਾਬ ਦੇ ਵਿੱਚ ਬਹੁਤ। ਤੀਸਰਾ ਵੱਡਾ ਐਕਸ਼ਨ ਜਿਹੜਾ ਹੈ ਉਹ 31 ਅਗਸਤ 1995 ਵਾਲੇ ਦਿਨ ਪੰਜਾਬ ਦੇ ਬੁੱਚੜ ਮੁੱਖ ਮੰਤਰੀ, ਜਿਸ ਦਾ ਨਾਂ ਹੀ ਬੁੱਚੜ ਬੇਅੰਤਾ, ਅੱਜ ਕੋਈ ਵੀ ਸਿੱਖ ਐਡਰੈਸ ਕਰਦਾ ਹੈ ਉਹਨੂੰ ਬੁੱਚੜ ਬੇਅੰਤਾ ਕਹਿੰਦਾ ਹੈ, ਜਿਹੜਾ ਕਿ ਜਿਹਦੀ ਕਾਂਗਰਸ ਦੀ ਸਰਕਾਰ ਫਰਵਰੀ 1992 ਦੇ ਵਿੱਚ 10ਵੀਂ ਸਦੀ ਤੋਂ ਵੀ ਘੱਟ ਵੋਟਾਂ ਦੇ ਫਰਕ ਦੇ ਨਾਲ, ਯਾਨੀ ਟੋਟਲ ਜਿਹੜੀਆਂ ਵੋਟਾਂ ਪਈਆਂ, ਉਸ ਨੂੰ ਸਥਾਪਿਤ ਕੀਤਾ ਗਿਆ। ਉਸ ਰਾਹੀਂ ਕਿਵੇਂ ਜਮਹੂਰੀਅਤ ਦੇ ਨਾਂ ਥੱਲੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਰਾਹੀਂ ਔਰ ਪੰਜਾਬ 'ਚ ਇਸ ਬੁੱਚੜ ਬੇਅੰਤੇ ਦਾ ਸਾਥੀ KP ਗਿੱਲ, ਜਿਹਦਾ ਸਿੱਖਾਂ ਨੂੰ ਹਮੇਸ਼ਾ ਅਫਸੋਸ ਹੈ ਕਿ ਭਾਈ ਇਹ KP ਗਿੱਲ ਕੁਦਰਤੀ ਮੌਤ ਮਰਿਆ। ਔਰ ਲੇਕਿਨ ਬੁੱਚੜ ਬੇਅੰਤੇ ਨੂੰ ਜਿਹਨੇ ਫਰਵਰੀ 1992 ਤੋਂ 31 ਅਗਸਤ 1995 ਤੱਕ ਲਗਭਗ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ। ਔਰ ਉਸ ਦਾ ਇਸ ਪੱਧਰ ਦੇ ਉੱਤੇ ਉਸ ਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ ਉਹਦੇ ਜਿਉਂਦੇ ਜੀ। ਕੋਈ ਉਹਨੂੰ ਭਗਵਾਨ ਰਾਮ ਦਾ ਅਵਤਾਰ ਕਹਿੰਦਾ ਸੀ, ਕੋਈ ਕ੍ਰਿਸ਼ਨ ਦਾ ਕਹਿੰਦਾ ਸੀ, ਗੁਰੂ ਨਾਨਕ ਦਾ ਅਵਤਾਰ ਕਹਿਣ ਵਾਲੇ ਵੀ ਆ ਗਏ ਸੀ। ਔਰ ਪੰਜਾਬ ਦੇ ਵਿੱਚ ਇਸ ਕਦਰ ਖੌਫ ਸੀ ਅਕਾਲੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਰਾਜ ਭਾਗ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਕਿਵੇਂ ਬਿਟਰੇਲ ਕੀਤੀ, ਉਸ ਨੂੰ ਵੀ ਅਸੀਂ ਇਸੇ ਹੀ ਟੌਪਿਕ ਦੇ ਵਿੱਚ ਡਿਸਕਸ ਕਰ ਰਹੇ ਹਾਂ। ਕਿਉਂਕਿ ਅੱਜ ਬੀਤੇ 24 ਘੰਟੇ ਪਹਿਲਾਂ ਉਹਨਾਂ ਦੇ ਹੀ ਥਾਪੇ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ, ਪਰ ਉਹ ਇੱਕ ਵੱਖਰਾ ਵਿਸ਼ੇ ਦੇ ਤੌਰ ਤੇ ਅਸੀਂ ਡਿਸਕਸ ਕਰਾਂਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਉੱਚਾ ਸਾਹ ਵੀ ਨਹੀਂ ਸੀ ਲੈਂਦਾ, ਇੰਨਾ ਖੌਫ ਡਰ ਪੈਦਾ ਕਰ ਦਿੱਤਾ ਗਿਆ ਸੀ। 50,000 ਤੋਂ ਜ਼ਿਆਦਾ ਸਿੱਖ ਨੌਜਵਾਨ, ਔਰ ਇਹ ਜਿਹੜਾ ਜਸਵੰਤ ਸਿੰਘ ਖਾਲੜਾ ਨੇ ਜਦੋਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਗੱਲ ਕੀਤੀ, ਮੈਕਸਿਮਮ ਇਹ ਉਸ ਪੀਰੀਅਡ ਦੇ ਵਿੱਚ ਸੀ 92 ਤੋਂ 94 95 ਦੇ ਦੌਰ ਤੱਕ, ਜਿਸ ਦੇ ਵਿੱਚ ਮਾਤਾਵਾਂ ਵੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ, ਭਾਈ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ, ਔਰ ਉਹਨਾਂ ਦੇ ਵਿੱਚ ਕਿਸ ਲੈਵਲ ਦੇ ਆਮ 14-14 ਸਾਲ ਦੇ ਨੌਜਵਾਨ ਔਰ ਕਈ ਪਰਿਵਾਰਾਂ ਦੇ ਜੀਆਂ ਦੇ ਜੀ ਜਿਹੜੇ ਨੇ ਉਹਨਾਂ ਨੂੰ ਚੁੱਕ ਕੇ ਮਾਰ ਕੇ ਔਰ ਉਹਨਾਂ ਦੇ ਮਾਸ ਕ੍ਰੀਮੇਸ਼ਨ ਜਿਹੜੀਆਂ ਨੇ ਸ਼ਮਸ਼ਾਨ ਘਾਟਾਂ 'ਚ ਕੀਤੀਆਂ ਗਈਆਂ। ਔਰ ਬਿਲਕੁਲ ਭਾਰਤ ਦਾ ਸਾਰਾ ਮੀਡੀਆ, ਭਾਰਤ ਦੇ ਲੋਕ, ਉਹਨਾਂ ਦੀ ਹਕੂਮਤ ਉਹਨੂੰ ਸੈਲੀਬ੍ਰੇਟ ਕਰ ਰਹੀ ਸੀ ਕਿ ਮਸੀਹ ਆਫ ਪੀਸ ਹੈ ਪੰਜਾਬ ਦੇ ਵਿੱਚ। ਔਰ KP ਗਿੱਲ ਨੂੰ ਜਿਹੜਾ ਸੁਪਰ ਕੌਪ ਦੇ ਤੌਰ ਤੇ ਸੱਦ ਕੇ ਬਾਅਦ ਦੇ ਵਿੱਚ ਫਿਲਮ ਇੰਡਸਟਰੀ ਔਰ ਦੂਸਰਿਆਂ ਨੇ ਉਹਨੂੰ ਆਨਰ ਕੀਤਾ। ਸੋ ਉਸ ਪੀਰੀਅਡ ਦੇ ਵਿੱਚ ਜਿੰਨਾ ਕਹਿਰ ਵਰਤਾਇਆ ਜਾ ਰਿਹਾ ਸੀ, ਜਿਵੇਂ ਜੂਨ 84 ਦੇ ਵੇਲੇ ਜੋ ਕੁਝ ਭਾਰਤ ਦੀ ਫੌਜ ਨੇ ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ 'ਚ ਕੀਤਾ, ਤੇ ਅਗਲੇ ਕਈ ਮਹੀਨੇ ਉਹ ਕਹਿਰ ਜਾਰੀ ਰਿਹਾ। ਉਸ ਵੇਲੇ ਵੀ ਹਰ ਸ਼ਰਧਾਵਾਨ ਸਿੱਖ ਕਹਿੰਦਾ ਸੀ, ਹੇ ਅਕਾਲ ਪੁਰਖ, ਇਹ ਕੀ ਵਾਪਰ ਰਿਹਾ, ਕੀ ਅਸੀਂ ਬਿਲਕੁਲ ਇਵੇਂ ਹੀ ਅਸੀਂ ਰੁਲਾਂਗੇ? ਅੱਜ ਕੋਈ ਸਾਡੇ 'ਚ, ਔਰ ਉਹਨੂੰ ਸਾਡੇ ਢਾਡੀ ਰਾਗੀ ਵੰਗਾਰਦੇ ਵੀ ਸੀ ਕਿ ਭਾਈ ਕਿੱਥੇ ਗਏ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ। ਔਰ ਅਸੀਂ ਸਮਝਦੇ ਹਾਂ ਬੇਸ਼ੱਕ ਇੰਦਰਾ ਗਾਂਧੀ ਨੂੰ ਸੋਧਣ ਤੋਂ ਬਾਅਦ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ, ਬਹੁਤ ਵੱਡੀ ਕੀਮਤ ਦੇਣੀ ਪਈ, ਪਰ ਇਤਿਹਾਸ ਦੀ ਜਸਟੀਫਿਕੇਸ਼ਨ ਇਹਨਾਂ ਯੋਧਿਆਂ ਨੇ, ਬੇਅੰਤ ਸਿੰਘ, ਸਤਵੰਤ ਸਿੰਘ ਨੇ ਕਰ ਦਿੱਤੀ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ। ਔਰ ਜਿਨ੍ਹਾਂ ਨੇ 92 ਤੋਂ 95 ਤੱਕ ਦਾ ਮਾਹੌਲ ਪੰਜਾਬ ਦਾ ਦੇਖਿਆ, ਜੋ ਤਰਾ ਕਰ ਰਹੇ ਸੀ, ਔਰ ਜਿਸ ਕਦਰ ਜਿਹੜਾ ਉਹ ਪੁਲਿਸ ਨੂੰ ਖੁੱਲੀ ਛੁੱਟੀ ਸੀ, ਔਰ ਜਿਸ ਲੈਵਲ ਦੇ ਉੱਤੇ ਉਹ ਕਹਾਣੀਆਂ ਤਾਂ ਹੁਣ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਭਾਵੇਂ
ਲੱਦਾ ਕੋਠੀ ਤੋਂ ਲੈ ਕੇ ਮਾਲ ਮੰਡੀ ਅੰਮ੍ਰਿਤਸਰ ਔਰ ਜਿਸ ਲੈਵਲ ਦੇ ਉੱਤੇ ਲੁਧਿਆਣੇ ਦੇ ਵਿੱਚ, ਔਰ ਉਹਨਾਂ 'ਚ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਵਰਗੇ ਜਥੇਦਾਰ ਕਿਸੇ ਦੀ ਕਿਸੇ ਨੂੰ ਪਰਵਾਹ ਹੀ ਨਹੀਂ ਸੀ, ਔਰ ਕੋਈ ਸਿਫਾਰਿਸ਼ ਕਿਸੇ ਲੈਵਲ ਦੇ ਉੱਤੇ ਵੀ ਬਿਲਕੁਲ ਏਜੰਸੀਆਂ ਜਿਹੜੀਆਂ ਨੇ ਉਹ ਨੰਗੇ ਚਿੱਟੇ ਜ਼ੁਲਮ ਦੇ ਉੱਤੇ ਉਤਰੀਆਂ ਹੋਈਆਂ ਸੀ, ਔਰ ਪੰਜਾਬ ਸਿੱਖ ਕੌਮ ਤਰਾ ਕਰ ਰਹੀ ਸੀ। ਔਰ ਉਹੀ ਫੀਲਿੰਗ ਜੋ ਜੂਨ 84 ਤੋਂ ਬਾਅਦ ਸੀ, ਇੱਕ ਦੀਨ ਭਾਵ ਵਾਲੀ ਅਕਾਲ ਪੁਰਖ ਦੇ ਅੱਗੇ, ਇਹੀ 92 ਤੋਂ ਬਾਅਦ ਪੰਜਾਬ ਦੇ ਵਿੱਚ ਔਰ ਦੁਨੀਆ ਭਰ ਸੀ ਕਿ ਹੇ ਅਕਾਲ ਪੁਰਖ, ਹੇ ਗੁਰੂ ਕਲਗੀਧਰ ਪਾਤਸ਼ਾਹ, ਇਹ ਬੁੱਚੜ ਇਸ ਲੈਵਲ ਦੇ ਉੱਤੇ ਆ ਗਏ ਨੇ, ਕਿੱਥੇ ਹੈ ਇਲਾਹੀ ਇਨਸਾਫ, ਕੋਈ ਸਾਡਾ ਛੁਟਕਾਰਾ ਕਰਾਏਗਾ ਇਹਨਾਂ ਤੋਂ। ਔਰ 31 ਅਗਸਤ 1995 ਦਾ ਉਹ ਮੁਬਾਰਕ ਦਿਨ, ਮੁਬਾਰਕ ਇਸ ਲਈ ਕਿਉਂਕਿ ਜਦੋਂ ਅਸੀਂ ਸ਼ਹੀਦ ਦਾ ਜ਼ਿਕਰ ਕਰਦੇ ਹਾਂ ਤੇ ਅਕਸਰ ਇਹ ਕਪਲੇਟ ਜੋ ਮੈਂ ਦੁਹਰਾਉਂਦਾ, ਇਹ ਬਿਆਨਦਾ ਹੈ ਕਿ ਸ਼ਹੀਦ की जो मौत है वो कौम की हयात है, हयात तो हयात है, मौत भी हयात है। हयात जिंदगी ਨੂੰ ਕਹਿੰਦੇ ਨੇ ਕਿ ਸ਼ਹੀਦ ਉਹ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਵੀ ਜਦੋਂ ਉਹ ਹਯਾਤੀ 'ਚ ਹੁੰਦੇ ਨੇ ਉਹ ਵੀ ਇੱਕ ਮੋਟੀਵੇਸ਼ਨ ਹੁੰਦੀ ਹੈ, ਤੇ ਜਦੋਂ ਤੁਰ ਜਾਂਦੇ ਨੇ ਉਹ ਧਰੂ ਤਾਰਾ ਬਣ ਜਾਂਦੇ ਨੇ। ਬਿਲਕੁਲ, ਉਹ ਤੁਹਾਡੇ ਗਗਨ ਦੇ ਉਹ ਰੋਸ਼ਨ ਸਿਤਾਰੇ ਹੁੰਦੇ ਨੇ ਜਿਹੜੇ ਅੱਗੋਂ ਜਨਰੇਸ਼ਨਾਂ ਨੂੰ ਜਿਹੜਾ ਉਹ ਅਗਵਾਈ ਦਿੰਦੇ ਨੇ। ਔਰ ਇਹ ਨੌਜਵਾਨ ਸ਼ਹੀਦ ਭਾਈ ਦਿਲਾਵਰ ਸਿੰਘ, ਜਿਨ੍ਹਾਂ ਦੀ ਉਮਰ ਉਸ ਵੇਲੇ ਲਗਭਗ 25 ਸਾਲ ਦੀ ਸੀ, 1970 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਪਿਤਾ ਜੀ ਸਰਦਾਰ ਹਰਨੇਕ ਸਿੰਘ, ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸ਼ਾਇਦ ਲਾਇਬ੍ਰੇਰੀ ਜਾਂ ਕਿਸੇ ਦੇ ਵਿੱਚ ਇੱਕ ਚੰਗੇ ਅਹੁਦੇ ਤੇ ਸਨ। ਮਾਤਾ ਸੁਰਜੀਤ ਕੌਰ ਔਰ ਜੈ ਸਿੰਘ ਵਾਲਾ ਉਹਨਾਂ ਦਾ ਐਥਲੀਟ ਆਪਣੇ ਯੰਗਰ ਡੇਜ਼, ਔਰ ਉਹ ਪੰਜਾਬ ਪੁਲਿਸ ਦੇ ਵਿੱਚ ਕੋਈ ਪੈਸੇ ਕਮਾਉਣ ਲਈ ਨਹੀਂ ਸੀ ਗਏ, ਜਿਵੇਂ ਇੱਕ ਕੋਟਾ ਹੁੰਦਾ ਸਪੋਰਟਸਮੈਨ ਦਾ। ਔਰ ਇਸੇ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਸਪੋਰਟਸਮੈਨ ਸੀ, ਉਹ ਵੀ ਇਸ ਸਾਰੇ ਦਾ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ 23 ਮਾਰਚ 2022 ਨੂੰ ਅਕਾਲ ਤਖਤ ਤੋਂ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ, ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਇਸੇ ਦਿਨ ਜ਼ਿੰਦਾ ਸ਼ਹੀਦ ਐਲਾਨਿਆ ਗਿਆ। ਉਹ ਪਿਛਲੇ ਲਗਭਗ ਇਹ ਸਾਰੇ ਪੀਰੀਅਡ 'ਚ, ਕਿਉਂਕਿ ਉਦੋਂ ਕੀ 30 ਸਾਲ ਹੀ ਆਲਮੋਸਟ ਹੋ ਗਏ ਨੇ, ਹੁਣ ਉਹ ਪਟਿਆਲੇ ਦੀ ਜੇਲ੍ਹ 'ਚ ਨੇ, ਉਹਨਾਂ ਦਾ ਅਸੀਂ ਜ਼ਿਕਰ ਵੀ ਕਰਾਂਗੇ ਕਿ ਭਾਈ ਕਿਵੇਂ ਇਹਨਾਂ ਨੇ ਇਹ ਮਤਾ ਪਕਾਇਆ ਜਦੋਂ ਇਹ ਸਾਰਾ ਕੁਝ ਦੇਖ ਰਹੇ ਸੀ। ਔਰ ਮੇਰੇ ਵੱਡੇ ਭਾਗ ਨੇ ਕਿ ਮੈਂ ਇਹਨਾਂ ਦੇ ਭਾਈ ਦਿਲਾਵਰ ਸਿੰਘ ਹੋਰਾਂ ਦੇ ਮਾਤਾ ਜੀ, ਮਾਤਾ ਸੁਰਜੀਤ ਕੌਰ ਹੋਰਾਂ ਦੇ ਦੀਦਾਰ ਵੀ ਕੀਤੇ ਨੇ, ਉਹਨਾਂ ਦੇ ਨਾਲ 2-3 ਘੰਟੇ ਵੀ ਗੁਜ਼ਾਰੇ, ਕਿਉਂਕਿ ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਤੇ ਫਿਰ ਸੈਨੋਜ਼ੇ ਜਾਣਾ ਸੀ, ਤੇ ਮੈਂ ਉਹਨਾਂ ਦੇ ਨਾਲ ਹੀ ਜਿਹੜਾ ਉਹ ਟਰੈਵਲ ਕੀਤਾ। ਔਰ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਵੀ ਭਾਈ ਦਿਲਾਵਰ ਸਿੰਘ ਦੀ ਜ਼ਿੰਦਗੀ ਬਾਰੇ ਜਾਂ ਦੱਸੋ, ਜਾਂ ਉਹ ਕਹਿੰਦਾ ਵੀ ਬੜਾ, ਬੇਸ਼ੱਕ ਜਦੋਂ ਇਹ ਹੋਇਆ ਕਿ ਸਿੱਖੀ ਸਰੂਪ ਵੀ ਨਹੀਂ ਸੀ, ਲੇਕਿਨ ਉਹ ਕਹਿੰਦੇ ਕਿ ਭਾਈ ਸ਼ੁਰੂ ਤੋਂ ਹੀ ਇਹ ਸਚਿਆਰਾ ਜਿਹਾ ਸਾਡਾ ਪੁੱਤਰ ਸੀ, ਹਮਦਰਦੀ ਕਰਨ ਵਾਲਾ ਔਰ ਹਰ ਇੱਕ ਦੇ ਨਾਲ ਖਲੋਣ ਵਾਲਾ, ਔਰ ਪਿਛਲੇ ਕੁਝ ਸਮੇਂ ਤੋਂ ਚੁੱਪ ਰਹਿੰਦਾ ਸੀ। ਔਰ ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਵੀ ਨਹੀਂ ਸੀ, ਕਹਿੰਦੇ ਵੀ ਜਿੱਦਣ ਅਸੀਂ ਸ਼ਾਮ ਨੂੰ, ਕਿਉਂਕਿ 31 ਅਗਸਤ ਦੀ ਸ਼ਾਮ ਨੂੰ 5:00 ਕੁਝ ਮਿੰਟਾਂ ਤੇ ਚੰਡੀਗੜ੍ਹ ਸੈਕਟਰੀਏਟ, ਜਿੱਥੇ ਕਿ ਬੇਅੰਤ ਸਿੰਘ ਬੁੱਚੜ ਬੇਅੰਤਾ ਜਿਹਦਾ ਉਹਦਾ ਹੈੱਡਕੁਆਰਟਰ ਹੈ, ਜੋ ਸੈਕਟਰੀਏਟ ਦੇ ਵਿੱਚ ਉਹ ਬੈਠਦੇ ਨੇ, ਉਸ ਦੇ ਬਾਹਰ ਉਸ ਦੀ ਗੱਡੀ ਜਿਹਦੇ 'ਚ ਕਿ ਉਹ ਬਹਿਣ ਲੱਗਾ, ਤੇ ਭਾਈ ਦਿਲਾਵਰ ਸਿੰਘ ਨੇ ਇੱਕ ਆਤਮਘਾਤੀ ਬੰਬ ਬਣ ਕੇ ਜਿਹੜਾ ਉਸ ਨੂੰ ਉਡਾਇਆ। ਉਸ ਦਾ ਤਾਂ ਉਹ ਸਾਰਾ ਕੁਝ ਖਿਲ ਰਿਹਾ ਝਾੜੂ ਨਾਲ ਹੀ ਇਕੱਠਾ ਕੀਤਾ। ਹਾਲਾਂ ਕੁਝ ਮੇਰੇ ਖਿਆਲ 7 ਜਾਂ 8 ਹੋਰ ਜਿਹੜੇ ਪੁਲਿਸ ਦੇ ਜਵਾਨ ਸੀ, ਉਹਨਾਂ ਦੀਆਂ ਜਾਨਾਂ ਵੀ ਗਈਆਂ ਜਿਹੜੇ ਉਹਦੀ ਸਿਕਿਉਰਿਟੀ 'ਚ ਸੀ। ਲੇਕਿਨ ਇਹ ਤੁਹਾਨੂੰ ਭਾਵੇਂ ਕੋਲੇਟਰਲ ਇਹਨੂੰ ਕਿਹਾ ਜਾਂਦਾ ਜਾਂ ਕਿ ਹੋਰ ਕੋਈ ਤਰੀਕਾ ਨਹੀਂ ਸੀ। ਸੋ ਉਹਨਾਂ ਨੇ ਕਿਹਾ, ਮਾਤਾ ਜੀ ਕਹਿਣ ਲੱਗੇ ਕਿ ਭਾਈ ਅਸੀਂ ਸ਼ਾਮ ਦੀਆਂ ਖਬਰਾਂ ਸੁਣ ਰਹੇ ਸੀ, ਜਦੋਂ ਅਸੀਂ ਖਬਰਾਂ ਸੁਣੀਆਂ ਕਿ ਇਵੇਂ ਉਹਨੂੰ ਉਡਾ ਦਿੱਤਾ ਤੇ ਅਸੀਂ ਹੱਥ ਜੁੜ ਗਏ ਸਾਡੇ, ਅਸੀਂ ਸ਼ੁਕਰ ਕੀਤਾ ਕਿ ਵਾਹਿਗੁਰੂ ਨੇ ਇਸ ਪਾਪੀ ਨੂੰ ਸਜ਼ਾ ਦਿੱਤੀ ਹੈ। ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ, ਜਦੋਂ ਸਵੇਰੇ 2-2:30 ਵਜੇ ਪੁਲਿਸ ਨੇ ਰੇਡ ਕੀਤਾ ਔਰ ਆਏ, ਔਰ ਬਾਅਦ ਸਾਨੂੰ ਪਤਾ ਲੱਗਾ ਕਿ ਭਾਈ ਇਹ ਤਾਂ ਸਾਡਾ ਹੀ ਦਿਲਾਵਰ ਸਿੰਘ ਹੈ। ਸੋ ਇਹ ਮੈਂ ਸਮਝਦਾ ਕਿ ਵੀ ਜਦੋਂ ਤੁਸੀਂ ਇਸ ਕਿਸਮ ਦੇ ਵਾਕਿਆਤ ਨੂੰ ਜਿਹੜੇ ਸਾਡੇ ਮੌਜੂਦਾ ਸੰਘਰਸ਼ ਦੇ ਦੇਖਦੇ ਹੋ, ਤੇ ਫਿਰ ਉਸ ਕਿਸਮ ਦੇ ਲੋਕ ਜਿਹੜੇ ਅੱਜ ਵੀ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ। ਹੁਣ ਇਵੇਂ ਹੀ ਭਾਈ ਬਲਵੰਤ ਸਿੰਘ ਰਾਜੋਆਣਾ
ਕਿ ਔਰ ਜਦੋਂ ਤੁਸੀਂ ਇਹ ਸਾਰੀ ਕਹਾਣੀ ਦੇਖਦੇ ਹੋ ਇਸੇ ਹੀ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਭਿਓਰਾ, ਇਹਨਾਂ ਚੋਂ ਕਿਸੇ ਨੇ ਵੀ ਅੱਜ ਤੱਕ, ਹੁਣ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਜਦੋਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਔਰ ਜਿਹੜੀ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਦੇ ਥੱਲੇ ਉਹਨਾਂ ਦੀ ਮੁਆਫੀ ਦਾ ਜਿਹੜਾ ਉਹ ਹੁਕਮ ਸੀ, ਲੇਕਿਨ ਉਹਨਾਂ ਨੂੰ ਅੱਜ ਤੱਕ ਵੀ ਨਹੀਂ ਛੱਡਿਆ ਗਿਆ। ਕਿੰਨੇ ਵਰੇ 30 ਸਾਲ ਤੋਂ ਜ਼ਿਆਦਾ ਹੋ ਗਏ ਨੇ। ਔਰ ਇਹ ਅਮਿਤ ਸ਼ਾਹ ਨੇ ਲੁਧਿਆਣੇ 'ਚ ਉਹੀ ਬੁੱਚੜ ਬੇਅੰਤੇ ਦਾ ਤੁਸੀਂ ਦੇਖੋ ਹਿਸਟਰੀ ਕਿਵੇਂ ਰਿਪੀਟ ਕਰ ਰਹੀ ਹੁੰਦੀ ਹੈ ਕਿ ਉਸ ਬੁੱਚੜ ਬੇਅੰਤੇ ਤੋਂ ਜਿਹੜਾ ਸਿੱਖਾਂ ਦੇ ਘਰ ਜੰਮਿਆ ਸੀ, ਸਿੱਖਾਂ ਦੀ ਨਸਲਕੁਸ਼ੀ ਕਰਵਾਈ ਗਈ, ਹੁਣ ਉਸ ਦੇ ਪੋਤੇ ਨੂੰ ਜਿਹੜਾ ਰਵਨੀਤ ਬਿੱਟੂ ਉਹਨੂੰ ਤਿਆਰ ਕੀਤਾ ਜਾ ਰਿਹਾ ਅਗਲੀ ਨਸਲਕੁਸ਼ੀ ਲਈ। ਔਰ ਉਹਦੀ ਚੋਣ ਰੈਲੀ ਦੇ ਦੌਰਾਨ ਅਮਿਤ ਸ਼ਾਹ ਕਹਿੰਦਾ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਜੀ ਇਹਨਾਂ ਨੂੰ ਰਿਹਾ ਕਰ ਦਿਓ और इतना लंबा हो गया, इन्होंने तो माफ़ी नहीं मांगी है कि भाई इनको कोई पछतावा नहीं है और हम कैसे माफ़ कर दें, कैसे छोड़ दें अगर पछतावा ही नहीं। ਹੁਣ ਇਹ ਇੱਕ ਜਦੋਂ ਇਸ ਕਿਸਮ ਦੇ ਹਾਕਮਾਂ ਦੇ ਮੂੰਹੋਂ ਇਹ ਗੱਲ ਨਿਕਲਦੀ ਹੈ ਤੇ ਫਿਰ ਉਹ ਕਹਾਣੀ ਰਿਪੀਟ ਹੁੰਦੀ ਹੈ। ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ 700 ਸਾਥੀ ਸਿੰਘ ਜਿਹੜੇ ਦਿੱਲੀ ਦੇ ਵਿੱਚ ਜਿਨ੍ਹਾਂ ਦੀ 100 ਨੂੰ ਬਾਹਰ ਕੱਢ ਕੇ ਲਿਆਂਦਾ ਜਾਂਦਾ ਔਰ ਉਹਨਾਂ ਦੇ ਸਾਹਮਣੇ ਸ਼ਰਤ ਰੱਖੀ ਜਾਂਦੀ ਹੈ ਕਿ ਉਹ ਮਜ਼ਹਬ ਬਦਲ ਲੈਣ ਤੇ ਉਹਨਾਂ ਦੀ ਜਾਨ ਬਖਸ਼ੀ ਹੋ ਸਕਦੀ ਹੈ, ਤੇ ਉਹਦੇ ਚੋਂ ਇੱਕ ਵੀ ਐਸਾ ਨਹੀਂ ਆਂਦਾ ਸਾਹਮਣੇ ਜਿਹੜਾ ਹੋਏ। ਰਾਦਰ ਇਸ ਦੇ ਉਲਟ ਉਹ ਜਲਾਦ ਨੂੰ ਆਵਾਜ਼ਾਂ ਮਾਰਦੇ ਨੇ ਉਹਨੂੰ ਮੁਕਤੀ ਦਾਤਾ ਕਹਿ ਕੇ ਕਿ ਭਾਈ ਜਲਦੀ ਆ ਅਸੀਂ ਆਪਣੇ ਵੀਰਾਂ ਦੇ ਕੋਲ ਜਾਣਾ। ਹੁਣ ਜਿਹੜੀ ਉਹ ਸਪਿਰਿਟ ਹੈ, ਹੁਣ ਅੱਜ ਵੀ ਇਹ ਸਾਰੇ ਕਿਰਦਾਰ ਜਿਹੜੇ ਇਸ ਬੁੱਚੜ ਬੇਅੰਤੇ ਦੇ ਕਤਲ ਕੇਸ ਦੇ ਵਿੱਚ ਹੀ ਜੇਲ੍ਹਾਂ 'ਚ ਨੇ। ਜਗਤਾਰ ਸਿੰਘ ਹਵਾਰਾ ਵੀ, ਕਿਉਂਕਿ ਥੋੜ੍ਹੀ ਦੇਰ ਬਾਅਦ ਹੀ ਇਸ ਤੋਂ ਇਹ ਫੜੇ ਗਏ ਸਨ। ਭਾਈ ਬਲਵੰਤ ਸਿੰਘ ਰਾਜੋਆਣਾ ਔਰ ਜਗਤਾਰ ਸਿੰਘ ਹਵਾਰਾ, ਹਾਲਾਂਕਿ ਜਗਤਾਰ ਸਿੰਘ ਹਵਾਰਾ, ਤਾਰਾ, ਭਿਓਰਾ ਇੱਕ ਵਾਰ ਬੜੈਲ ਜੇਲ੍ਹ 'ਚੋਂ ਨਿਕਲੇ ਵੀ, 18 ਮਹੀਨੇ ਬਾਹਰ ਰਹੇ, ਫਿਰ ਫੜੇ ਗਏ ਸੀ। ਸੋ ਕੁੱਲ ਮਿਲਾ ਕੇ ਜੇ ਤੁਸੀਂ 1995 ਤੋਂ ਬਾਅਦ ਦਾ ਦੇਖਦੇ ਹੋ ਤਾਂ ਅਸੀਂ 28-29 ਸਾਲ ਦੇ ਸਫ਼ਰ ਦੀ ਗੱਲ ਕਰ ਰਹੇ ਹਾਂ। ਉਦੋਂ ਤੋਂ ਹੀ ਲਗਭਗ ਸਾਰੇ ਜੇਲ੍ਹਾਂ 'ਚ ਨੇ ਔਰ ਬਹੁਤ ਤੰਗ ਦਸਤੀ ਦੀ ਹਾਲਤ ਦੇ ਵਿੱਚ ਜਦੋਂ ਫੜਿਆ ਵੀ ਉਹਨਾਂ ਨੂੰ ਟਾਰਚਰ ਕੀਤਾ। ਪਰ ਅੱਜ ਹੀ ਭਾਈ ਜਗਤਾਰ ਸਿੰਘ ਤਾਰਾ ਦਾ ਸੁਨੇਹਾ ਵੀ ਹੈ, ਭਾਈ ਜਗਤਾਰ ਸਿੰਘ ਹਵਾਰਾ ਤਾਂ ਉਹ ਸਪਿਰਿਟ ਦੇ ਮਾਲਕ ਨੇ ਕਿ ਭਾਈ ਜਿਹੜੇ ਜਨਰੇਸ਼ਨਸ ਤੱਕ ਜਿਹੜੀ ਹੈ ਉਹਨਾਂ ਦੀ ਉਸ ਡਿਫਾਈਂਸ ਚੋਂ ਮੋਟੀਵੇਸ਼ਨ ਨਿਕਲੇਗੀ। ਹੁਣ ਇਹ ਸਾਰਾ ਪਾਰਟ ਅਸੀਂ ਦੇਖਦੇ ਹਾਂ ਕਿ ਭਾਈ ਇਹਨਾਂ ਦਾ ਵੀ ਭਾਈ ਰਾਜੋਆਣਾ ਔਰ ਭਾਈ ਦਿਲਾਵਰ ਸਿੰਘ ਕਿ ਕਿਨੇ ਆਤਮਘਾਤੀ ਬੰਬ ਬਣਨਾ ਆਪਸ ਦੇ ਵਿੱਚ ਡਿਬੇਟ ਹੋ ਰਹੀ ਹੈ। ਦੂਸਰਾ ਹੋ ਰਿਹਾ ਔਰ ਐਸਾ ਕਿਹਾ ਜਾਂਦਾ ਹੈ ਕਿ ਭਾਈ ਇਨ ਟਾਸ ਕੀਤਾ ਗਿਆ ਔਰ ਟਾਸ 'ਚ ਦਿਲਾਵਰ ਸਿੰਘ ਦੇ ਨਾਂ ਆਇਆ। ਸੋ ਇਹ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸ਼ਹੀਦਾਂ ਦੀ ਜ਼ਿੰਦਗੀ ਔਰ ਇਹੀ ਭਾਈ ਬਲਵੰਤ ਸਿੰਘ ਰਾਜੋਆਣਾ, ਬੇਸ਼ੱਕ ਕਈ ਵਾਰ ਜਿਹੜੇ ਲੋਕ ਬਾਹਰੋਂ ਸੰਪਰਕ ਰੱਖਦੇ ਨੇ ਉਹ ਕਈ ਵਾਰ ਜਿਸ ਕਿਸਮ ਦੀ ਜਾਣਕਾਰੀ ਦਿੰਦੇ ਨੇ ਕੁਝ ਐਸਾ ਵੀ ਵਿੱਚ ਵਾਪਰਦਾ ਹੈ ਜਿਹੜਾ ਪੋਲੀਟੀਕਲੀ ਅਨਸੁਖਾਵਾਂ ਹੁੰਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਉਹ ਡਿਫਾਇੰਸ, ਉਹ ਜਿਹੜਾ ਦ੍ਰਿੜਤਾ, ਫਿਰ ਜੇਲ੍ਹ 'ਚ ਹੁੰਦਿਆਂ ਅੰਮ੍ਰਿਤ ਛਕਣਾ। ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਨੇ ਉਹ ਇਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਔਰ ਹਰਜਿੰਦਰ ਸਿੰਘ ਧਾਮੀ ਜੇਲ੍ਹ 'ਚ ਮਿਲ ਕੇ ਆਏ, ਕਿਉਂਕਿ ਨਾ ਤਾਂ ਉਹਨਾਂ ਨੂੰ ਫਾਂਸੀ ਦਿੱਤੀ ਗਈ, ਉਹ ਤਾਂ ਰਿਲੀਜ਼ ਦਾ ਸੀ, ਰੋਕ ਦਿੱਤਾ ਗਿਆ, ਨਾ ਹੀ ਹੁਣ ਛੱਡ ਰਹੇ ਨੇ। ਔਰ ਰਾਜੋਆਣਾ ਉਹਨਾਂ ਨੇ 2 ਵਾਰ ਅਪੀਲ ਕੀਤੀ ਅਕਾਲ ਤਖਤ ਦੇ ਜਥੇਦਾਰ ਨੂੰ ਕਿ ਸ਼੍ਰੋਮਣੀ ਕਮੇਟੀ ਨੂੰ ਕਹੋ ਕਿ ਵੀ ਅਪੀਲ ਵਾਪਸ ਲੈਣ, ਮੈਂ ਫਾਂਸੀ ਦੇ ਤਖਤੇ ਵੱਲ ਜਾਣਾ ਚਾਹੁੰਦਾ। ਹੁਣ ਜਿਹੜੀ ਗੱਲ ਅਸੀਂ ਪਿਛਲੇ 24 ਘੰਟੇ ਦੀ ਜਦੋਂ ਕਰ ਰਹੇ ਤੇ ਇਹ ਵੀ ਸਾਹਮਣੇ ਆਇਆ ਵੀ ਆਲਰੇਡੀ ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਜੀ ਤੁਸੀਂ ਅਪੀਲ ਵਾਪਸ ਲਓ ਔਰ ਇਹ ਜਿਹੜਾ ਇਹ ਨਿਤ ਜਿਹੜਾ ਉਹ ਝੂਰਨਾ ਜਾਂ ਦੂਜਾ ਹੁਣ ਝੂਰਨ ਵਾਲਾ ਤਾਂ ਨਹੀਂ ਹੈ ਰਾਜੋਆਣਾ, ਪਰ ਉਹ ਸ਼ਹੀਦੀ ਦੇ ਚਾਹ 'ਚ ਹੈ ਕਿ ਭਾਈ ਇਹ ਜਿਹੜੀ ਹਾਲਤ ਹੈ ਅਨਸਰਟਨਟੀ ਦੀ ਇਹਦੇ 'ਚੋਂ ਕੱਢੋ। ਸੋ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਉਹਨਾਂ ਦੀ ਜ਼ਿੰਦਗੀ ਦਾ ਕੁਝ ਜਿਹੜੇ ਐਕਸ਼ਨ ਇਕੱਲੇ ਇਹੀ ਨਹੀਂ ਕਿ ਮਿਲੀਟੈਰਲੀ ਇੰਦਰਾ ਗਾਂਧੀ ਔਰ ਜਨਰਲ ਵੈਦਿਆ ਤੋਂ ਬਾਅਦ ਇਹ ਤੀਸਰਾ ਵੱਡਾ ਐਕਸ਼ਨ ਸੀ, ਪਰ ਇਹ ਉਹ ਸੀ ਜਿਹਦੇ ਬਾਰੇ ਜਿਹੜੇ ਲੋਕ ਦੇਖ ਰਹੇ ਸੀ ਉਹਨਾਂ ਨੇ ਵੀ ਸ਼ੁਕਰ ਮਨਾਇਆ। ਇਕੱਲਾ ਇਹ ਨਹੀਂ ਸੀ ਕਿ ਵੀ ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ,
ਜਿਹਨੂੰ ਅੱਜ ਦੀ ਦੁਨੀਆ 'ਚ ਪ੍ਰੀਐਂਪਟ ਸਟ੍ਰਾਈਕ ਕਿਹਾ ਜਾਂਦਾ ਹੈ। ਹੁਣ ਜੇ 2.5 ਸਾਲ ਦੇ ਪੀਰੀਅਡ 'ਚ ਉਹਨੇ 50,000 ਸਿੱਖ ਨੌਜਵਾਨ ਮਾਰਿਆ ਤੇ ਅਜੇ 2.5 ਸਾਲ ਉਹਦੇ ਰਹਿੰਦੇ ਸੀ। 92 'ਚ ਚੀਫ ਮਿਨਿਸਟਰ ਬਣਿਆ ਸੀ, 97 ਤੱਕ ਉਹਦਾ ਕਾਰਜਕਾਲ ਸੀ, ਇੰਨੇ ਹੀ ਉਹਨੇ ਹੋਰ ਮਾਰਨੇ ਸੀ। ਸੋ ਜਿਵੇਂ ਭਾਈ ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਪਰਮਿੰਦਰ ਸਿੰਘ ਭਿਓਰਾ, ਫਿਰ ਇਹਨਾਂ ਨਾਲ ਜਿਹੜੇ ਹੁਣ ਆਲਮੋਸਟ ਉਮਰ ਕੈਦ ਵਾਂਗ ਤੋਂ ਵੀ ਦੁੱਗਣੇ ਕੱਟ ਕੇ 30 ਸਾਲ ਬਾਅਦ ਭਾਈ ਗੁਰਮੀਤ ਸਿੰਘ ਇੰਜੀਨੀਅਰ ਬਾਹਰ ਆਏ ਨੇ, ਭਾਈ ਲਖਵਿੰਦਰ ਸਿੰਘ, ਇਹਨਾਂ ਦਾ ਮੈਂ ਜ਼ਿਕਰ ਨਹੀਂ ਕਰ ਸਕਿਆ। ਹੁਣ ਗੁਰਮੀਤ ਸਿੰਘ, ਇਹਨਾਂ ਸਭ ਦੇ ਉੱਤੇ ਸੀ ਕਿ ਕਿਸੇ ਨੇ ਜਿਹੜੀ ਉਹਨਾਂ ਨੇ ਬੈਲਟ ਪਾਈ, ਜਿਹੜੀ ਸੁਸਾਈਡਲ ਬੈਲਟ ਸੀ, ਉਹ ਕਿਹਨੇ ਤਿਆਰ ਕੀਤੀ, ਲਿਆਂਦਾ ਮਟੀਰੀਅਲ ਕਿਹਨੇ ਲਿਆ। ਸੋ ਇਹਦੇ 'ਚ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਇੰਜੀਨੀਅਰ ਔਰ ਇੱਕ ਹੋਰ ਸਿੰਘ ਨੇ ਜਿਨ੍ਹਾਂ ਦਾ ਮੈਨੂੰ ਇਹ ਤਿੰਨੋਂ ਹੀ ਜਿਹੜੇ ਨੇ ਬੜੈਲ ਜੇਲ੍ਹ ਦੇ ਵਿੱਚ ਸੀ। ਗੁਰਮੀਤ ਸਿੰਘ ਹੋਰਾਂ ਦੀ ਹੁਣ 30 ਸਾਲ ਬਾਅਦ ਰਿਹਾਈ, ਔਰ ਇੰਨੇ ਸਿਦਕ, ਸਬਰ, ਸੰਤੋਖ ਵਾਲੇ, ਉਹਨਾਂ ਨੂੰ ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਫਰਜ਼ ਅਦਾ ਕੀਤਾ। ਸੋ ਇਹ ਹੈ, ਮੈਂ ਜਦੋਂ ਇਹ ਸਾਰੇ ਗਰੁੱਪ ਨੂੰ ਦੇਖਦਾ ਜਿਨ੍ਹਾਂ ਨੇ ਇਹ ਤਿੰਨ, ਇਹ ਸਿੰਘ ਨੇ ਤਿੰਨ, ਤਾਰਾ, ਹਵਾਰਾ ਔਰ ਭਿਓਰਾ ਔਰ ਰਾਜੋਆਣਾ 7 ਔਰ ਦਿਲਾਵਰ ਸਿੰਘ, ਇੱਕ ਵੀ ਜਿਹੜਾ ਇਹਨਾਂ ਚੋਂ ਡੋਲਿਆ ਨਹੀਂ ਹੈ। ਔਰ ਉਹਨਾਂ ਨੇ ਉਸ ਗੱਲ ਨੂੰ ਇਹੀ ਗੱਲ ਤਕਲੀਫ ਦੇ ਰਹੀ ਹੈ ਦਿੱਲੀ ਦੇ ਹਾਕਮਾਂ ਕਿ ਭਾਈ ਇੱਕ ਵਾਰ ਤਾਂ ਮਾਫੀ ਕਹਿ ਦੇਣ, ਇੱਕ ਵਾਰ ਤਾਂ ਕਹਿ ਦੇਣ ਵੀ ਸਾਨੂੰ ਪਛਤਾਵਾ ਹੈ। ਪਰ ਇਹ ਤਾਂ ਉਹ ਹੈ ਜਿਹਨੇ ਬਾਰੇ ਫੈਜ਼ ਅਹਿਮਦ ਫੈਜ਼ ਨੇ ਕਿਹਾ ਸੀ ਕਿ ਜਿਸ ਧਜ ਸੇ ਕੋਈ ਮਕਤਲ में गया वो शान सलामत रहती है, इस जां की तो कोई बात नहीं, ये जां तो आनी जानी है। कौन ਜਿਹੜਾ ਰਿਹਾ ਇਸ ਦੁਨੀਆ ਦੇ ਉੱਤੇ, ਪਰ ਜਿਸ ਸ਼ਾਨ ਦੇ ਨਾਲ, ਧੱਜ ਦੇ ਨਾਲ ਕੋਈ ਮਕਤਲ 'ਚ ਗਿਆ, ਕੋਈ ਉਸ ਫਾਂਸੀ ਦੇ ਤਖਤੇ ਵੱਲ ਗਿਆ, ਜਾਂ ਕੋਈ ਜਿਸ ਨੇ ਆਪਣਾ ਆਪਾ ਕੁਰਬਾਨ ਕੀਤਾ। ਸੋ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਉਹਨਾਂ ਦੇ ਉਹ ਤਾਂ ਆਪਣੀ ਨਿਭਾ ਗਏ। ਬਾਕੀ ਜਿਹੜੇ ਸਾਥੀ ਸਿੰਘ, ਖਾਸ ਤੌਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਨੇ ਇਹ ਵਿਸ਼ ਜ਼ਾਹਿਰ ਕੀਤੀ ਹੈ ਵੀ ਅਪੀਲਾਂ ਪੂਲਾਂ ਖਤਮ ਕਰੋ, ਮੈਂ ਜਿਹੜਾ ਉਹ ਉਸ ਸ਼ਹੀਦੀ ਦੇ ਰਸਤਿਆਂ ਨੂੰ ਚੁਣਨਾ ਚਾਹੁੰਦਾ। ਸਤਿਗੁਰੂ ਉਹਨਾਂ ਨੂੰ ਹਿੰਮਤ ਦੇਣ, ਬਲ ਦੇਣ। ਇੱਕ ਪਾਸੇ ਇਸ ਕਿਰਦਾਰ ਦੇ ਲੋਕ ਨੇ। ਹੁਣ ਦੂਸਰਾ ਪੱਖ, ਹਾਲਾਂਕਿ ਇਸ ਟੌਪਿਕ 'ਚ ਕਰਦਿਆਂ ਮੇਰਾ ਮਨ ਉਦਾਸ ਹੁੰਦਾ ਹੈ। ਬਾਦਲ ਲਾਣਾ, ਬਾਦਲ ਦਲ, ਸਾਰਾ ਕੋੜਮਾ ਇਹਨਾਂ ਦਾ ਔਰ ਇਹਨਾਂ ਦੀ ਅਲੀ ਬਾਬਾ 40 ਚੋਰਾਂ ਦੀ ਬਰਾਤ, ਕਿਵੇਂ ਇਹਨਾਂ ਨੇ ਬਿਟਰੇ ਕੀਤਾ, ਕਿਵੇਂ ਇਹਨਾਂ ਦੀ ਬਿਟਰੇਅਲ, ਗੱਦਾਰੀ ਬਰਾਬਰ ਜਾਰੀ ਹੈ। ਅਜੇ ਵੀ ਇੱਕ ਜਿਹੜਾ ਉਹ ਨੂਰਾ ਕੁਸ਼ਤੀ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ ਸਾਡੇ ਲਹਿੰਦੇ ਪੰਜਾਬ 'ਚ ਵੀ, ਇੱਧਰ ਵੀ ਨੂਰਾ ਕੁਸ਼ਤੀ ਇਹੀ ਹੁੰਦੀ ਹੈ ਕਿ ਭਲਵਾਨ ਜਿਹੜੇ ਨੇ ਉਹ ਜਿਨ੍ਹਾਂ ਦਾ ਨਾਮੀ ਗ੍ਰਾਮੀ, ਜਿਨ੍ਹਾਂ ਦੇ ਨਾਂ ਸੁਣ ਕੇ ਲੋਕ ਛਿੰਝ ਦੇਖਣ ਆਉਂਦੇ ਨੇ ਜਾਂ ਕੁਸ਼ਤੀਆਂ ਦੇਖਣ ਆਉਂਦੇ ਨੇ, ਉਹ ਜਦੋਂ ਇੱਕ ਭਲਵਾਨ ਦੇ ਪਿੰਡ ਦੇ ਨੇੜੇ ਅਖਾੜਾ ਲੱਗਾ ਹੋਏ ਤੇ ਛਿੰਝ ਹੋਏ ਤੇ ਉਹ ਕਹਿੰਦੇ ਵੀ ਇੱਥੇ ਤੂੰ ਢਹਿ ਜਾਵੀਂ, ਮੇਰੇ 4 ਪੈਸੇ ਵੀ ਬਣ ਜਾਣਗੇ ਤਾਂ ਬੱਲੇ ਬੱਲੇ ਵੀ ਹੋਏਗੀ। ਪਿੰਡ ਦੀ ਕੋਈ ਘਿਓ ਦਾ ਪੀਪਾ ਚੁੱਕੀ ਆਉਂਦਾ, ਪਿੰਨੀਆਂ ਦਾ ਪੀਪਾ ਚੁੱਕੀ ਆਉਂਦਾ, ਤੇ ਜਦੋਂ ਮੇਰੇ ਪਿੰਡ ਦੇ ਨੇੜੇ ਹੋਈ ਤੇ ਉਦੋਂ ਤੂੰ ਢਹਿ ਜਾਈਂ ਤੇ ਇੱਧਰ ਮੈਂ ਢਹਿ ਜਾਵਾਂਗਾ। ਇਹਨੂੰ ਨੂਰਾ ਕੁਸ਼ਤੀ ਜਾਂ ਮੈਚ ਫਿਕਸਿੰਗ ਕਹਿੰਦੇ ਨੇ ਕ੍ਰਿਕਟ ਦੀ, ਜਾਂ ਦੂਜੀ ਟਰਮੀਨੋਲੋਜੀ 'ਚ ਇਹਦੇ ਲਈ ਫਿਕਸੇਸ਼ਨ ਆਫ ਮੈਚ। ਕਿ ਵੀ ਹੁਣ ਇਹ ਜੋ ਕੁਝ ਚੱਲ ਰਿਹਾ, ਕਿਉਂਕਿ ਅੱਜ ਦੀ ਖਬਰ ਹੀ ਸਾਰੇ ਯੂਟਿਊਬਰ ਵੀ ਦੂਜੇ ਲੱਗੇ ਸੀ। ਪਹਿਲਾਂ ਤਾਂ ਉਹ ਅਲੀ ਬਾਬਾ 40 ਚੋਰ ਦੀ ਟੀਮ ਬਾਗੀ ਹੋਈ, ਉਹਨਾਂ ਨੇ ਸ਼ਿਕਾਇਤ ਕੀਤੀ ਅਕਾਲ ਤਖਤ ਨੂੰ। ਫਿਰ ਸੁਖਬੀਰ ਬਾਦਲ ਨੇ ਕਿਹਾ ਜੀ ਮੈਂ ਨਿਮਾਣੇ ਸਿੱਖ ਵਜੋਂ। ਇਸ ਤੋਂ ਪਹਿਲਾਂ ਵੀ 2-3 ਸਾਲ ਪਹਿਲਾਂ ਇਹ ਡਰਾਮਾ ਕਰ ਚੁੱਕਾ ਜੀ, ਅਖੰਡ ਪਾਠ ਕਰਾਇਆ, ਉਸ ਸੇਵਾ ਕੀਤੀ ਜੋੜਿਆਂ ਦੀ, ਪਤਾ ਲੱਗਾ ਸਨਿਕਰਸ ਦੇ ਉੱਤੇ ਹੀ ਪਾਲਿਸ਼ ਮਾਰ ਰਿਹਾ, ਕਹਿੰਦਾ ਕਿਆ। ਸੋ ਉਹ ਸਾਰੀ ਜਿਹੜੀ ਹੈ, ਲੇਕਿਨ ਇਹਦੇ ਬਾਵਜੂਦ ਜਿਹੜਾ ਗ੍ਰਾਫ ਸੀ ਉਹ ਇਹਨਾਂ ਦਾ ਤਾਂ ਜੋ ਹੋਣਾ ਹੀ ਸੀ। ਅਕਾਲੀ ਦਲ ਦਾ ਬੇੜਾ ਗਰਕ ਵੀ ਇਸ ਵੇਲੇ ਇੱਕ ਮੈਂਬਰ ਉਹਦੀ ਮਜੀਠੀਆ ਦੀ ਘਰ ਵਾਲੀ MLA ਆ, ਦੂਜਾ ਤਾਂ ਇਹ ਆਲੀ ਵੀ ਇਹਨਾਂ ਦੇ ਨਾਲ ਨਹੀਂ, ਤਾਂ ਜਿਹੜਾ ਇੱਕ ਸੁਖ ਸੀ ਸੁਖਵਿੰਦਰ, ਉਹ ਆਮ ਆਦਮੀ ਪਾਰਟੀ ਚਲਾ ਗਿਆ। ਇਸ ਲੈਵਲ ਦੀ ਔਰ ਜਿਸ ਲੈਵਲ ਦੇ ਉੱਤੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਇੱਕ ਅੱਧੀ ਸੀਟ ਨੂੰ ਛੱਡ ਕੇ, ਬਾਕੀ ਹੁਣ ਉਸ ਸਾਰੇ ਤੋਂ ਬਾਅਦ ਜਿਹੜੇ ਉਹ ਚੋਰ ਵੀ ਨਾਲ ਲੱਗੇ ਹੁੰਦੇ ਨੇ, ਉਹ ਵੀ ਉਦੋਂ ਤੱਕ ਹੀ ਹੁੰਦੇ ਨੇ ਜਦੋਂ ਵਾਹਵਾ ਮਾਲ ਮਿਲਦਾ ਹੋਏ, ਚੋਰੀ ਦਾ ਮਾਲ, ਲਾਠੀਆਂ ਦੇ ਗੱਜ਼, ਤੇ ਫਿਰ ਉਹਨਾਂ ਨੇ ਵੀ ਛੱਡਣਾ ਸ਼ੁਰੂ ਕੀਤਾ। ਜਿਵੇਂ ਉਹ ਜਹਾਜ਼ ਜਦੋਂ ਡੁੱਬ ਰਿਹਾ ਹੁੰਦਾ ਹੈ ਤਾਂ ਜਿਵੇਂ ਸਿਆਣੇ ਕਹਿੰਦੇ ਨੇ ਸਭ ਤੋਂ ਪਹਿਲਾਂ ਚੂਹੇ ਦੌੜਦੇ ਨੇ, ਜਦੋਂ ਚੂਹੇ ਬਾਹਰ ਦੌੜਨੇ ਸ਼ੁਰੂ ਹੋਏ ਤੇ ਇਹਨਾਂ ਨੂੰ ਵੀ ਲੱਗਾ ਕਿ ਭਾਈ ਚਲੋ ਹੁਣ ਇੱਕ ਅਖੀਰਲਾ ਯਤਨ ਕਰੋ। ਤੇ ਉਹ ਜਿਹੜਾ ਸਾਰਾ ਇਸ ਨੂੰ ਮੈਂ ਪੂਰੀ ਇਹ ਜਿਹੜੀ ਹੈ ਇਹ ਫਿਕਸ ਮੈਚ ਵਾਂਗ ਮੈਨੂੰ ਤਾਂ, ਕਿਉਂਕਿ ਹਾਲਾਂ ਬਹੁਤ ਸਾਰਿਆਂ ਨੂੰ ਲੱਗਾ ਦੇਖੋ ਜੀ ਤਨਖਾਹੀਆ ਐਲਾਨ ਦਿੱਤਾ ਹੈ ਸੁਖਬੀਰ ਬਾਦਲ ਨੂੰ, ਔਰ ਜਿਹੜੀ
ਸਟੇਟਮੈਂਟ ਉਹਨਾਂ ਨੇ ਅਕਾਲ ਤਖਤ ਦੀ ਫਸੀਲ ਦੇ ਉੱਤੇ ਆ ਕੇ ਦਿੱਤੀ ਗਿਆਨੀ ਰਘਵੀਰ ਸਿੰਘ ਹੋਰਾਂ ਨੇ। ਉਹਨਾਂ ਕਿਹਾ ਕਿ ਜੀ 5 ਸਿੰਘ ਸਾਹਿਬਾਨਾਂ ਦੀ ਸਰਬਸੰਮਤੀ ਨਾਲ ਫੈਸਲਾ ਹੋਇਆ ਹੈ ਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਇਆਂ ਕੁਝ ਅਜਿਹੇ ਫੈਸਲੇ ਲਏ ਜਿਸ ਨਾਲ ਪੰਥਕ ਸਰੂਪ ਦੇ ਅਕਸ ਨੂੰ ਭਾਰੀ ਢਾਹ ਲੱਗੀ। ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪਤਲੀ ਹੋਈ, ਸਿੱਖ ਹਿੱਤਾਂ ਦਾ ਨੁਕਸਾਨ ਹੋਇਆ। ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੇਣ। ਫਿਰ ਉਹਨਾਂ ਕਿਹਾ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ 5 ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹ ਦੀ ਮਾਫੀ ਨਹੀਂ ਮੰਗਦਾ, ਉਨਾ ਚਿਰ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ। ਹੁਣ ਕਈਆਂ ਨੂੰ ਲੱਗਾ ਦੇਖੋ ਜੀ ਕਿੰਨਾ ਵੱਡਾ ਫੈਸਲਾ, ਉਹਨੂੰ ਜਿਹੜਾ ਤਨਖਾਹੀਆ ਬਣਾ ਦਿੱਤਾ। ਹੁਣ ਤੁਸੀਂ ਇਹ ਦੇਖੋ ਕਿ ਵੀ ਇਹੀ ਜਥੇਦਾਰਾਂ ਦਾ ਐਲਾਨ ਹੈ। ਹੁਣ ਗਿਆਨੀ ਰਘਬੀਰ ਸਿੰਘ ਜਿਹੜੇ ਨੇ ਉਹਨਾਂ 5 ਜਥੇਦਾਰਾਂ ਦਾ ਹਿੱਸਾ ਸੀ ਜਿਨ੍ਹਾਂ ਨੇ ਸੌਦਾ ਸਾਧ ਦੇ ਨੂੰ ਦੀ ਜਿਹੜੀ ਹੈ ਉਹਦੇ ਖਿਲਾਫ ਹੁਕਮਨਾਮੇ ਨੂੰ ਵਾਪਸ ਲਿਆ ਸੀ। ਗੁਰਮੁਖ ਸਿੰਘ ਜਿਹੜੇ ਇਸ ਸਿਸਟਮ ਦਾ ਹਿੱਸਾ ਬਣੇ ਉਹ ਨੇ ਜਿਨ੍ਹਾਂ ਨੇ ਕਿਹਾ ਸੀ ਵੀ ਸਾਨੂੰ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਘਰੇ ਸੱਦਿਆ ਸੀ ਔਰ ਕਿਹਾ ਸੀ ਕਿ ਭਾਈ ਇਹਨੂੰ ਕੰਮ ਨੂੰ ਮੁਕਾਓ। ਹੁਣ ਇਹਨਾਂ ਦੇ ਥਾਪੇ ਹੋਏ ਹੀ ਔਰ ਇਹ ਸਾਰੇ ਦੇਖ ਰਹੇ ਸੀ ਅੱਖਾਂ ਸਾਹਮਣੇ। ਇਸ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਜਿਹੜੇ ਮੁੱਖ ਦੋਸ਼ੀਆਂ ਚੋਂ ਸਾਰੇ ਨੇ। ਹੁਣ ਤੁਸੀਂ 10 ਸਾਲ ਦਾ ਲੇਖਾ ਜੋਖਾ ਜੇ ਇਹਨਾਂ ਦਾ ਕਰੋ, ਕੱਲਾ ਇਹ ਨਹੀਂ ਹੈ ਕਿ ਸੌਦਾ ਸਾਧ ਨੂੰ ਮਾਫੀ ਦਿੱਤੀ ਔਰ ਜਿਹੜਾ ਉਹ ਪਹਿਲਾਂ ਜਾਲੀ ਜਿਹੜਾ ਉਹ ਸਾਰਾ ਕੰਮ ਕੀਤਾ। ਕਿੰਨੇ ਐਕਸ਼ਨ ਨੇ ਇਹਨਾਂ ਦੇ, ਪਾਪ ਤਾਂ ਇੰਨੇ ਕੁ ਨੇ, ਇੰਨਾ ਕੁ ਵੱਡਾ ਘੜਾ ਭਰਿਆ ਹੋਇਆ ਹੈ ਕਿ ਭਾਈ ਇਹਨਾਂ ਨੂੰ ਤੁਸੀਂ ਕਿੱਥੋਂ ਸ਼ੁਰੂ ਕਰੋਗੇ ਗੁਨਾਹ ਦੀ ਗਿਣਤੀ ਕਰਨੀ ਤੇ ਕਿੱਥੇ ਮੁਕਾਓਗੇ। ਤੇ ਫੈਸਲਾ ਉਹ ਸੁਣਾ ਰਹੇ ਨੇ ਜਿਹੜੇ ਖੁਦ ਆਪਣੀ ਨੌਕਰੀ ਦੇ ਡਰੋਂ ਜਿਹੜਾ ਨੇ ਉਹ ਜੋ ਕੁਝ ਉਹ ਹੁਕਮ ਹੁੰਦਾ ਰਿਹਾ ਉਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਦੇ ਰਹੇ। ਚਿੱਠੀ ਖੋਲੀ, ਪ੍ਰਧਾਨ ਕੌਣ ਹੈ ਉਹਦਾ ਨਾਂ ਲਿਫਾਫੇ ਚੋਂ ਨਿਕਲਿਆ, ਉਹਨੂੰ ਪ੍ਰਧਾਨ ਬਣਾ ਦਿੱਤਾ। ਔਰ ਇਧਰ ਹਾਲ ਇਹ ਰਿਹਾ ਕਿ ਭਾਈ ਜਿਵੇਂ 1999 ਦੀ 300 ਸਾਲਾ ਖਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਜਥੇਦਾਰ ਰਣਜੀਤ ਸਿੰਘ ਨੂੰ ਸਰਕਟ ਹਾਊਸ 'ਚ ਮੀਟਿੰਗ ਕਰਕੇ ਰਿਮੂਵ ਕੀਤਾ ਗਿਆ। ਤੁਸੀਂ ਇਸ ਸਾਰੇ ਪੀਰੀਅਡ 'ਚ ਉਹ ਪੂਰਨ ਸਿੰਘ ਹੋਏ, ਜੋਗਿੰਦਰ ਸਿੰਘ ਵੇਦਾਂਤੀ ਹੋਣ, ਗੁਰਬਚਨ ਸਿੰਘ ਹੋਏ ਜਾਂ ਇਹ ਨਵੇਂ ਥਾਪਿਆਂ ਦੀ ਜਾਂ ਦੂਜੀ ਲਾਈਨ ਜਾਂ ਈਵਨ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ, ਲੇਕਿਨ ਇੱਥੇ 3 ਸਾਲ ਕੇ 2 ਸਾਲ 2-2.5 ਸਾਲ ਐਕਟਿੰਗ ਜਥੇਦਾਰ ਰਹੇ, ਐਕਟਿੰਗ ਵੀ ਸਭ ਤੋਂ ਕਰਵਾਈ, ਫੈਸਲੇ ਉਹੀ ਕੀਤੇ। ਔਰ ਬਿਲਕੁਲ ਜਿਵੇਂ ਅਸੀਂ ਅੰਗਰੇਜ਼ੀ ਰਾਜ ਦੇ ਵੇਲੇ ਇਹ ਕਹਿੰਦੇ ਸੀ ਕਿ ਜੀ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸਿਰੋਪਾਓ ਵੀ ਦਿੱਤਾ ਤੇ ਡਾਇਰ ਨੂੰ ਕਿਹਾ ਵੀ ਕੋਈ ਨਹੀਂ ਤੂੰ ਭਾਵੇਂ ਸਿਗਰਟਾਂ ਪੀ ਜਾ ਤੇ ਤੂੰ ਅੱਜ ਤੋਂ ਸਿੱਖ ਬਣ ਗਿਆ, ਔਰ ਇਸ ਕਿਸਮ ਦਾ ਕੀਤਾ। ਲੇਕਿਨ ਪੰਥ ਨੇ ਉਸ ਸਾਰੇ ਨੂੰ ਸਮਝਿਆ ਔਰ ਵਿਦਨ 1 ਈਅਰ 1920 ਚ ਅਸੀਂ ਦੇਖਦੇ ਹਾਂ ਅਕਾਲੀ ਦਲ ਦੀ ਸਥਾਪਨਾ ਹੁੰਦੀ ਹੈ, ਸ਼੍ਰੋਮਣੀ ਕਮੇਟੀ ਔਰ ਅਕਾਲੀ ਲਹਿਰ ਸ਼ੁਰੂ ਹੁੰਦੀ ਹੈ। ਹੁਣ ਇਹੀ ਪਾਰਟ ਹੁਣ ਇਸ ਸਾਰੇ ਚੋਂ ਕੋਈ ਕੱਢਣ ਪਾਉਣ ਨੂੰ ਨਹੀਂ ਹੋਣਾ। ਇਹ ਮੇਰਾ ਆਪਣਾ ਤਜ਼ੀਆ ਹੈ, ਮੈਂ ਗਲਤ ਵੀ ਹੋ ਸਕਦਾ ਔਰ ਕਾਸ਼ ਮੈਂ ਗਲਤ ਸਾਬਤ ਹੋਵਾਂ, ਪਰ ਮੈਨੂੰ ਇਹ ਲੱਗਦਾ ਹੈ ਜਦੋਂ ਤੁਸੀਂ ਜਿਵੇਂ ਅਸੀਂ ਕਿਸੇ ਸਿਚੁਏਸ਼ਨ ਬਾਰੇ ਕਹਿੰਦੇ ਹਾਂ ਕਿ ਵੀ ਤੁਸੀਂ ਕਿਰਦਾਰ ਦੇਖ ਰਹੇ ਹੁੰਦੇ ਹੋ, ਉਹਨਾਂ ਲੋਕਾਂ ਨੂੰ ਦੇਖ ਰਹੇ ਹੁੰਦੇ ਹੋ ਜਿਹੜੇ ਮੁਲਾਜ਼ਮ ਦੇ ਤੌਰ ਤੇ ਰੱਖੇ ਗਏ, ਜਿਨ੍ਹਾਂ ਦਾ ਬਾਦਲ ਸਾਹਿਬ ਤੇ ਟੋੜਾ ਸਾਹਿਬ ਤੇ ਫਲਾਣੇ ਸਾਹਿਬ ਇਹ ਕਰਦੇ ਆ, ਜਿਨ੍ਹਾਂ ਦੇ ਮੂੰਹ ਦਾ ਸਲਾਈਵਾ ਸੁੱਕ ਜਾਂਦਾ। ਹੁਣ ਉਹਨਾਂ ਤੋਂ ਤੁਸੀਂ ਇਹ ਠੀਕ ਹੈ ਵੀ ਇਸ ਵੇਲੇ ਬਿਲਕੁਲ ਜਿਲਚ ਚ ਗੱਲ ਹੋਈ ਹੈ ਔਰ ਇਹਨਾਂ ਦੇ ਪੱਲੇ ਕੁਛ ਨਹੀਂ ਰਿਹਾ ਔਰ ਉਹਨਾਂ 'ਚ ਉਹ ਮੁੜ ਕੇ ਉਹਨਾਂ ਨੂੰ ਆਕਸੀਜਨ ਦੇਣ ਦੀ ਕੋਸ਼ਿਸ਼ ਹੈ, ਪਰ ਇਸ ਦੇ ਨਾਲ ਗੱਲ ਚੱਲਣੀ ਨਹੀਂ ਹੈ। ਔਰ ਕੀ ਹੋਏਗਾ 15 ਦਿਨ ਦਾ ਦੇ ਕੇ ਜੀ ਤਨਖਾਹੀਆ ਤੇ ਫਲਾਣਾ ਇਸ ਕਿਸਮ ਦੇ ਪਹਿਲਾਂ ਕਿਹੜਾ ਜਿਨ੍ਹਾਂ ਨੇ ਪੂਰਾ ਬੇੜਾ ਗਰਕ ਕੀਤਾ ਉਹ ਸੁਰਜੀਤ ਸਿੰਘ ਬਰਨਾਲਾ ਹੋਏ, ਬੂਟਾ ਸਿੰਘ ਹੋਏ, ਇੱਕ ਸਟੇਜ ਤੇ ਗਿਆਨੀ ਜ਼ੈਲ ਸਿੰਘ ਨੂੰ ਵੀ ਤਨਖਾਹੀਆ ਐਲਾਨਿਆ ਸੀ, ਫਿਰ ਕਿਵੇਂ
ਉਹ ਸਾਰਾ ਪਾਰਟ ਹੋਇਆ, ਔਰ ਉਸ ਤੋਂ ਪਹਿਲੀ ਟ੍ਰੈਡੀਸ਼ਨ ਦੇ ਵਿੱਚ ਕਿੰਨਾ ਕੁਛ ਰਿਹਾ। ਲੇਕਿਨ ਇਹ ਸਾਰਾ, ਔਰ ਮੈਂ ਇਸ ਸਿਸਟਮ 'ਚ ਨਹੀਂ ਜਾਵਾਂਗਾ ਕਿ ਭਾਈ ਇਹ ਜਿਹੜਾ ਤਨਖਾਹੀਏ ਦਾ ਕਾਨਸੈਪਟ ਕੀ ਹੈ ਜਾਂ ਇਸ ਨਾਲ ਕੀ ਜੁੜਿਆ ਹੋਇਆ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇਹਨਾਂ ਦੀ ਪੋਲੀਟੀਕਲ ਰੀਹੈਬਿਲਿਟੇਸ਼ਨ ਦੇ ਲਈ ਸੁਖਬੀਰ ਬਾਦਲ ਦੀ ਲਾਸਟ ਅਟੈਂਪਟ ਹੈ। ਔਰ ਇਸ ਚੋਂ ਕੁਛ ਵੀ ਕੱਢਣ ਪਾਉਣ ਨੂੰ ਨਹੀਂ ਹੋਣਾ। ਉਸ ਜ਼ਮਾਨੇ 'ਚ ਵੀ ਇਵੇਂ ਹੀ ਹੁੰਦਾ ਸੀ ਜੀ, ਗਲ 'ਚ ਇਹਦੇ ਤਖਤੀ ਪਾ ਦਿਓ, ਮੈਂ ਹਉ ਪਾਪੀ ਤੂੰ ਬਖਸ਼ਣਹਾਰ, ਉਹਦੇ ਬਰਨਾਲੇ ਦੇ ਗਲ 'ਚ ਪਾ ਦਿੱਤੀ ਸੀ। ਉਹਨੂੰ ਪਤਾ ਨਹੀਂ, ਇਹ ਨਹੀਂ ਉਹਦੀ ਬੂਟਾ ਸਿੰਘ ਦੇ ਪਾਈ ਸੀ, ਬਰਨਾਲੇ ਨੂੰ ਥਮਲੇ ਨਾਲ ਬੰਨ੍ਹ ਦਿੱਤਾ ਸੀ। ਇਸ ਕਿਸਮ ਦੀਆਂ ਨੌਟੰਕੀਆਂ, ਔਰ ਉਹ ਕਰਨ ਵਾਲੇ ਅੱਜ ਕਿੱਥੇ ਨੇ, ਉਹ ਵੀ ਤੇ ਇਹ ਵੀ। ਸੋ ਇਹਦੇ 'ਚੋਂ ਮੈਨੂੰ ਨਹੀਂ ਲੱਗਦਾ ਕਿ ਭਾਈ ਕੋਈ ਵੀ ਇਸ 'ਚੋਂ ਕੋਈ ਇਸ ਕਿਸਮ ਦੀ ਗੱਲ ਨਿਕਲੇ। ਜਿਵੇਂ ਸਾਡਾ ਇੱਕ ਤਬਕਾ ਮੈਂ ਦੇਖ ਰਿਹਾ ਸੀ, ਹੋਪਫੁਲ ਸੀ ਕਿ ਜੀ ਉਹਨਾਂ ਨੇ ਫੈਸਲਾ ਸੁਣਾ ਦਿੱਤਾ, ਕੁਛ ਨਹੀਂ ਹੋਣਾ। ਇਹ ਉਸ ਕਿਸਮ ਦਾ ਹੀ ਜਿਹੜਾ ਇੱਕ ਡਰਾਮੇਬਾਜ਼ੀ, ਔਰ ਦੂਜੀ ਇਹ ਵੀ ਕਈਆਂ ਦਾ ਆ ਰਿਹਾ ਜੀ ਇਹਨਾਂ ਨੂੰ 5 ਸਾਲ ਲਈ ਪਾਬੰਦੀ ਲਾ ਦਿਓ, ਇਹਨਾਂ ਤੇ ਸਿਆਸੀ ਐਕਟੀਵਿਟੀਜ਼ ਦੇ ਦੂਸਰਿਆਂ ਤੇ ਲਾ ਦਿਓ। ਇਹ ਤੁਸੀਂ ਜਿਸ ਕਿਸਮ ਦੇ ਲੋਕ ਨੇ, ਇਹਨਾਂ 'ਚੋਂ ਕਿਸੇ 'ਚ ਕੋਈ ਪਛਤਾਤਾਪ ਤਾਂ ਦੂਰ ਦੀ ਗੱਲ, ਇਹਨਾਂ ਨੇ ਤਾਂ ਸਿੱਖੀ ਇੰਸਟੀਟਿਊਸ਼ਨਸ ਨੂੰ, ਬਾਦਲ ਟੱਬਰ ਬਾਰੇ ਤਾਂ ਮੇਰੀ ਇਹ ਇੱਕ ਬਲੈਂਕਟ ਸਟੇਟਮੈਂਟ ਹੈ ਕਿ ਭਾਈ ਸਿੱਖ ਇਤਿਹਾਸ 5.5 ਸਦੀਆਂ ਦਾ, 556 ਸਾਲਾਂ ਦਾ ਜੇ ਦੇਖ ਲਈਏ, ਬਹੁਤੇ ਟ੍ਰੇਟਰਸ ਦੀ ਲਿਸਟ ਹੈ, ਤੁਸੀਂ 20ਵੀਂ ਸਦੀ ਦੇ ਗਿਣਾ ਸਕਦੇ ਹੋ, 18ਵੀਂ ਸਦੀ ਤੋਂ ਗਿਣਾ ਸਕਦੇ ਹੋ। ਜਿੰਨਾ ਨੁਕਸਾਨ ਇਸ ਬਾਦਲ ਕੋੜਮੇ ਨੇ ਸਿੱਖੀ ਦਾ, ਸਿੱਖ ਇੰਸਟੀਟਿਊਸ਼ਨਸ ਦਾ ਕੀਤਾ ਹੈ, ਇਹਨਾਂ 5.5 ਸਦੀਆਂ 'ਚ ਕਿਸੇ ਨੇ ਵੀ ਇਸ ਕਦਰ ਜਿਹੜਾ ਹੈ ਉਹ ਨੁਕਸਾਨ ਨਹੀਂ ਕੀਤਾ। ਸੋ ਇਸ ਕਿਸਮ ਦੇ ਲੋਕਾਂ ਦੀ ਕੀ ਸਜ਼ਾ ਹੈ ਮੈਂ ਇਸ ਪਲੇਟਫਾਰਮ ਤੋਂ ਕਹਿ ਨਹੀਂ ਸਕਦਾ, ਪਰ ਇਹ ਘੱਟੋ ਘੱਟ ਕਿਸੇ ਵੀ ਐਂਗਲ ਤੋਂ ਕਿਹੜੀ ਮਾਫੀ ਤੇ ਕਿਹੜੀ ਇਹਨਾਂ ਨੂੰ ਜਿਹੜਾ ਤੁਸੀਂ ਕਿਸੇ ਮੁੱਖ ਧਾਰਾ ਦੇ ਵਿੱਚ ਵਾਪਸ ਦੇਖ ਸਕਦੇ ਹੋ, ਪਰ ਹੋਏਗੀ ਇਹ ਸਾਰੀ ਨੂਰਾ ਕੁਸ਼ਤੀ ਵਾਂਗ ਹੀ। ਔਰ ਆਉਣ ਵਾਲੇ ਪੀਰੀਅਡ 'ਚ ਇੱਕ ਵਾਰ ਫਿਰ ਆਪਣਿਆਂ 'ਚੋਂ ਜਿਹੜੇ ਇਸ ਸਾਰੇ 'ਚੋਂ ਜਿਹਨਾਂ ਨੂੰ ਲੱਗਦਾ ਦੇਖੋ ਜੀ ਤਨਖਾਹੀਆ ਬਣਾ ਦਿੱਤਾ, ਹੁਣ ਇਹ ਹੋ ਜਾਏਗਾ, ਨਿਰਾਸ਼ਤਾ ਤੋਂ ਬਿਨਾਂ ਇਹਦੇ ਚੋਂ ਕੁਛ ਨਹੀਂ ਨਿਕਲਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ
ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣੇ ਦੀ ਬੀਬੀ ਪਹਿਲਵਾਨ ਵਿਨੇਸ਼ ਫੋਗਟ ਨੇ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਦੀਦਾਰ ਕੀਤੇ ਹੈ। ਉਹਨਾਂ ਦਾ ਜਿਹੜਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ। ਸੋ ਵਿਨੇਸ਼ ਫੋਗਟ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੇਰਾ ਸੁਪਨਾ ਸੀ ਕਿ ਵਾਹਿਗੁਰੂ ਮੈਨੂੰ ਇੱਥੇ ਬੁਲਾਵੇ ਤੇ ਤਾਕਤ ਦੇਵੇ। ਸੋ ਇੱਥੇ ਆ ਕੇ ਮੈਨੂੰ ਬਹੁਤ ਪੋਜ਼ਿਟਿਵ ਫੀਲਿੰਗ ਆ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਸਮਝਦੇ ਹਾਂ ਵੀ ਜਿਹੜੇ ਤੋਂ ਅਸੀਂ ਸਿੱਖ ਦੇ ਕਰੈਕਟਰਿਸਟਿਕਸ ਬਿਆਨਦੇ ਹਾਂ ਜਾਂ ਸਿੱਖ ਕੌਮ ਦੀ ਐਜ਼ ਏ ਨੇਸ਼ਨ ਪਛਾਣ ਦੀ ਗੱਲ ਕਰਦੇ ਹਾਂ, ਤੇ ਸਿੱਖੀ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਦਾ ਨਾਂ ਹੈ। ਸਿੱਖੀ ਜ਼ਾਲਮ ਨੂੰ ਵੰਗਾਰਨ ਦਾ ਨਾਂ ਹੈ। ਸਿੱਖੀ ਇਨਵਿੰਸੀਬਲ ਅਨਕੰਕਰੇਬਲ ਸਪਿਰਿਟ ਦਾ ਨਾਂ ਹੈ। ਸਿੱਖੀ ਇਨਸਾਨੀਅਤ ਨੂੰ ਪਿਆਰ ਕਰਨ ਦਾ ਨਾਂ ਹੈ। ਸਿੱਖੀ ਜਿਹਦੇ ਨਾਲ ਵੀ ਧੱਕਾ ਹੋ ਰਿਹਾ ਉਹਦੇ ਨਾਲ ਖਲੋਣ ਦਾ ਨਾਂ ਹੈ। ਬਿਲਕੁਲ। ਔਰ ਇਸ ਦੇ ਜੇ ਅਸੀਂ ਨਜ਼ਰੀਏ ਤੋਂ ਦੇਖੀਏ ਤਾਂ ਫਿਰ ਬੀਬੀ ਵਿਨੇਸ਼ ਫੋਗਾਟ ਉਹ ਸਾਡੀ ਇੱਕ ਹੀਰੋਇਨ ਹੈ। ਮੈਨੂੰ ਸ਼ੁਰੂ ਤੋਂ ਹੀ ਇਸ ਬੀਬੀ ਦੇ ਨਾਲ ਔਰ ਇਸ ਦੇ ਜਿਹੜੇ 3-4 ਕਲੋਜ਼ ਉਹਨਾਂ ਦੇ ਵਿੱਚ ਪੂਨੀਆ ਔਰ ਸਾਕਸ਼ੀ ਮਲਕ ਔਰ ਦੂਜੇ ਜਿਨ੍ਹਾਂ ਨੇ ਚੈਲੰਜ ਕੀਤਾ ਰੈਸਲਿੰਗ ਫੈਡਰੇਸ਼ਨ ਦਾ ਜਿਹੜਾ ਕਾਮੀ ਕੁੱਤਾ ਬ੍ਰਿਜ ਭੂਸ਼ਣ, ਜਿਹੜਾ ਮੋਦੀ ਦਾ ਯਾਰ, ਜਿਹੜਾ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਕਹਿੰਦਾ, ਔਰ ਜਿਸ ਨੂੰ ਇਹਨਾਂ ਨੇ ਚੈਲੰਜ ਕੀਤਾ ਕਿ ਭਾਈ ਇਸ ਨੇ ਕਿਵੇਂ ਜਿਹੜੀਆਂ ਟ੍ਰਿਪਸ ਬਾਹਰ ਲੱਗਦੀਆਂ ਨੇ ਉਸ ਦੌਰਾਨ ਯੌਨ ਸ਼ੋਸ਼ਣ ਕੀਤਾ, ਕਿਵੇਂ ਸਾਰੀ ਭਾਰਤ ਦੀ ਹਕੂਮਤ, ਉਹਨਾਂ ਦਾ ਗੋਦੀ ਮੀਡੀਆ, ਉਹ ਸਾਰੇ ਜਿਹੜੇ ਨੇ ਉਸ ਦੇ ਨਾਲ ਖਲੋਤੇ ਰਹੇ ਬ੍ਰਿਜ ਭੂਸ਼ਣ ਦੇ। ਅਜੇ ਵੀ ਬੇਸ਼ੱਕ ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਇਹਦੇ ਖਿਲਾਫ ਰਿਪੋਰਟ ਵੀ ਦਰਜ ਹੋਈ, ਪਰ ਅਜੇ ਵੀ ਆ 2 ਦਿਨ ਪਹਿਲਾਂ ਹੀ ਸੀ ਕਿ ਜੀ ਉਹਨੇ ਕਿਹਾ ਜੀ ਇਹਨੂੰ ਕੈਂਸਲ ਕਰੋ FIR ਨੂੰ। ਔਰ ਦੂਜੇ ਉਹੀ ਮੋਦੀ ਵਰਗਾ ਬੰਦਾ ਜਿਹੜਾ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਜਦੋਂ ਮੈਡਲ ਜਿੱਤ ਕੇ ਗਈਆਂ ਨੇ ਪਿਛਲੇ ਓਲੰਪਿਕ ਵੇਲੇ, ਸ਼ਾਇਦ ਸਿਲਵਰ ਮੈਡਲ ਸੀ ਜਾਂ ਬ੍ਰੌਂਜ਼ ਮੈਡਲ, ਸਿਲਵਰ ਸੀ, ਔਰ ਲੰਚ ਦੇ ਉੱਤੇ ਸੱਦਿਆ ਬੇਟੀਆਂ ਇਹ ਉਹ, ਲੇਕਿਨ ਕਿਵੇਂ ਇਹਨਾਂ ਬੱਚੀਆਂ ਨੂੰ ਰੋਲਿਆ ਗਿਆ, ਕਿਵੇਂ ਇਹਨਾਂ ਦੇ ਨਾਲ ਜੰਤਰ ਮੰਤਰ ਰੋਡ ਦੇ ਉੱਤੇ, ਕਿਵੇਂ ਇਹਨਾਂ ਦੇ ਨਾਲ ਬਦਸਲੂਕ ਸੜਕਾਂ ਦੇ ਉੱਤੇ ਘੜੀਸਿਆ ਗਿਆ। ਇਹਨਾਂ ਨੇ ਪੂਰੀ ਜਿਹੜੀ ਆ ਜਿਹਨੂੰ ਹਾਲ ਦਵਾਈ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ, ਫਿਰ ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਮੈਡਲ ਜਿਹੜੇ ਨੇ ਉਹ ਸਾਰੇ ਗੰਗਾ 'ਚ ਸੁੱਟ ਦੇਣੇ ਨੇ ਔਰ ਦੂਜੇ ਬਹੁਤ ਕੁਛ ਉਹਨਾਂ, ਲੇਕਿਨ ਫਾਈਨਲੀ ਉੱਥੋਂ ਉਹਨਾਂ ਨੂੰ ਜਿਹੜਾ ਉਹ ਖੇੜਿਆ ਗਿਆ ਔਰ ਬੇਸ਼ੱਕ ਉਹਨਾਂ ਨੇ ਕੇਸ ਕੂਸ ਰਜਿਸਟਰ ਹੋ ਗਿਆ। ਲੇਕਿਨ ਇੰਨੇ ਦਬਾਅ, ਇੰਨੇ ਪ੍ਰੈਸ਼ਰ ਦੇ ਬਾਵਜੂਦ ਜਿਵੇਂ ਇਹਨੇ ਵਿਨੇਸ਼ ਫੋਗਾਟ ਨੇ ਆਪਣੇ ਆਪ ਨੂੰ ਫਿਰ ਤਿਆਰ ਕੀਤਾ ਓਲੰਪਿਕ ਦੇ ਲਈ, ਔਰ ਇਹ ਜਿਹੜਾ ਲੇਟੈਸਟ ਪੈਰਿਸ ਦੇ ਵਿੱਚ ਓਲੰਪਿਕ ਹੋਇਆ ਉਹਦੇ 'ਚ ਸਿਰਫ 100 ਗ੍ਰਾਮ weight ਜਿਹੜਾ ਕਿ ਵਿਦਨ 24 ਆਵਰਸ, ਜਿਹਦੇ ਲਈ ਇੱਕ ਸਾਜ਼ਿਸ਼ ਔਰ ਉਹ ਸਾਰੇ ਦੇ ਨਾਲ ਵੀ ਉਹਨੂੰ ਜੋੜ ਕੇ ਦੇਖਿਆ ਜਾ ਰਿਹਾ। ਮੇਰੇ ਸਾਹਮਣੇ ਫੈਕਟ ਨਹੀਂ ਨੇ ਕੀ ਹੈ, ਲੇਕਿਨ ਮੈਂ ਵਿਲ ਦੀ ਗੱਲ ਕਰਦਾ। ਜਦੋਂ ਅਸੀਂ ਸਿੱਖ ਕਰੈਕਟਰ ਬਿਆਨਦੇ हैं ਤੇ ਵਿਲ ਟੂ ਫਾਈਟ, ਬਿਲਕੁਲ, ਔਰ ਇਹ ਕਿ ਭਾਈ ਅਤ ਹੀ ਰਣ ਮੇ ਤਬ ਜੂਝ ਮਰੋਂ ਦੀ ਸਪਿਰਿਟ ਜਿਹੜੀ ਹੈ ਕਿ ਗਿਵ ਅਪ ਨਹੀਂ ਕਰਨਾ, ਤੁਰਨਾ ਨਿਸ਼ਚੈ ਕਰ ਆਪਣੀ ਜੀਤ ਕਰੋ ਹੈ ਕਿ ਬਈ ਇਸ ਦੇ ਉੱਤੇ ਡਿਟਰਮੀਨੇਸ਼ਨ ਹੈ ਕਿ ਅਸੀਂ ਜਿੱਤਣਾ। ਹੁਣ ਇਸ ਬੀਬੀ ਨੇ ਜ਼ੁਲਮ ਨੂੰ ਚੈਲੰਜ ਕਰਨ ਵੇਲੇ ਵੀ ਉਹ ਸਪਿਰਿਟ ਦਿਖਾਈ, ਔਰ ਈਵਨ ਜਦੋਂ ਉਹ ਵਾਪਸ ਆਉਂਦੀ ਹੈ ਦਿੱਲੀ 'ਚ ਉਹ ਸਾਰਾ ਡਰਾਮਾ ਸਵਾਗਤ ਦਾ ਤੇ ਇਹ ਉਹ ਹੁੰਦਾ ਤੇ ਉਦੋਂ ਵੀ ਉਹ ਕਹਿੰਦੀ ਹੈ ਕਿ ਮੈਂ ਕੇਸ ਕੋਰਟ ਦੇ ਵਿੱਚ ਲੜਾਂਗੇ, ਇਹਨੂੰ ਸਜ਼ਾ ਦਿਵਾ ਕੇ ਰਹਿਣਾ ਜੋ ਇਹਨੇ ਕੀਤਾ। ਹਾਲਾਂ ਉਹਨੂੰ ਇਸ ਵਾਰ ਉਹਨੂੰ ਬ੍ਰਿਜ ਭੂਸ਼ਣ ਨੂੰ MP ਦੀ ਟਿਕਟ ਨਹੀਂ ਦਿੱਤੀ ਗਈ, ਉਹਦੇ ਮੁੰਡੇ ਨੂੰ ਦੇ ਦਿੱਤੀ ਹੈ, ਪਰ ਉਸੇ ਤਰ੍ਹਾਂ
ਉਹਨੂੰ ਨਵਾਜਿਆ ਜਾ ਰਿਹਾ। ਜੀ। ਔਰ ਜਿਵੇਂ ਬੀਬੀ ਵਿਨੇਸ਼ ਫੋਗਾਟ ਨੇ ਉੱਥੇ ਆਪਣੀ ਤਾਕਤ ਦਾ ਔਰ ਸੈਮਾਈ ਫਾਈਨਲ 'ਚ ਉਹਨੇ ਜਿਹਨੂੰ ਡਿਫੀਟ ਕੀਤਾ ਜਾਪਾਨ ਦੀ ਜਾਂ ਚੀਨ ਦੀ, ਜਿਹਨੇ 80 ਕੁਸ਼ਤੀਆਂ ਲੜੀਆਂ ਹੋਈਆਂ ਸੀ, ਕੋਈ ਲੂਜ਼ ਨਹੀਂ ਸੀ ਕੀਤੀ, ਔਰ ਅਖੀਰਲੀ ਜਿਹਦੇ 'ਚ ਸਰਟਨ ਨਜ਼ਰ ਆ ਰਿਹਾ ਸੀ ਜਿਵੇਂ ਤੁਹਾਡੇ ਸਾਹਮਣੇ ਗੋਲਡ ਮੈਡਲ ਪਿਆ ਹੁੰਦਾ ਹੈ, ਪਰ ਇਹੀ ਨਹੀਂ ਕਿ ਵੀ ਉਹ ਕੋਈ ਮੈਡਲ ਨਹੀਂ ਲੈ ਸਕੀ, ਹਾਲਾਂ ਉਹਦੀ ਅਪੀਲ ਉੱਪਰਲੇ ਕੋਰਟ 'ਚ ਹੈਗੀ ਹੈ, ਪਰ ਉਹ ਡਿਸਕੁਆਲੀਫਾਈ ਹੋਈ 100 ਗ੍ਰਾਮ weight ਕਰ। ਔਰ ਉਸ ਨੇ ਫਿਰ ਜਿਸ ਕਿਸਮ ਦਾ ਆਪਣੀ ਮਾਂ ਨੂੰ, ਕਿਉਂਕਿ ਬਹੁਤ ਹੀ ਛੋਟੀ ਸੀ ਜਦੋਂ ਪਿਓ ਕੈਂਸਰ ਨਾਲ ਮਰ ਗਿਆ, ਮਾਂ ਨੇ ਪਰਵਰਿਸ਼ ਕੀਤੀ, ਔਰ ਕਿਸ ਕਿਸਮ ਦੀ ਡਿਟਰਮੀਨੇਸ਼ਨ ਦੇ ਨਾਲ ਉਹ ਮੈਦਾਨ ਦੇ ਵਿੱਚ ਉਤਰੀ। ਉਸ ਕਿਸਮ ਦੇ ਉੱਤੇ ਗੁੰਡਿਆਂ ਨੂੰ ਉਹਨਾਂ ਦੇ ਸਾਹਮਣੇ ਖਲੋਣਾ ਇਹ ਕੋਈ ਸੌਖੀ ਗੱਲ ਨਹੀਂ ਸੀ। ਤੇ ਕਿਵੇਂ ਉਹਨੇ ਫਿਰ ਆਪਣੀ ਜਿਹੜੀ ਹੈ ਉਸ 올림픽 ਦੇ ਵਿੱਚ ਵੀ, ਉਸ ਰਿੰਗ ਦੇ ਵਿੱਚ ਵੀ ਜੋ ਆਪਣਾ ਡਿਟਰਮੀਨੇਸ਼ਨ ਦਾ ਮੁਜ਼ਾਹਰਾ ਕੀਤਾ, ਔਰ ਉਸ ਸਾਰੇ ਪੀਰੀਅਡ ਦੇ ਵਿੱਚ ਮੈਂ ਸਮਝਦਾ ਹਾਂ ਵੀ ਕੱਲਾ ਮੈਂ ਤਾਂ ਸ਼ਾਇਦ ਸ਼ੁਰੂ ਤੋਂ ਹੀ ਐਡਮਾਇਰ ਕਰ ਰਿਹਾ ਸੀ, ਕਿਉਂਕਿ ਮੈਨੂੰ ਤਾਂ ਇਹ ਜਿਹੜੀ ਚੈਲੰਜਿੰਗ ਔਰ ਡਿਫਾਈਂਟ ਸਪਿਰਿਟ ਵਾਲੇ ਜਿਹੜੇ ਨੇ ਉਹ ਆਪਣੇ ਕੁਨਬੇ ਦੇ ਹੀ ਲੱਗਦੇ ਨੇ। ਮੈਨੂੰ ਲੱਗਦਾ ਵੀ ਇਹ ਸਾਡੇ ਹੀ ਨੇ। ਇਹ ਕੋਈ ਜਦੋਂ ਅਸੀਂ ਵਾਲਟ ਵਿਟਮਨ ਦੀ ਗੱਲ ਕਰਦੇ ਹਾਂ, ਅਮਰੀਕਾ ਦਾ ਇੱਕ ਬੜਾ ਫਿਲਾਸਫਰ ਪ੍ਰੋਫੈਸਰ ਹਾਲਾਂ ਵਾਲਟ ਵਿਟਮਨ ਕਦੇ ਪੰਜਾਬ ਨਹੀਂ ਆਇਆ, ਕਦੇ ਗੁਰੂ ਨਾਨਕ ਸਾਹਿਬ ਬਾਰੇ ਉਹਨੇ ਪੜ੍ਹਿਆ ਨਹੀਂ ਹੋਣਾ, ਤੇ ਉਹਨੂੰ ਵਾਲਟ ਵਿਟਮਨ ਨੂੰ ਪ੍ਰੋਫੈਸਰ ਪੂਰਨ ਸਿੰਘ ਜਦੋਂ ਲਿਖਦੇ ਸੀ ਕਹਿੰਦੇ ਸੀ ਗੁਰੂ ਨਾਨਕ ਦਾ ਸਿੱਖ ਹੈ। ਤੇ ਮੈਨੂੰ ਵੀ ਇਹ ਲੱਗਦਾ ਇਸੇ ਤਰ੍ਹਾਂ ਇਹ ਇੱਕ ਸਪਿਰਿਟ ਹੈ ਗੁਰੂ ਨਾਨਕ ਦਾ ਸਿੱਖ। ਪ੍ਰੋਫੈਸਰ ਪੂਰਨ ਸਿੰਘ ਨੂੰ ਰਾਂਝਾ ਵੀ ਗੁਰੂ ਨਾਨਕ ਦਾ ਸਿੱਖ ਲੱਗਦਾ ਸੀ ਉਦੋਂ, ਜਦੋਂ ਉਹ ਕਹਿੰਦੇ ਕਿ ਭਾਈ ਉਹ ਚੜ ਗਿਆ ਗੋਰਖਨਾਥ ਦੇ ਟਿੱਲੇ ਤੇ ਉਹਨੇ ਜੋਗ ਲੈ ਲਿਆ, ਉਹਦੇ ਕੰਨ ਪਾੜ ਦਿੱਤੇ, ਤੇ ਉਹ ਜਿਹੜਾ ਹੁਣ ਗੋਰਖਨਾਥ ਹੈ ਉਹਨੂੰ ਕਹਿੰਦਾ ਕਿ ਵੀ ਹੁਣ ਤੂੰ ਜੋਗ ਲੈ ਲਿਆ, ਕਿਸੇ ਔਰਤ ਵੱਲ ਨਹੀਂ ਤੱਕਣਾ ਹੈ, ਕੋਈ ਇਹਨੂੰ ਉਹ ਤੇਰੇ ਲਈ ਮਾਂ ਹੈ ਤੇ ਫਲਾਣਾ ਹੈ। ਉਹ ਕਹਿੰਦਾ ਇਹ ਮੈਂ ਤਾਂ ਲਿਆ, ਮੈਂ ਤਾਂ ਜਾਣਾ ਹੀ ਹੀਰ ਨੂੰ ਮਿਲਣਾ। ਉਹਨੇ ਕਿਹਾ ਹੁਣ ਮੇਰੇ ਕੰਨ ਜਿਹੜੇ ਤੂੰ ਪਾੜੇ ਨੇ ਜਾਂ ਤਾਂ ਵਾਪਸ। ਉਹ ਕਹਿੰਦਾ ਤੂੰ ਤਾਂ ਜੋਗ ਦੇ ਹੱਕਦਾਰ ਹੀ ਨਹੀਂ। ਸੋ ਪ੍ਰੋਫੈਸਰ ਪੂਰਨ ਸਿੰਘ ਦਾ ਰਾਈਟ ਅਪ ਹੈ ਜਿਹਦੇ 'ਚ ਕਹਿੰਦਾ ਵੀ ਜਿਹੜਾ ਗੋਰਖਨਾਥ ਹੈ ਗੁਰੂ ਨਾਨਕ ਦੇ ਸਿੱਖ ਨੂੰ ਹੱਥ ਪਾ ਡਾਢਾ ਪਛਤਾਇਆ। ਹੁਣ ਜਿਹੜੀ ਉਹ ਡਿਫਾਈਂਸ ਹੈ ਕਿ ਜਿਹੜਾ, ਔਰ ਫਿਰ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੇ ਪਾਣੀਆਂ ਦੀ ਔਰ ਉਸ ਡਿਫਾਈਂਸ ਦੀ ਗੱਲ ਕਰਦੇ ਨੇ। ਸੋ ਮੈਨੂੰ ਜਦੋਂ ਮੈਂ ਇਹ ਵਿਨੇਸ਼ ਫੋਗਾਟ ਦੀ ਗੱਲ, ਉਦੋਂ ਮੈਨੂੰ ਨਹੀਂ ਸੀ ਪਤਾ ਵੀ ਇਹਦੀ ਦਾਦੀ ਦਾ ਨਾਂ ਦਇਆ ਕੌਰ ਹੈ, ਔਰ ਇਹ ਜਿਵੇਂ ਭਾਈ ਮਨੋਜ ਸਿੰਘ ਦੂਹਨ ਜਿਨ੍ਹਾਂ ਦਾ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਕਿ ਜਾਟ ਰਿਜ਼ਰਵੇਸ਼ਨ ਐਜੀਟੇਸ਼ਨ ਦੇ ਵੇਲੇ ਜੇਲ੍ਹ 'ਚ ਰਹੇ, ਉੱਥੇ ਉਹਨਾਂ ਨੇ ਸਿੱਖ ਧਰਮ ਬਾਰੇ ਪੜ੍ਹਿਆ, ਫਿਰ ਉਹਨਾਂ ਨੂੰ ਰਿਅਲਾਈਜ਼ ਹੋਇਆ ਵੀ ਸਾਡਾ ਵਿਰਸਾ, ਸਾਨੂੰ ਤਾਂ ਇਹ ਦਿਆਨੰਦ ਆਰੀਆ ਸਮਾਜੀ ਨੇ ਆ ਕੇ ਸਾਡੇ ਜਾਟਾਂ ਨੂੰ ਕਿੱਧਰ ਆਰੀਆ ਸਮਾਜ ਵੱਲ ਤੋੜ ਦਿੱਤਾ ਵੀ ਸਾਡੀ ਤਾਂ ਸਾਂਝ ਹੀ ਸਿੱਖਾਂ ਨਾਲ। ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਜ਼ਬਰਦਸਤ ਗੱਲ ਕਹੀ, ਹੁਣ ਹਰਿਆਣੇ ਦੀਆਂ ਖਾਪ ਪੰਚਾਇਤਾਂ ਦਾ ਜ਼ਿਕਰ ਹੁੰਦਾ, ਉਹਨਾਂ ਨੇ ਕਿਹਾ ਖਾਪ ਇਹ ਖਾਲਸਾ ਪੰਚਾਇਤ ਸੀ, ਔਰ ਇਹ ਬੰਦਾ ਸਿੰਘ ਬਹਾਦਰ ਦੇ ਵੇਲੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਬੰਦਾ ਸਿੰਘ ਲਗਭਗ 2 ਸਾਲ ਉਹਨਾਂ ਨੂੰ ਲੱਗਦੇ ਨੇ ਸਾਊਥ ਤੋਂ ਸਰਹੰਦ ਨੂੰ ਫਤਿਹ ਕਰਨ ਤੱਕ ਪਹੁੰਚਦੇ ਆ, ਔਰ ਉਹਨਾਂ ਨੇ ਕਿਹਾ ਵੀ ਇਹ ਖਾਲਸਾ ਪੰਚਾਇਤ ਹੈ ਜਿਹਦਾ ਖਾਪ ਕਹਿਣ ਲੱਗ ਗਏ, ਔਰ ਉਹ ਇੱਕ ਉਹਨਾਂ ਨੇ ਇੱਕ ਲਹਿਰ ਖੜੀ ਕੀਤੀ ਹੋਈ ਹੈ ਜਿਹਦੇ ਥੱਲੇ ਉਹਨਾਂ ਨੇ ਇਹ ਹੈ ਕਿ ਭਾਈ ਇਹਨਾਂ ਜਾਟ ਭਾਈਚਾਰੇ ਨੂੰ ਕਹਿੰਦੇ ਨੇ ਵੀ ਤੁਹਾਡਾ ਕਲਿਆਣ ਜਿਹੜਾ ਹੈ ਉਹ ਗੁਰੂ ਨਾਨਕ ਦੇ ਘਰ ਆ ਕੇ ਹੈ। ਔਰ ਇਸੇ ਤਰ੍ਹਾਂ ਉਹਨਾਂ ਨੇ ਇਹ ਦੱਸਿਆ ਕਿ ਵੀ ਭਾਨੂ ਬੀਬੀ ਜਿਹਨੇ ਸਿਲਵਰ ਮੈਡਲ ਲਿਆ ਜਾਂ ਸ਼ਾਇਦ ਬ੍ਰੌਂਜ਼ ਲਿਆ ਉਹਦੇ 'ਚ ਨਿਸ਼ਾਨੇਬਾਜ਼ੀ 'ਚ, ਉਹਦੀ ਦਾਦੀ ਦਾ ਨਾਮ ਵੀ ਦਇਆ ਕੌਰ। ਹੁਣ ਇਹਨੂੰ ਬੀਬੀ ਵਿਨੇਸ਼ ਫੋਗਾਟ ਨੂੰ ਮਨੋਜ ਸਿੰਘ ਦੂਹਨ ਨੇ ਜਦੋਂ ਅਜੇ ਇਹ ਪੈਰਿਸ 'ਚ ਸੀ ਅਪੀਲ ਕੀਤੀ ਹੋਈ ਸੀ, ਉਹਨੇ ਕਿਹਾ ਵੀ ਤੂੰ ਆਉਂਦਿਆਂ ਸਿੱਧੀ ਪੰਜਾਬ ਆ, ਦਰਬਾਰ ਸਾਹਿਬ ਆ, ਔਰ ਤੂੰ ਦੇਖੇਂਗੀ ਕਿ ਬਈ ਸਿੱਖ ਤੇਰੇ ਨਾਲ ਕਿੰਨਾ ਪਿਆਰ ਕਰਦੇ ਨੇ, ਔਰ ਇਹ ਤੂੰ ਜਿਹੜਾ ਉਸ ਨੂੰ ਚਲੋ। ਉਦੋਂ ਤਾਂ ਉਹ ਵਿਚਾਰੀ ਥੱਕੀ ਹਾਰੀ ਦਿੱਲੀੋਂ ਨਿਕਲੀ, ਆਪਣੇ ਪਿੰਡ ਆਈ, ਪਰ ਮੈਨੂੰ ਲੱਗਦਾ ਵੀ ਮਨੋਜ ਸਿੰਘ ਦੋਹਾਨ ਦੇ ਐਫਰਟ ਦੇ ਨਾਲ ਉਹ ਮੂਵਮੈਂਟ ਬਣੀ। ਔਰ ਅੱਜ ਜਦੋਂ ਸੋਸ਼ਲ ਮੀਡੀਆ ਤੇ ਮੈਂ ਉਹ ਸਾਰੀਆਂ ਤਸਵੀਰਾਂ ਦੇਖੀਆਂ, ਦਰਸ਼ਕ ਵੀ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਭਾਈ ਵਿਨੇਸ਼ ਫੋਗਾਟ ਆਈ, ਉਹਨੂੰ ਕਿਵੇਂ ਜਿਹੜਾ ਉਹ ਹੀਰੋਜ਼ ਵੈਲਕਮ ਆਮ ਲੋਕਾਂ ਵੱਲੋਂ, ਸੰਗਤ ਵੱਲੋਂ ਵੀ। ਚਲੋ ਦਰਬਾਰ ਸਾਹਿਬ ਤਾਂ ਕੋਈ ਇੱਕ ਸ਼ਰਧਾਲੂ ਵਾਂਗ ਆਂਦਾ ਹੈ, ਔਰ ਜਿਹਨੇ ਉਹਦੀ ਮਾਂ ਵੀ ਨਾਲ, ਉਹਨਾਂ ਦਾ ਜਿਹੜਾ ਫਿਟਨੈਸ ਟ੍ਰੇਨਰ ਜਿਹੜੇ ਹੈ ਪਰਮਜੀਤ ਸਿੰਘ ਮਲਕ ਉਹ ਵੀ ਉਹਨਾਂ ਦੇ ਨਾਲ, ਔਰ ਜ਼ਾਹਰ ਹੈ ਮਨੋਜ ਸਿੰਘ ਦੂਹਾਨ, ਔਰ ਉਹਨਾਂ ਨੂੰ ਜ਼ਬਰਦਸਤ ਜਿਹੜਾ ਹੈ ਉਹ ਆਨਰ ਦਿੱਤਾ ਗਿਆ। ਔਰ ਖਾਸ ਤੌਰ ਤੇ ਮੈਂ ਸਮਝਦਾ ਵੀ ਇਸ ਪੱਖੋਂ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਇਹਨਾਂ ਬਾਕੀ ਸਾਰਿਆਂ ਨਾਲੋਂ ਸੂਝਵਾਨ ਵੀ ਨੇ, ਔਰ ਦੂਸਰੇ ਨੇ ਉਹਨਾਂ ਦੇ ਰਾਹੀਂ ਜਿਹੜਾ ਉਹ ਜਦੋਂ ਦਰਬਾਰ ਸਾਹਿਬ ਦਾ ਉਹਨਾਂ ਨੂੰ ਆਨਰ ਕੀਤਾ ਜਾਂਦਾ ਹੈ,
ਉਹਨਾਂ ਨੇ ਮੱਥਾ ਟੇਕਿਆ ਔਰ ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਔਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਮੁੱਚੇ ਸਿੱਖ ਪੰਥ ਵੱਲੋਂ ਉਹਨਾਂ ਨੂੰ ਗੋਲਡਨ ਸੌਰਡ, ਸੁਨਹਿਰੀ ਕਿਰਪਾਨ ਤੇ ਗੋਲਡ ਮੈਡਲ ਇਹ ਦੇ ਕੇ ਸਨਮਾਨਿਤ ਕੀਤਾ ਗਿਆ। ਔਰ ਉਹਦੇ 'ਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣੇ ਦੀ ਧੀ ਵਿਨੇਸ਼ ਫੋਗਾਟ ਪੰਜਾਬ ਦੀ ਧੀ ਵੀ ਹੈ। ਇਸ ਦੀ ਕਾਮਯਾਬੀ ਤੇ ਸਾਨੂੰ ਸਦਾ ਮਾਣ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਸਾਡੀ ਬੇਟੀ ਚੈਂਪੀਅਨ ਹੈ ਤੇ ਚੈਂਪੀਅਨ ਰਹੇਗੀ। ਸਾਡਾ ਸਹਿਯੋਗ ਹਮੇਸ਼ਾ ਸਾਡੀ ਬੇਟੀ ਦੇ ਨਾਲ ਰਹੇਗਾ। ਔਰ ਮਨੋਜ ਸਿੰਘ ਦੂਹਨ ਨੇ ਇਸ ਮੌਕੇ ਤੇ ਐਡਰੈਸ ਕਰਦਿਆਂ ਕਿਹਾ, ਜਿਸ ਤਰ੍ਹਾਂ ਦੁਨੀਆ ਦੀ ਕੋਈ ਵੀ ਤਾਕਤ ਪੰਜਾਬ ਤੇ ਹਰਿਆਣਾ ਨੂੰ ਵੱਖ-ਵੱਖ ਕਰਕੇ ਨਹੀਂ ਦੇਖ ਸਕਦੀ, ਉਸੇ ਤਰ੍ਹਾਂ ਸਿੱਖਾਂ ਤੇ ਜਾਟਾਂ ਨੂੰ ਵੀ ਵੱਖਰਾ ਨਹੀਂ ਦੇਖਿਆ ਜਾ ਸਕਦਾ। ਔਰ ਇਹ ਉਹਨਾਂ ਨੇ ਫਿਰ ਸਰਦਾਰ ਪਰਮਪਾਲ ਸਿੰਘ ਸਭਰਾ ਨੇ ਕਿਹਾ ਕਿ ਜਿਸ ਦੇਸ਼ ਦੀਆਂ ਧੀਆਂ ਨਾਲ ਬੇਇਨਸਾਫੀ ਹੁੰਦੀ ਹੈ, ਉਸ ਦੇਸ਼ ਦੀ ਧੀ ਜਦੋਂ ਪੂਰੀ ਦੁਨੀਆ ਵਿੱਚ ਕੁਸ਼ਤੀ ਦਾ ਝੰਡਾ ਲਹਿਰਾਉਂਦੀ ਹੈ ਤਾਂ ਸਾਡਾ ਸਿਰ ਮਾਣ ਨਾਲ ਦੁੱਗਣਾ ਉੱਚਾ ਹੋ ਜਾਂਦਾ ਹੈ। ਔਰ ਜਿਸ ਹੰਬਲਨੈਸ ਦੇ ਨਾਲ ਉਸ ਦੇ ਬੀਬੀ ਵਿਨੇਸ਼ ਫੋਗਾਟ ਦੇ ਚਿਹਰੇ ਦੀ ਮਿੱਠੀ ਸਮਾਈਲ ਔਰ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਵੀ ਇੱਕ ਸੰਤੋਖ ਦਾ ਪ੍ਰਗਟਾਵਾ, ਬੇਸ਼ੱਕ ਦਿੱਲੀ ਤੋਂ ਡਰਾਮੇਬਾਜ਼ੀ ਬਥੇਰੀਆਂ ਨੇ ਕੀਤੀ ਪਰ ਇਹ ਜੈਨੂਅਨ ਹੈ ਔਰ ਇਹ ਸਿੱਖਾਂ ਦੀ ਪ੍ਰੋਗਰਾਮਿੰਗ ਹੈ ਇਸ ਕਿਸਮ ਦੀ। ਔਰ ਉਹਨੇ ਜਦੋਂ ਮੀਡੀਆ ਦੇ ਘੱਟੋ ਘੱਟ ਮੇਰਾ ਖਿਆਲ ਹੈ 50 ਮਾਈਕ ਉਹਦੇ ਸਾਹਮਣੇ ਹੋਣੇ ਨੇ ਅੱਡ ਤਾਂ ਉਹਨੂੰ ਪੁੱਛਿਆ ਤਾਂ ਉਹਦੇ ਜਿਹੜੇ ਐਗਜ਼ੈਕਟ ਲਫ਼ਜ਼ ਨੇ ਔਰ ਉਹਨੇ ਲਫ਼ਜ਼ ਵਾਹਿਗੁਰੂ ਇਸਤੇਮਾਲ ਕੀਤਾ। ਉਹਨੇ ਕਿਹਾ ਮੇਰਾ ਸੁਪਨਾ ਸੀ ਕਿ ਵਾਹਿਗੁਰੂ ਮੈਨੂੰ ਇੱਥੇ ਬੁਲਾਵੇ, ਆਪਣਾ ਆਸ਼ੀਰਵਾਦ ਮੈਨੂੰ ਬਖਸ਼ੇ, ਤਾਕਤ ਦੇਵੇ। ਇੱਥੇ ਆ ਕੇ ਮੈਨੂੰ ਬਹੁਤ ਪੋਜ਼ਿਟਿਵ ਫੀਲਿੰਗ ਆ ਰਹੀ ਹੈ। ਮੈਂ ਵਾਹਿਗੁਰੂ ਤੋਂ ਇਹ ਆਸ਼ੀਰਵਾਦ ਲੈਣ ਆਈ ਹਾਂ ਕਿ ਸਦਾ ਮੈਨੂੰ ਤਾਕਤ ਤੇ ਹਿੰਮਤ ਬਖਸ਼ੇ। ਮੈਂ ਜੋ ਵੀ ਜ਼ਿੰਦਗੀ 'ਚ ਕਰਨਾ ਚਾਹੁੰਦੀ ਹਾਂ ਪਰਮਾਤਮਾ ਮੈਨੂੰ ਹਿੰਮਤ ਦੇਵੇ। ਸੋ ਮੈਂ ਸਮਝਦਾ ਵੀ ਇਸ ਦੇ ਪਿੱਛੇ ਜਦੋਂ ਅਸੀਂ ਦੇਖਦੇ ਹਾਂ ਇਹ ਜੈਸਚਰ ਹੁੰਦੇ ਨੇ ਛੋਟੇ ਛੋਟੇ, ਕੋਈ ਇਹ ਨਹੀਂ ਹੈ ਕਿ ਉਸ ਜਿਸ ਵਿਚਾਰੀ ਨੇ ਇੰਨੀ ਸਟਰਗਲ ਕੀਤੀ ਹੈ ਸਾਰੇ, ਪਰ ਜਦੋਂ ਇਹ ਹੁੰਦਾ ਹੈ ਕਿ ਭਾਈ ਸਿੱਖ ਕੌਮ ਨਾਲ ਖੜੀ ਹੈ। ਔਰ ਭਾਈ ਮਨੋਜ ਸਿੰਘ ਦੁਆਨ ਨੇ ਬਿਲਕੁਲ ਠੀਕ ਕਿਹਾ ਸੀ ਜਦੋਂ ਅਜੇ ਉਹ ਪੈਰਿਸ ਹੀ ਸੀ ਕਿ ਤੂੰ ਆ ਕੇ ਦੇਖ, ਜੇ ਤੂੰ ਦੇਖਣਾ ਕਿ ਨਿਸ਼ਕਾਮ ਪਿਆਰ ਕੀ ਹੈ ਫਿਰ ਸਿੱਖ ਕੌਮ ਦਾ। ਔਰ ਇਵੇਂ ਹੀ ਈਵਨ ਪ੍ਰਿੰਸੀਪਲ ਸਰਵਣ ਸਿੰਘ ਜਿਹੜੇ ਬਹੁਤ ਵੱਡੇ ਸਪੋਰਟਸ ਦੀ ਦੁਨੀਆ ਦੇ ਬੜੇ ਬੜਿਆਂ ਦੇ ਜਿਹੜੇ ਨੇ ਹਿਸਟੋਰੀਅਨ ਨੇ, ਉਹਨਾਂ ਨੇ ਜੋ ਉਹਨਾਂ ਨੂੰ ਅਵਾਰਡ ਮਿਲਿਆ ਉਹਨਾਂ ਕਿਹਾ ਜੀ ਮੈਂ ਆਪਣਾ 골ਡ ਮੈਡਲ ਔਰ ਉਹਦੀ ਝੋਲੀ ਪਾਵਾਂਗਾ। ਸੋ ਇਹ ਇੱਕ ਜਜ਼ਬਾ ਹੁੰਦਾ ਹੈ ਔਰ ਮੈਂ ਸਮਝਦਾ ਹਾਂ ਕਿ ਵੀ ਇਹ ਮੂਵਮੈਂਟ ਔਰ ਖ਼ਾਸ ਤੌਰ 'ਤੇ ਕਿਸਾਨ ਮੋਰਚਾ ਜਿਹੜਾ ਲਗਭਗ 13 ਮਹੀਨੇ ਸ਼ੰਭੂ ਬਾਰਡਰ 'ਤੇ ਰਿਹਾ, ਉਸ ਨੇ ਵੀ ਜਿਹੜੀ ਇੱਕ ਵਿੱਥ ਇਹਨਾਂ ਨੇ ਤਾਂ ਹਰਿਆਣਾ ਕੱਢਿਆ ਸੀ ਜਾਟਾਂ ਨੂੰ ਔਰ ਸਿੱਖਾਂ ਨੂੰ ਲੜਾਉਣ ਦੇ ਲਈ, ਕਿਵੇਂ ਉਹਨਾਂ ਤੋਂ ਜਿਹੜਾ ਉਹ ਨਵੰਬਰ 84 'ਚ ਭਜਨ ਲਾਲ ਵਰਗੇ ਔਰ ਦੂਜਾ ਜਿਹੜਾ ਬਿਸ਼ਨੋਈ ਹੈ ਉਹਦਾ ਕੋਈ ਸੰਬੰਧ ਨਹੀਂ ਹੈ ਜਾਟਾਂ ਨਾਲ, ਕਿਵੇਂ ਉਹਨੂੰ ਇਸਤੇਮਾਲ ਕੀਤਾ। ਲੇਕਿਨ ਇਹ ਇੱਕ ਗੁੱਡਵਿਲ ਹੈ ਔਰ ਇਸ ਗੁੱਡਵਿਲ ਦਾ ਹੀ ਨਤੀਜਾ ਸੀ ਕਿ ਨੂਹ ਦੇ ਮੁਕਾਮ ਦੇ ਉੱਤੇ ਜਿਹੜੀ ਮੁਸਲਮਾਨਾਂ ਦੇ ਖਿਲਾਫ ਇਹ ਵਾਇਲੈਂਸ ਕਰਨਾ ਚਾਹੁੰਦੇ ਸੀ, ਜਾਟਾਂ ਨੂੰ ਸਮਝ ਆਈ ਵੀ ਨਹੀਂ। ਇਹ ਪਹਿਲਾਂ ਇਹਨਾਂ ਨੇ ਸਾਨੂੰ 47 'ਚ ਵਰਤਿਆ ਮੁਸਲਮਾਨਾਂ ਦੇ ਖਿਲਾਫ, ਫਿਰ 84 ਵੇਲੇ ਇਹਨਾਂ ਨੇ ਸਿੱਖਾਂ ਦੇ ਖਿਲਾਫ ਸਾਨੂੰ ਵਰਤਿਆ, ਹੁਣ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਗੁੱਡਵਿਲ ਹੈ ਇਹ ਆਉਣ ਵਾਲੇ ਪੀਰੀਅਡ 'ਚ ਜਿਵੇਂ ਸਪਰੈਡ ਆਊਟ ਹੋ ਰਹੀ ਹੈ, ਜਾਟਾਂ ਦੀਆਂ ਕੁਝ ਪ੍ਰੋਮੀਨੈਂਟ ਸ਼ਖਸੀਅਤਾਂ ਨੇ ਸਿੱਖੀ 'ਚ ਪ੍ਰਵੇਸ਼ ਕੀਤਾ, ਅੰਮ੍ਰਿਤ ਛਕਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਵਿਨੇਸ਼ ਫੋਗਾਟ ਨੂੰ ਜੋ ਟ੍ਰਿਬਿਊਟ ਦਿੱਤੀ ਗਈ ਜਾਂ ਜਿਸ ਤਰੀਕੇ ਨਾਲ ਉਸ ਦਾ ਸਵਾਗਤ ਕੀਤਾ ਗਿਆ ਇਹ ਬਹੁਤ ਜ਼ਰੂਰੀ ਸੀ। ਔਰ ਅਸੀਂ ਵੀਰ ਮਨੋਜ ਸਿੰਘ ਦੋਹਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਜਿਸ ਪਾਸੇ ਵੱਲ ਉਹਨਾਂ ਨੇ ਕਦਮ ਚੁੱਕੇ ਨੇ, ਜਿਹੜੇ ਬੇਬੀ ਸਟੈਪ ਸੀ ਪਰ ਹੁਣ ਇਹ ਜਾਇੰਟ ਸਟੈਪ ਬਣਦੇ ਜਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਐਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ
ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਨੇ ਅਕਤੂਬਰ ਵਿੱਚ ਪਾਕਿਸਤਾਨ ਵਿੱਚ ਹੋ ਰਹੇ ਸ਼ੰਘਾਈ ਕਾਰਪੋਰੇਸ਼ਨ ਦੇ ਵਿਸ਼ੇਸ਼ ਸੰਮੇਲਨ ਲਈ ਭਾਰਤ ਨੂੰ ਸੱਦਾ ਪੱਤਰ ਦਿੱਤਾ ਹੈ ਔਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਕਰਨ ਵਾਲਾ ਜਿਹੜਾ ਦੌਰ ਹੈ ਉਹ ਖਤਮ ਹੋ ਚੁੱਕਾ ਹੈ। ਔਰ ਦੂਸਰੇ ਪਾਸੇ ਬੰਗਲਾਦੇਸ਼ ਵੱਲੋਂ ਸ਼ੇਖ ਹਸੀਨਾ ਦੇ ਖਿਲਾਫ 100 ਤੋਂ ਜ਼ਿਆਦਾ ਕੇਸ ਦਰਜ ਕੀਤੇ ਗਏ ਹਨ ਅਤੇ ਸਿਆਸੀ ਧਿਰਾਂ ਵੱਲੋਂ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਹਵਾਲੇ ਕਰਨ ਲਈ ਕਿਹਾ ਗਿਆ ਹੈ ਔਰ ਮੰਗ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਸਾਡਾ ਇੱਕ ਸੈਗਮੈਂਟ ਸੀ ਕਿਉਂਕਿ ਕੱਲ ਹੀ ਖਬਰ ਸੀ, ਪਾਕਿਸਤਾਨ ਦੇ ਫੋਰਨ ਆਫਿਸ ਨੇ ਉਹਨੂੰ ਕਨਫਰਮ ਕੀਤਾ ਸੀ ਕਿ ਅਕਤੂਬਰ ਮਹੀਨੇ 'ਚ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਮੁਲਕਾਂ ਦੀ ਕਾਨਫਰੰਸ ਜਿਹੜੀ ਇਸ ਵਾਰ ਪਾਕਿਸਤਾਨ ਨੇ ਹੋਸਟ ਕਰਨੀ ਹੈ, ਇਸਲਾਮਾਬਾਦ 'ਚ ਹੋਣ ਜਾ ਰਹੀ ਹੈ ਅਕਤੂਬਰ 'ਚ, ਉਹਦੇ ਲਈ ਆਫੀਸ਼ੀਅਲ ਸੱਦਾ ਜਿਹੜਾ ਹੈ ਉਹ ਭਾਰਤ ਨੂੰ ਦਿੱਤਾ ਗਿਆ। ਅਸੀਂ ਉਸ ਦੇ ਉੱਤੇ ਆਪਣਾ ਕਮੈਂਟ ਇਹ ਕੀਤਾ ਸੀ ਕਿ ਭਾਈ ਚਲੋ ਐਜ਼ ਏ ਹੋਸਟ ਇਹ ਵੀ ਬਣਦਾ ਕਿ ਭਾਈ ਉਹਨਾਂ ਦਾ ਸ਼ਾਇਦ ਫਾਰਮਲ ਇਨਵੀਟੇਸ਼ਨ ਦੇਣਾ ਵੀ ਬਣਦਾ, ਪਰ ਕਈ ਵਾਰੀ ਕਿਸੇ ਚੀਜ਼ ਦੀ ਟਾਈਮਿੰਗ ਹੁੰਦੀ ਹੈ। ਅਜੇ 2 ਦਿਨ ਪਹਿਲਾਂ ਜੋ ਵਾਕਿਆ ਬਲੋਚਿਸਤਾਨ 'ਚ 2-3 ਥਾਵਾਂ ਤੇ ਹੋਏ ਜਿਹਦੇ 'ਚ ਕਿ ਕਿੰਨੇ ਬੇਗੁਨਾਹ ਦੀਆਂ ਜਾਨਾਂ ਗਈਆਂ ਔਰ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਬੱਸਾਂ 'ਚੋਂ ਕੱਢ ਕੇ ਸ਼ਨਾਖਤੀ ਕਾਰਡ ਦੇਖ ਕੇ ਜਿਹੜਾ ਕਿ ਨਾਨ ਬਲੋਚ ਸੀ ਮਜ਼ਦੂਰ ਵਿਚਾਰੇ ਉਹਨਾਂ ਨੂੰ ਮਾਰਿਆ, ਕਿਵੇਂ ਜਿਹੜਾ ਹੈ ਉਹ ਸਿਕਿਉਰਿਟੀ ਦਸਤਿਆਂ ਦੇ ਬੰਦਿਆਂ ਨੂੰ ਮਾਰਿਆ ਕਿ ਭਾਈ। ਔਰ ਇਹ ਕਲੀਅਰ ਹੈ ਕਿ ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਹੈ, ਇਹ ਰਾਹ ਦੀ ਆਪਰੇਸ਼ਨ ਵਾਲੀ ਕਹਾਣੀ ਹੈ। ਜਿਵੇਂ ਇਹਨਾਂ ਨੇ ਮਸ਼ਰਕੀ ਬੰਗਾਲ ਦੇ ਵਿੱਚ ਇੱਕ ਜ਼ਮਾਨੇ 'ਚ ਮੁਕਤੀ ਬਾਹਿਨੀ ਬਣਾਈ ਸੀ ਔਰ ਸ਼ਰੇਆਮ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਜਿਹੜਾ ਉਹ ਬੈਕ ਕੀਤਾ ਹੋਇਆ ਉਹਨਾਂ ਨੂੰ। ਸੋ ਜਦੋਂ ਇੱਕ ਪਾਸੇ ਉਹਨਾਂ ਦਾ ਮੀਡੀਆ ਵੀ ਔਰ ਅੰਦਰੂਨੀ ਹਲਕੇ ਵੀ ਕਰ ਐਨ ਉਸ ਮੌਕੇ ਤੇ ਤੁਸੀਂ ਇਨਵੀਟੇਸ਼ਨ ਭੇਜ ਰਹੇ ਹੋ, ਇਹ ਇੱਕ ਕਮਜ਼ੋਰੀ ਦਾ ਦਿਖਾਣਾ ਹੁੰਦਾ। ਤੁਸੀਂ ਅਟਕ ਸਕਦੇ ਹੋ ਕਿ ਬਈ ਲੰਘ ਲੈਣ ਦਿਓ ਕੁਛ ਦਿਨ, ਫਿਰ ਤੁਸੀਂ ਆਫੀਸ਼ੀਅਲ ਲੈਵਲ ਤੇ ਦੇਖੋ, ਪਹਿਲਾਂ ਉਹਨਾਂ ਨੂੰ ਟੋਕ ਕੇ ਦੇਖੋ ਕੀ ਹੈ। ਹੁਣ ਉਹਨਾਂ ਨੇ ਉਸ ਔਰ ਇਹ ਕਨਫਰਮ ਕਰਤਾ ਇੰਡੀਆ ਨੇ ਵੀ ਕਿ ਬਈ ਸਾਨੂੰ ਮਿਲਿਆ ਇਨਵੀਟੇਸ਼ਨ। ਹੁਣ ਇੰਡੀਆ ਦਾ ਤੁਸੀਂ ਰਿਸਪੌਂਸ ਦੇਖੋ, ਇਹ ਹੈ ਜਿਹੜੀ ਬ੍ਰਾਹਮਣਾਂ ਦੀ ਕੂਟਨੀਤੀ ਹੈ। ਇੰਡੀਆ ਯੈਟ ਟੂ ਟੇਕ ਏ ਡਿਸੀਜਨ ਔਨ ਪਾਕਿਸਤਾਨ ਇਨਵਾਈਟ ਟੂ SCO ਮੀਟ। ਉਹਨਾਂ ਨੇ ਕਿਹਾ ਜੀ ਮੋਦੀ ਦਾ ਜਿਹੜਾ ਪੈਕਡ ਟਰੈਵਲ ਸਕੈਜੂਲ ਹੈ, ਉਹਨੇ ਬਰੂਨਾਈ ਜਾਣਾ ਹੈ, ਫਿਰ ਸਿੰਗਾਪੁਰ ਜਾਣਾ ਹੈ, ਫਿਰ US ਜਾਣਾ ਹੈ ਸਤੰਬਰ ਦੇ ਮਹੀਨੇ ਜਨਰਲ ਅਸੈਂਬਲੀ, ਅਸੀਂ ਕਿਹਾ ਸੀ ਰਸ਼ੀਆ ਜਾਣਾ ਹੈ, ਫਿਰ ਜਰਮਨ ਦੇ ਚਾਂਸਲਰ ਨੇ ਅਗਲੇ 2 ਮਹੀਨਿਆਂ 'ਚ ਭਾਰਤ ਆਉਣਾ ਹੈ। ਔਰ ਇਸ ਸਾਰੇ ਦੇ ਚਲਦਿਆਂ ਅਸੀਂ ਇਹ ਦੇਖਾਂਗੇ ਬਈ ਉਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ, ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਉਹ ਗ੍ਰੇ ਏਰੀਆ ਰੱਖ ਲਿਆ। ਨਾਲ ਹੀ ਕਿਹਾ ਜੀ ਕਿ ਵੀ ਅਸੀਂ ਪਾਕਿਸਤਾਨ ਤੋਂ ਇਨਵੀਟੇਸ਼ਨ ਸਾਨੂੰ ਮਿਲਿਆ
ਅਸੀਂ ਜਿਹੜਾ ਪਰ ਇਸ ਦੇ ਉੱਤੇ ਅਜੇ ਸਾਡੇ ਕੋਲ ਕੁਝ ਨਹੀਂ ਹੈ ਕਹਿਣ ਨੂੰ, ਕਿਉਂਕਿ ਸਾਡਾ ਬਹੁਤ ਮੋਦੀ ਦਾ ਜਿਹੜਾ ਉਹ ਬਿਜ਼ੀ ਸਕੈਜੂਲ ਹੈ ਔਰ ਦੂਸਰਾ। ਸੋ ਮਤਲਬ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਉਹਨੂੰ ਅੰਗੂਠਾ ਦਿਖਾਣਾ ਹੈ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ। ਪਰ ਕੱਲੀ ਇਹੀ ਨਹੀਂ ਹੈ ਕਿ ਵੀ ਇਸ ਗੱਲ ਨੂੰ ਕੀਤਾ, ਨਾਲ ਦੀ ਨਾਲ ਹੁਣ ਐਸ ਜੈ ਸ਼ੰਕਰ ਜਿਹੜਾ ਕਿ ਇੱਕ ਕਿਤਾਬ ਰਿਲੀਜ਼ ਫੰਕਸ਼ਨ ਦੇ ਵਿੱਚ, ਜਿਹੜੀ ਕਿਤਾਬ ਕੇ ਸਾਬਕਾ ਐਂਬੈਸਡਰ ਇੰਡੀਆ ਦਾ ਰਾਜੀਵ ਸੀਕਰੀ ਉਹਨੇ ਲਿਖੀ ਹੈ, ਸਟ੍ਰੈਟੇਜਿਕ ਕੌਂਡਰਮਸ ਰੀਸ਼ੇਪਿੰਗ ਇੰਡੀਆਜ਼ ਫੋਰਨ ਪਾਲਿਸੀ, ਉਹਦੇ ਉਦਘਾਟਨ ਦੇ ਮੌਕੇ ਜਾਂ ਉਹਦੀ ਘੁੰਡ ਚੁਕਾਈ ਦੇ ਮੌਕੇ ਉਹ ਕਹਿ ਰਹੇ ਕਿ ਵੀ ਇਹ ਅਸੀਂ ਉਹ ਸਾਰਿਆਂ ਬਾਰੇ ਗੱਲ ਕਰ ਰਹੇ ਜੀ, ਰਸ਼ੀਆ ਨਾਲ ਸਾਡੇ ਸੰਬੰਧ ਨੇ, ਯੂਕਰੇਨ ਨਾਲ ਇਹ ਨੇ, ਜ਼ੈਲੈਂਸਕੀ ਦਾ ਕਹਿਣਾ ਇਹ ਬਹੁਤਾ ਠੀਕ ਨਹੀਂ ਹੈ, ਇਹ ਅਲਟੀਮੇਟਲੀ ਅਸੀਂ ਕੋਈ ਪੈਸੇ ਲਈ ਨਹੀਂ ਕਰ ਰਹੇ, ਅਸੀਂ ਆਪਣੀ ਇਕਨੋਮੀ ਵੀ ਦੇਖਣੀ ਹੈ ਔਰ ਸਾਰਾ। ਪਰ ਜਦੋਂ ਪਾਕਿਸਤਾਨ ਦੀ ਗੱਲ ਆਈ ਉਸ ਦੇ ਉਹਨੇ ਕਿਹਾ ਕਿ ਵੀ ਰਿਲੇਸ਼ਨ ਵਿਦ ਪਾਕਿਸਤਾਨ the era of having an uninterrupted dialogue with Pakistan is over। ਕਿ ਬਿਨਾਂ ਰੋਕ ਟੋਕ ਜਿਹੜੀ ਗੱਲਬਾਤ ਪਾਕਿਸਤਾਨ ਦੇ ਨਾਲ ਅਨਇੰਟਰਪਟਡ ਹੁੰਦਾ ਵੀ ਬਿਨਾਂ ਕਿਸੇ ਰੁਕਾਵਟ ਦੇ, ਉਹ ਯੁੱਗ ਬੀਤ ਚੁੱਕਾ ਹੈ। ਮਤਲਬ ਧੱਕਾ ਤੁਸੀਂ ਕਰੋ ਵਿਦਿਨ ਪਾਕਿਸਤਾਨ, ਤੁਸੀਂ ਦਹਿਸ਼ਤਗਰਦੀ ਕਰ ਰਹੇ ਹੋ। 5 ਸਾਲ ਪਹਿਲਾਂ ਤੁਸੀਂ ਸ਼ਿਮਲਾ ਐਗਰੀਮੈਂਟ ਨੂੰ ਵਾਇਲੇਟ ਕੀਤਾ ਹੈ, ਇੰਟਰਨੈਸ਼ਨਲ 15-16 ਰੈਜ਼ੋਲੂਸ਼ਨ ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਜਿਹੜੇ ਜੰਮੂ ਕਸ਼ਮੀਰ ਨੂੰ ਡਿਸਪਿਊਟਡ ਟੈਰੀਟਰੀ ਕਹਿੰਦੇ ਨੇ ਉਹਨਾਂ ਨੂੰ ਵਾਇਲੇਟ ਕੀਤਾ ਹੈ। ਤੁਸੀਂ ਪਾਰਲੀਮੈਂਟ 'ਚ ਖਲੋ ਕੇ ਤੁਹਾਡਾ ਹੋਮ ਮਿਨਿਸਟਰ ਔਰ ਦੂਜਾ ਕਹਿ ਰਿਹਾ ਜੀ ਅਸੀਂ ਗਿਲਗਿਤ ਬਾਲਸਤਾਨ, ਆਜ਼ਾਦ ਕਸ਼ਮੀਰ ਇਹ ਸਭ ਸਾਡਾ ਹਿੱਸਾ ਹੈ, ਅਸੀਂ ਇਹ ਲੈਣਾ ਹੈ। ਤੁਸੀਂ ਜੰਮੂ ਕਸ਼ਮੀਰ ਦਾ ਆਰਟੀਕਲ 370 ਐਬਰੋਗੇਟ ਕਰਦੇ ਹੋ, ਸੂਬੇ ਦਾ ਵਜੂਦ ਵੀ ਖਤਮ ਕਰ ਦਿੰਦੇ ਹੋ, ਪਰ ਤੁਸੀਂ ਦੋਸ਼ ਪਾਕਿਸਤਾਨ ਨੂੰ ਦੇ ਰਹੇ ਹੋ ਔਰ ਕਹਿ ਰਹੇ ਹੋ ਕਿ ਜੀ ਇਹ ਜਿਹੜਾ era of having an uninterrupted dialogue with Pakistan is over। ਔਰ ਨਾਲ ਦੀ ਨਾਲ ਉਹਨੇ ਕਿਹਾ ਜੀ ਕਿ ਇਹ ਜਿਹੜਾ ਆਰਟੀਕਲ 370 ਖਤਮ ਹੋਣ ਤੋਂ ਬਾਅਦ ਜਿਹੜਾ ਇਹ ਪਾਕਿਸਤਾਨ ਟੈਰਰਿਜ਼ਮ ਫੈਲਾ ਰਿਹਾ ਔਰ ਅਸੀਂ ਜਿਹੜਾ ਇਹ ਦੇਖਣਾ ਹੈ ਕਿ ਭਾਈ ਅਸੀਂ ਇਸ ਸਾਰੇ ਨੂੰ ਜਿੱਥੋਂ ਕਿ ਦਹਿਸ਼ਤਗਰਦੀ ਦਾ ਜਿਹੜਾ ਐਪੀ ਸੈਂਟਰ ਹੈ ਜਿੱਥੋਂ ਨਿਕਲ ਰਿਹਾ ਉਹਨਾਂ ਨਾਲ ਅਸੀਂ ਕਿਉਂ ਗੱਲਬਾਤ ਕਰੀਏ। ਸੋ ਇਹ ਜਿਹੜੀ ਡਿਫਾਈਂਸ ਹੈ ਇਹ ਡਿਫਾਈਂਸ ਨਹੀਂ ਹੈ, ਰਾਦਰ ਇਹ ਸ਼ਰਮ ਦੇਣਾ ਹੈ। ਇਹ ਤੁਸੀਂ ਕਿਸੇ ਨੂੰ, ਔਰ ਅੱਜ ਹੀ ਇੱਕ ਬਹੁਤ ਪ੍ਰੋਮੀਨੈਂਟ ਇੰਡੀਆ ਦਾ ਲਾਇਰ ਜਿਹੜੇ ਜਿਵੇਂ ਵੱਡੇ ਕਲਾਸ ਦੇ ਜਿਹੜੇ ਆਉਂਦੇ ਨੇ ਉਹਨਾਂ 'ਚ ਆਉਂਦਾ ਸੀ ਮਿਸਟਰ ਨੂਰੀ, 94 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋਈ। ਉਹਨਾਂ ਬਹੁਤ ਸਾਰੀਆਂ ਕਿਤਾਬਾਂ ਖਾਸ ਤੌਰ ਤੇ ਆਰਟੀਕਲ 370 ਦੇ ਉੱਤੇ ਬਹੁਤ ਅਥਾਰਟੇਟਿਵ ਉਹਨਾਂ ਦਾ ਕੰਮ ਹੈ। ਸੋ ਉਹਨਾਂ ਨੇ ਇੱਕ ਵਾਰ ਆਪਣੇ ਇੱਕ ਆਰਟੀਕਲ ਦੇ ਵਿੱਚ ਪ੍ਰਿੰਟ ਦੇ ਵਿੱਚ ਜੋ ਛਪਿਆ ਸੀ ਉਹਦੇ 'ਚ ਉਹਨੇ ਕਿਹਾ ਵੀ ਇੰਡੀਆ ਦੀ ਪ੍ਰੋਬਲਮ ਇਹ ਹੈ ਕਿ they want that their neighbor countries should call them uncle, but they expect that international powers should call them brother। ਇਹ ਬਿਲਕੁਲ ਜਿਵੇਂ ਤੁਸੀਂ ਵਨ ਲਾਈਨਰ ਕਹਿੰਦੇ ਹੋ, ਕਹਿੰਦੇ ਕਿ ਵੀ ਇਹ ਭਾਰਤ ਦਾ ਆਪਣੇ ਗੁਆਂਢੀ ਮੁਲਕਾਂ ਪ੍ਰਤੀ ਤਾਂ ਵਰਤਾਰਾ ਇਹ ਹੈ ਕਿ ਉਹ ਅੰਕਲ ਕਹਿਣ ਕਿ ਜੀ ਅਸੀਂ ਨਿਆਣੇ ਆ, ਦੱਸੋ ਅੰਕਲ ਕੀ ਕਰਨਾ ਹੈ ਕੀ ਨਹੀਂ ਹੈ, ਵੀ ਤੁਹਾਡੇ ਦੁਬੇਲ ਹੋਣ। ਪਰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਤੁਹਾਡੀ ਕੋਈ ਹੋਂਦ ਹੀ ਨਹੀਂ ਹੈ ਉੱਥੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਅਮਰੀਕਾ, ਰਸ਼ੀਆ, ਚਾਈਨਾ ਤੁਹਾਨੂੰ ਭਰਾ ਵਾਂਗ ਟ੍ਰੀਟ। ਇਵੇਂ ਨਹੀਂ ਹੋਏਗਾ ਕਿ ਵੀ ਤੁਸੀਂ ਜੇ ਪਹਿਲਾਂ ਤੁਹਾਡਾ ਵਰਤਾਰਾ ਜਿਹੜਾ ਉਹ ਠੀਕ ਹੋਣਾ ਚਾਹੀਦਾ। ਸੋ ਜਿਹੜਾ ਰਵੱਈਆ ਇਹਨਾਂ ਦਾ ਪਾਕਿਸਤਾਨ ਪ੍ਰਤੀ, ਤਾਂ ਤੁਸੀਂ 4 ਜੰਗਾਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਖਿਲਾਫ ਕਸ਼ਮੀਰ ਦੇ ਨਾਲ ਜਿਹਨੂੰ ਤੁਸੀਂ ਲੈ ਕੇ ਗਏ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ 'ਚ, ਤੁਸੀਂ ਫੋਰਸ ਦੀ ਵਰਤੋਂ ਕਰਕੇ ਪਾਕਿਸਤਾਨ ਦੇ 2 ਟੁਕੜੇ ਕਰ ਦਿੱਤੇ। ਗੱਲਬਾਤ ਤੋਂ ਤੁਸੀਂ ਭੱਜੇ ਹੋਏ ਹੋ ਕਿਉਂਕਿ ਫੈਸਲਾ ਤਾਂ ਸਿੰਪਲ ਹੈ, ਜਿਹੜੇ 15-16 ਰੈਜ਼ੋਲੂਸ਼ਨ UN ਸਿਕਿਉਰਿਟੀ ਕਾਉਂਸਲ ਦੇ ਨੇ ਕਿ ਭਾਈ ਕਸ਼ਮੀਰੀਆਂ ਤੋਂ ਪੁੱਛ ਲਓ, ਜੰਮੂ ਕਸ਼ਮੀਰ ਦੇ ਲੋਕਾਂ ਤੋਂ ਕਿ ਭਾਰਤ ਨਾਲ ਜਾਣਾ ਚਾਹੁੰਦੇ ਨੇ ਕਿ ਪਾਕਿਸਤਾਨ ਰੈਫਰੈਂਡਮ। ਬਿਲਕੁਲ ਵੀ ਤੁਸੀਂ ਬੰਗਲਾਦੇਸ਼ ਨੂੰ ਹੜੱਪ ਕਰਨ ਦੇ ਲਈ ਤਾਂ ਜਿਹੜੀ ਬੰਗਲਾਦੇਸ਼ ਦੇ ਨਾਲ ਛੋਟੀਆਂ ਪਾਕਟ ਸੀ ਉਹ ਤਾਂ ਤੁਸੀਂ ਗਿਵ ਐਂਡ ਟੇਕ ਕਰ ਲਈ ਕਿ ਆਹ ਦੇ ਦਿਓ, ਆਹ ਲੈ ਲਓ, ਜ਼ਿਆਦਾ ਤੁਸੀਂ ਉਹਨਾਂ ਤੋਂ ਲਿਆ। ਔਰ ਬਿਲਕੁਲ ਠੀਕ ਕਿਹਾ ਉਹਨੇ, ਜਿਹੜੇ 5 ਐਕਸਪਰਟਸ ਸੀ ਅੱਡ-ਅੱਡ ਮੁਲਕਾਂ ਦੇ ਔਰ ਜਿਹੜੇ ਬੰਗਲਾਦੇਸ਼ ਦੇ ਐਕਸਪਰਟ ਨੇ ਕਿਹਾ ਕਿ ਵੀ ਤੁਸੀਂ ਬੰਗਲਾਦੇਸ਼ ਦੀ ਟੈਰੀਟਰੀ 'ਚੋਂ ਰਾਹ ਲੈ ਲਿਆ ਆਪਣੀਆਂ 7 ਸਟੇਟਾਂ ਲਈ, ਪਾਣੀ ਤੁਸੀਂ ਅਪਰ ਰਾਈਪੇਰੀਅਨ ਕੰਟਰੋਲ ਕਰ ਲਿਆ, ਬੰਗਲਾਦੇਸ਼ 'ਚ ਹਕੂਮਤ ਕਿਸ ਕਿਸਮ ਦੀ ਬਣਨੀ ਹੈ ਤੁਸੀਂ ਡਿਸਾਈਡ ਕਰਦੇ ਹੋ। ਔਰ ਇਹੀ ਕੰਮ ਹੋਣਾ। ਅਜੀਤ ਡੋਵਲ ਸ੍ਰੀਲੰਕਾ ਗਿਆ ਹੋਇਆ 2 ਦਿਨ ਦੇ ਦੌਰੇ ਤੇ, ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣ ਵਾਲੀ ਹੈ, ਉੱਥੇ ਉਹਨਾਂ ਨੂੰ ਮਿਲ ਰਿਹਾ ਜਿਹੜੇ ਅੱਡ-ਅੱਡ ਕੈਂਡੀਡੇਟ, ਵੀ ਤੁਹਾਡਾ ਕੀ ਕੰਮ ਹੈ ਬਈ ਉੱਥੇ। ਇੱਕ ਸਪਾਈ ਮਾਸਟਰ ਜਿਹੜਾ ਹੈ
ਜਿਹਦਾ ਕੰਮ ਹੀ ਜਿਹੜਾ ਇੰਟੈਲੀਜੈਂਸ ਆ, ਉਹ ਜੇ ਸ੍ਰੀਲੰਕਾ 'ਚ ਜਾ ਕੇ ਠੀਕ ਪ੍ਰੈਜ਼ੀਡੈਂਟ ਇਲੈਕਸ਼ਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਮਿਲ ਰਿਹਾ, ਕਰ ਕੀ ਰਿਹਾ? ਜੋ ਕੁਝ ਇਹ ਬੰਗਲਾਦੇਸ਼ ਕੀਤਾ ਇਹਨਾਂ ਨੇ ਸ਼ੇਖ ਹਸੀਨਾ ਨੂੰ ਔਰ ਦੂਜੇ ਨੂੰ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਜਦੋਂ ਸ਼ੇਖ ਹਸੀਨਾ ਹੁਣ ਭਾਰਤ 'ਚ ਆ ਕੇ ਉਹਨੇ ਸ਼ੈਲਟਰ ਲਈ ਹੋਈ ਹੈ, ਤੇ ਅਸੀਂ ਖਬਰਾਂ ਦੇਖਦੇ ਹਾਂ ਕੇਸ ਕਾਊਂਟ ਅਗੇਂਸਟ ਐਕਸ ਬੰਗਲਾਦੇਸ਼ PM ਸ਼ੇਖ ਹਸੀਨਾ ਕ੍ਰੋਸਿਸ 100 ਤੋਂ ਜ਼ਿਆਦਾ ਕੇਸ ਮਰਡਰ ਦੇ ਔਰ ਇਹ ਦੂਸਰਾ ਕਰੂਐਲਿਟੀ ਦੇ ਉਹਦੇ ਖਿਲਾਫ ਨੇ। ਔਰ ਬਿਲਕੁਲ ਠੀਕ ਬੰਗਲਾਦੇਸ਼ ਮੰਗ ਰਿਹਾ। ਔਰ ਇਹ ਗੱਲ ਕਿਉਂਕਿ ਹੁਣ ਨੈਕਸਟ ਉਹਨਾਂ ਦੀ ਜਦੋਂ ਵੀ ਇਲੈਕਸ਼ਨ ਹੁੰਦੀ ਹੈ, ਜਿਹੜੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਹੈ BNP, ਜਿਹਦੀ ਖਾਲਦਾ ਜ਼ਿਆ ਨੂੰ ਜੇਲ੍ਹ 'ਚ ਰੱਖਿਆ, ਜਿਨ੍ਹਾਂ ਦੇ ਹਜ਼ਾਰਾਂ ਵਰਕਰ ਅੰਦਰ ਤੁੰਨੇ ਹੋਏ ਨੇ, ਉਹਦੀ ਹਕੂਮਤ ਹੀ ਬਣਨੀ ਹੈ। ਔਰ BNP ਲੀਡਰ ਨੇ ਇੰਡੀਆ ਨੂੰ ਕਿਹਾ ਕਿ ਵੀ ਇਹ ਤੁਸੀਂ ਬੰਗਲਾਦੇਸ਼ ਦੇ ਨਾਲ ਜੋ ਕੁਝ ਕਰਦੇ ਰਹੇ ਹੋ, ਇਹ ਆਪਣੀ ਸਾਰੀ ਨੀਤੀ ਨੂੰ ਬਦਲੋ ਔਰ ਤੁਹਾਨੂੰ ਇਸ ਦੇ ਲਈ ਜਵਾਬਦੇਹੀ ਹੋਏਗੀ ਕਿ ਭਾਈ ਤੁਸੀਂ ਕਿਵੇਂ ਬਲੈਂਕਟ ਸਪੋਰਟ ਦੇ ਕੇ ਸ਼ੇਖ ਹਸੀਨਾ ਨੂੰ ਬੰਗਲਾਦੇਸ਼ 'ਚ ਜ਼ੁਲਮ ਕਰਵਾਏ ਨੇ। ਔਰ ਇਕੱਲਾ ਇਹ ਨਹੀਂ ਹੈ ਕਿ ਵੀ ਇਹ ਜੋ ਬੰਗਲਾਦੇਸ਼ ਕਰ ਰਹੇ ਨੇ, ਹੁਣ ਅਸਾਮ ਦਾ ਚੀਫ ਮਿਨਿਸਟਰ ਉਹ ਇੱਕ ਤੋਂ ਬਾਅਦ ਇੱਕ ਨਫ਼ਰਤ ਭਰੀ ਸਟੇਟਮੈਂਟ ਮੁਸਲਮਾਨਾਂ ਦੇ ਖਿਲਾਫ ਦੇ ਰਿਹਾ। ਅੱਜ ਦਾ ਹਿੰਦੂ ਨੇ ਆਪਣਾ ਐਡੀਟੋਰੀਅਲ ਇਹਦੇ ਤੇ ਲਿਖਿਆ ਕਿ ਹੇਟਫੁਲ ਬੇਲਫੁਲ ਔਨ ਦਾ ਅਸਾਮ ਚੀਫ ਮਿਨਿਸਟਰ ਐਂਡ ਕਮਿਊਨਲੀ ਸੈਂਸਿਟਿਵ ਰਿਮਾਰਕਸ। ਉਹ ਉਹਨਾਂ ਨੂੰ ਕਹਿ ਰਿਹਾ ਜੀ ਮੈਂ ਚੀਫ ਮਿਨਿਸਟਰ ਅਸਾਮ ਦੇ ਹੁੰਦਿਆਂ ਮੈਂ ਤਾਂ ਅਸਾਮ ਦੇ ਇਸ ਹਿੱਸੇ 'ਚ ਨਾ ਮੀਆਂ ਮੁਸਲਮਾਨਾਂ ਨੂੰ ਵੜਨ ਹੀ ਨਹੀਂ ਦਿਆਂਗਾ। ਜਿਹੜਾ ਇਲੈਕਟਿਡ ਚੀਫ ਮਿਨਿਸਟਰ ਹੁੰਦਾ ਜਾਂ ਜਿਹੜਾ ਹੁੰਦਾ ਉਹ ਸਾਰੇ ਸ਼ਹਿਰੀਆਂ ਨੂੰ ਰਿਪਰੈਜ਼ੈਂਟ ਕਰ, ਪਰ ਇਹ ਉਹਦਾ ਕੋਈ ਪਹਿਲਾ ਬਿਆਨ ਨਹੀਂ ਹੈ। ਉਹਨੇ ਉਹ ਹਰ ਚੌਥੇ ਦਿਨ ਜਿਹੜੀ ਹੈ ਉਹ ਸਪਿਊ ਕਰਦਾ ਵੈਨਮ ਜਿਹੜੀ ਹੈ ਜ਼ਹਿਰ ਉਗਲਦਾ। ਔਰ ਇਹ ਸਾਰੇ ਨੂੰ ਸਾਰੇ ਟੋਲਰ ਹੁਣ ਤੁਸੀਂ ਇਹ ਇੱਕ ਪਾਸੇ ਇਸ ਕਿਸਮ ਦਾ 20 ਕਰੋੜ ਕੋਈ ਛੋਟੀ ਗਿਣਤੀ ਨਹੀਂ ਹੁੰਦੀ। ਪਾਕਿਸਤਾਨ ਦੀ ਆਪਣੀ ਆਬਾਦੀ 24-25 ਕਰੋੜ ਹੈ। ਜੇ 20 ਕਰੋੜ ਮੁਸਲਮਾਨ, ਉਹਨਾਂ ਨੂੰ ਇਹੀ ਨਹੀਂ ਵੀ ਦੂਸਰੇ ਦਰਜੇ ਦੇ ਸ਼ਹਿਰੀ ਬਣਾਇਆ, ਉਹਨਾਂ ਦਾ ਦਰਜਾ ਹੀ ਕੋਈ ਨਹੀਂ, ਹਿਊਮਿਲੇਟ ਕੀਤਾ ਜਾ ਰਿਹਾ ਹੈ। ਬਾਬਰੀ ਮਸਜਿਦ ਢਾਈ ਦੂਸਰੇ 'ਚ ਜਾ ਵੜੇ ਨੇ, ਹੁਣ ਉਹ ਮਥੁਰਾ ਨੂੰ ਲੈਣ ਨੂੰ ਫਿਰਦੇ ਨੇ। ਆਮ ਮੁਸਲਮਾਨ ਕਦੇ ਕੋਈ ਜਿਹਾਦ, ਕਦੇ ਕੋਈ ਜਿਹਾਦ। ਜੇ ਅਸਾਮ 'ਚ ਮਾੜੇ ਮੋਟੇ ਫਲੱਡ ਆਏ ਤਾਂ ਉਹਨੇ ਫਲੱਡ ਜਿਹਾਦ ਦਾ ਨਾਂ ਦੇ ਦਿੱਤਾ ਅਸਾਮ ਦੇ ਚੀਫ ਮਿਨਿਸਟਰ ਨੇ। ਔਰ ਇਸ ਸਭ ਦੇ ਚੱਲਦੇ ਆ ਦੇਖੋ ਅਸੀਂ ਕਿਉਂ ਉਸ ਹੋਪ ਨਾਲ ਦੇਖਦੇ ਰਹੇ ਹਾਂ ਜਾਂ ਦੇਖਦੇ ਹਾਂ ਕਿ ਵੀ ਪਾਕਿਸਤਾਨ, ਔਰ ਇਹ ਗੱਲ ਸਰ ਕਪੂਰ ਸਿੰਘ ਹੋਰਾਂ ਨੇ ਇੱਕ ਜ਼ਮਾਨੇ 'ਚ ਕਹੀ ਸੀ ਜਦੋਂ 1971 ਦੇ ਵਿੱਚ ਪਾਕਿਸਤਾਨ ਨੂੰ 2 ਟੁਕੜਿਆਂ 'ਚ ਵੰਡਿਆ ਗਿਆ ਔਰ ਕੁਝ ਨੌਜਵਾਨ ਜਿਹੜੇ ਮਿਲਣ ਗਏ ਉਹਨਾਂ ਨੂੰ, ਤੇ ਉਹਨਾਂ ਨੇ ਕਿਹਾ ਵੀ ਹੁਣ ਇਹ ਕਹਿੰਦੇ ਬਹੁਤ ਮਾੜਾ ਹੋਇਆ ਪਾਕਿਸਤਾਨ ਦਾ ਟੁੱਟਣਾ। ਉਹਨਾਂ ਨੇ ਕਿਹਾ ਵੀ ਹੁਣ ਸਿੱਖਾਂ ਦੀ ਸ਼ਾਮਤ ਆਏਗੀ। 1971 'ਚ ਇੱਕ ਫਿਲਾਸਫਰ ਇਹ ਪ੍ਰੈਡਿਕਟ ਕਰ ਰਿਹਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੀ ਪਾਕਿਸਤਾਨ ਦਾ ਮਜ਼ਬੂਤ ਹੋਣਾ ਹਿੰਦੁਸਤਾਨ ਨੂੰ, ਭਾਰਤ ਨੂੰ ਉਹਦੇ ਖਿਲਾਫ ਇੱਕ ਡੈਟਰੈਂਟ ਵਾਂਗ ਸੀ। ਜਦੋਂ ਹੁਣ ਉਹਨੇ ਪਾਕਿਸਤਾਨ ਨੂੰ ਭੰਨ ਲਿਆ ਤੇ ਉਹਨੇ ਮਾਈਨੋਰਟੀਜ਼ ਨੂੰ ਜਿਹੜਾ ਫਿਰ ਰੋਲਣਾ ਹੀ ਰੋਲਣਾ। ਔਰ ਅਸੀਂ ਦੇਖਦੇ ਹਾਂ ਕਿ ਭਾਰਤ ਦੇ 20 ਕਰੋੜ ਮੁਸਲਮਾਨਾਂ ਦੀ ਕੀ ਹਾਲਤ ਹੈ, 2 ਕਰੋੜ ਤੋਂ ਜ਼ਿਆਦਾ ਸਿੱਖਾਂ ਦੀ ਕੀ ਹਾਲਤ ਹੈ। ਸੋ ਇਹਨਾਂ ਹਾਲਾਤਾਂ 'ਚ ਜੇ ਪਾਕਿਸਤਾਨ, ਉਹ ਗੱਲ ਬੇਸ਼ੱਕ ਪਾਕਿਸਤਾਨ ਦੀਆਂ ਆਪਣੀਆਂ ਪ੍ਰੋਬਲਮਸ ਨੇ, ਬੇਸ਼ੱਕ ਉਹ ਭਾਰਤ ਨੂੰ ਚੈਲੰਜ ਨਹੀਂ ਕਰਨਾ ਚਾਹੁੰਦਾ, ਮਤ ਕਰੋ। ਉਹ ਸਿਆਣੇ ਕਹਿੰਦੇ ਨੇ ਵੀ ਸ਼ੇਰ ਬੁੱਢਾ ਹੋ ਜਾਏ, ਸ਼ਿਕਾਰ ਨਾ ਕਰ ਸਕਦਾ ਹੋਏ, ਉਹ ਆਪਣੀ ਭਬਕਾਰ ਤੇ ਨਹੀਂ ਛੱਡਦਾ, ਆਪਣੀ ਰੋਰ ਤੇ ਨਹੀਂ ਛੱਡਦਾ, ਜਾਂ ਆਪਣੀ ਗਰਜਣਾ ਤੇ ਨਹੀਂ ਛੱਡਦਾ। ਤੇ ਇਹ ਤਾਂ ਬਿਲਕੁਲ ਹੀ ਲੰਮੇ ਪੈਣ ਵਾਲਾ ਕੰਮ ਕੀਤਾ ਹੋਇਆ, ਇਹ ਠੀਕ ਨਹੀਂ ਹੈ। ਔਰ ਸਾਡੇ ਕੱਲ ਦੇ ਸੈਗਮੈਂਟ ਦੇ ਥੱਲੇ ਬਹੁਤ ਸਾਰੇ ਪਾਕਿਸਤਾਨੀ ਸਾਡੇ ਭਰਾਵਾਂ ਨੇ ਵੀ ਸਾਡੇ ਨਾਲ ਜਿਹੜਾ ਉਹ ਸਾਡੀ ਰਾਏ ਦੇ ਨਾਲ ਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ ਕਿ ਭਾਈ ਬਿਲਕੁਲ ਇਹ ਜਿਹੜੀ ਹੈ ਬੇਗੈਰਤੀ ਵਾਲੀ ਗੱਲ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ
ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੇ ਗੁਰਦੁਆਰਾ ਕੈਨਿੰਗਵਿਲ ਵਿਖੇ ਗੁਟਕਾ ਸਾਹਿਬ ਦੀ ਕੀਤੀ ਗਈ ਬੇਅਦਬੀ ਨੂੰ ਲੈ ਕੇ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਔਰ ਆਸਟ੍ਰੇਲੀਅਨ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਵੱਲੋਂ ਬੜੀ ਤੇਜ਼ੀ ਨਾਲ ਮਸਲੇ ਦੀ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਅਤੇ ਉਹ ਸਿੱਖ ਜਥੇਬੰਦੀਆਂ ਨਾਲ ਲਗਾਤਾਰ ਰਾਬਤੇ ਵਿੱਚ ਹਨ ਅਤੇ ਉਹਨਾਂ ਵੱਲੋਂ ਸਿੱਖ ਸੰਗਤ ਨੂੰ ਸੰਜਮ ਤੋਂ ਕੰਮ ਲੈਣ ਦੀ ਬੇਨਤੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਦੇ ਪ੍ਰੋਗਰਾਮ ਦਾ ਸਾਡਾ ਲੀਡ ਸੈਗਮੈਂਟ ਜਿਹੜਾ ਲਗਭਗ 40 ਮਿੰਟ ਦਾ ਸੀ, ਉਹ ਆਸਟ੍ਰੇਲੀਆ ਦੇ ਕੈਨਿੰਗਵੇਲ ਗੁਰਦੁਆਰਾ ਸਾਹਿਬ ਦੇ ਬਹੁਤ ਨੇੜੇ ਸੁੰਦਰ ਗੁਟਕਾ ਗੁਰਬਾਣੀ ਦਾ ਉਸ ਦੀ ਕੀਤੀ ਗਈ ਬੇਅਦਬੀ ਦੇ ਨਾਲ ਸੰਬੰਧਿਤ ਸੀ। ਉਸ ਦੇ ਵਿੱਚ ਅਸੀਂ ਕੁਝ ਸੰਗਤ ਦੇ ਨਾਂ ਸੁਨੇਹਾ ਵੀ ਦਿੱਤਾ ਸੀ, ਗਾਈਡਲਾਈਨਸ ਵੀ ਸੀ ਕਿ ਭਾਈ ਸੰਜਮ ਤੋਂ ਵੀ ਕੰਮ ਲੈਣਾ ਹੈ, ਬਟ ਐਟ ਦਾ ਸੇਮ ਟਾਈਮ ਆਸਟ੍ਰੇਲੀਅਨ ਪੁਲਿਸ ਅਥਾਰਟੀਜ਼ ਦੂਸਰਿਆਂ ਦੇ ਨਾਲ ਰਾਬਤਾ ਰੱਖ ਕੇ ਔਰ ਇਹ ਜਿਹੜੀ ਗੇਮ ਹੈ ਇੰਡੀਅਨ ਸਟੇਟ ਦੀ, ਜਿਹੜੀ ਕਿ ਉਹਨਾਂ ਨੇ 2015 ਚ ਸਿੱਧਾ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਨਾਲ ਸ਼ੁਰੂ ਕੀਤਾ। ਹਾਲਾਂਕਿ ਅਸੀਂ ਉਸ ਦਾ ਵੇਰਵਾ ਦਿੱਤਾ ਸੀ ਕਿ 47 ਤੋਂ ਬਾਅਦ ਗੁਰੂ ਗ੍ਰੰਥ, ਗੁਰੂ ਪੰਥ ਦੋਨੋਂ ਹੀ ਉਹਨਾਂ ਦੀਆਂ ਗਨ ਸ਼ਾਟਸ ਥੱਲੇ ਸੀ। ਨਕਲੀ ਗੁਰੂ ਡੰਮ ਨੂੰ ਖੜਾ ਕਰਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਚੈਲੰਜ ਕਰਨ ਦੀ ਲਾਈਨ ਸੀ। ਕਿਵੇਂ ਨਿਰੰਕਾਰੀ, ਰਾਧਾ ਸੁਆਮੀ, ਫਿਰ ਸੌਦਾ ਸਾਧ, ਭਨਿਆਰਾ, ਆਸ਼ੂਤੋਸ਼ ਔਰ ਹੋਰ ਕਿੰਨਾ ਬਾਬਾ ਡੰਮ ਖੜਾ ਕੀਤਾ। ਔਰ ਇਸ ਸਾਰੇ 'ਚ ਹੁਣ ਕਿਉਂਕਿ ਬਾਹਰ ਡਾਇਸਪੋਰਾ ਸਿੱਖਾਂ ਦੀ ਤਾਕਤ ਜਿਹੜੀ ਹੈ ਉਹ ਖਾਸ ਤੌਰ ਤੇ 5 ਆਈਜ਼ ਸਟੇਟਸ ਦੇ ਵਿੱਚ ਕੁਆਇਟ ਵਿਜ਼ੀਬਲ ਹੈ, ਕਿਉਂਕਿ ਇੰਡੀਆ ਐਕਸਪੋਜ਼ ਹੋਇਆ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਵਿੱਚ। ਔਰ ਹੁਣ ਇਹਨਾਂ ਨੇ ਉਸ ਨੂੰ ਡਾਈਵਰਟ ਕਰਨ ਲਈ ਇੱਕ ਨਵਾਂ ਫਰੰਟ ਖੋਲ੍ਹ ਦਿੱਤਾ ਹੈ। ਔਰ ਇਹ ਸਾਰੀ ਘਟਨਾ ਜਿਸ ਤਰੀਕੇ ਦੇ ਨਾਲ ਵਾਪਰੀ ਔਰ ਉਸ ਨੂੰ ਫਿਰ ਕਿਵੇਂ ਟਿਕਟੌਕ ਦੇ ਉੱਤੇ ਅਪਲੋਡ ਕੀਤਾ ਗਿਆ, ਵਿਦਨ ਉਸ ਦਾ ਰਿਐਕਸ਼ਨ ਵਿਦਨ ਹਾਫ ਐਨ ਆਵਰ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਸਿੱਖ ਸੰਗਤਾਂ ਨੇ, ਜਿਵੇਂ ਇੱਕ ਸ਼ਰਧਾਲੂ ਸਿੱਖ ਹਰ ਥਾਂ ਮਹਿਸੂਸ ਕਰਦਾ ਉਹਦੇ ਲਈ ਗੁਰਬਾਣੀ ਦਾ ਇੱਕ ਲਫ਼ਜ਼, ਇਹ ਤਾਂ ਗੁਰਬਾਣੀ ਗੁਟਕਾ ਸੀ। ਅਸੀਂ ਉਹਨਾਂ ਪੀਰੀਅਡਸ ਨੂੰ ਦੇਖਿਆ, ਹੁਣ ਤਾਂ ਸ਼ਾਇਦ ਜਨਰੇਸ਼ਨਾਂ ਨੂੰ ਇਸ ਦਾ ਅਹਿਸਾਸ ਨਹੀਂ ਹੈ। ਸਾਡੀ ਪੇਰੈਂਟਸ ਦੀ ਜਨਰੇਸ਼ਨ ਕੋਈ ਵੀ ਪੰਜਾਬੀ ਲਿਖਿਆ ਕੋਈ ਪੇਜ ਜ਼ਮੀਨ ਤੇ ਡਿੱਗਿਆ ਹੋਏ ਤੇ ਉਸ ਨੂੰ ਬਹੁਤ ਬੁਰਾ ਮੰਨਦੇ ਸੀ, ਉਹਨੂੰ ਚੁੱਕ ਕੇ ਮੱਥੇ ਨਾਲ ਲਾ ਕੇ ਜਾਂ ਦੂਸਰੇ ਸੀ ਕਿ ਭਾਈ ਇਹ ਗੁਰਮੁਖੀ ਹੈ, ਇਹ ਸਾਡੇ ਲਈ ਇਹ ਉਨਾ ਹੀ ਪਵਿੱਤਰ ਹੈ। ਕੋਈ ਵੀ ਚੀਜ਼ ਪੰਜਾਬੀ ਦੇ ਆਰਟੀਕਲ, ਪੰਜਾਬੀ ਅਖਬਾਰਾਂ ਨੂੰ ਇਵੇਂ ਨਹੀਂ ਸੀ ਰੋਲਣ ਦਿੰਦੇ। ਤੇ ਇਸ ਲੈਵਲ ਤੇ ਗੁਰਬਾਣੀ ਜਿਹੜੀ ਸਾਡੇ ਲਈ ਇਟਰਨਲ ਔਰ ਸ਼ਬਦ ਗੁਰੂ, ਔਰ ਕੱਲ ਮੈਂ ਇਸ ਦੀ ਬੈਕਗਰਾਉਂਡ ਦੀ ਗੱਲ ਵੀ ਕੀਤੀ। ਹਾਲਾਂਕਿ ਚਲੋ ਕਈ ਵਾਰ ਕੁਝ ਚੀਜ਼ਾਂ ਬਾ ਮੌਕਾ ਹੁੰਦੀਆਂ ਨੇ, ਉਸ ਦੀ ਚਰਚਾ ਵੀ ਹੋਈ, ਬਹੁਤ ਸਾਰੇ ਸਾਨੂੰ ਪੋਜ਼ਿਟਿਵ ਇਸ ਚੋਂ ਮੈਸੇਜ ਵੀ ਮਿਲੇ। ਔਰ ਖੁਸ਼ੀ ਹੈ ਇਸ ਗੱਲ ਦੀ ਕਿ ਇਸ ਮੁੱਦੇ ਦੇ ਉੱਤੇ ਵੈਸਟ ਆਸਟ੍ਰੇਲੀਆ ਦੀ ਸੰਗਤ, ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਇੱਕੋ ਪੇਜ ਤੇ ਨੇ। ਔਰ ਜਿਵੇਂ ਉਹਨਾਂ ਨੇ ਬਿਲਕੁਲ ਮੁਸਤੈਦੀ ਦੇ ਨਾਲ ਇਸ ਸਾਰੇ ਨੂੰ ਲਿਆ, ਹਾਲਾਤ ਇਹ ਹੋਏ ਕਿ ਆਸਟ੍ਰੇਲੀਆ ਪੁਲਿਸ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਔਰ ਈਵਨ ਉਹਨਾਂ ਦਾ
ਪੋਲੀਟੀਕਲ ਢਾਂਚਾ ਇਹ ਲੈਵਲ ਡੇਵਿਡ ਸ਼ੂਬ੍ਰਿਜ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਦੋਂ ਸਭ ਤੱਕ ਇਹ ਗੱਲ ਪਹੁੰਚੀ। ਔਰ ਜਿਵੇਂ ਹਾਲਾਂ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਵੀ ਆਪਣੇ ਸਾਰੇ ਬਹੁਤੇ ਗੱਲਾਂ ਕਰਦੇ ਨੇ, ਈਮੇਲ ਲਿਖਾਣ ਦਾ ਕੰਮ ਨਹੀਂ ਹੈ। ਹੁਣ ਜਿਹੜੀ ਨੈਸ਼ਨਲ ਸਿਕਿਉਰਿਟੀ ਹੌਟਲਾਈਨ ਹੈ ਉਸ ਦੇ ਉੱਤੇ ਵਿਦਿਨ 10-12 ਆਵਰਸ 600 ਤੋਂ ਜ਼ਿਆਦਾ ਈਮੇਲਸ ਗਈਆਂ। ਔਰ ਉਹਨਾਂ ਨੇ ਕਿਉਂਕਿ ਮੈਨੇਜਮੈਂਟਸ ਦੇ ਨਾਲ ਔਰ ਖਾਸ ਤੌਰ ਤੇ ਕੈਨਿੰਗ ਵੇਲ ਦੀ ਕਮੇਟੀ ਔਰ ਜਿਹੜੀ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਔਰ ਦੂਸਰੇ ਕਮੇਟੀਆਂ ਦੇ ਨਾਲ ਪੁਲਿਸ ਔਰ ਏਜੰਸੀਆਂ ਰੈਗੂਲਰ ਰਾਬਤੇ 'ਚ ਨੇ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਜੇ ਸਿੱਖਾਂ ਨੂੰ ਕਹੋ ਵੀ ਇਹ ਹੁਣ ਈਮੇਲਾਂ ਬੰਦ, ਕਿਉਂਕਿ ਉਹਨਾਂ ਨੂੰ ਇੱਕ ਦਾ ਨੋਟ ਲੈਣਾ ਪੈਂਦਾ ਤੇ ਦੂਜਾ ਉਹਨਾਂ ਦਾ ਕੰਮ ਵੀ ਵਧਿਆ। ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਜਿਸ ਲੈਵਲ ਤੇ ਲੈ ਰਹੇ ਵੀ ਇਹਨੂੰ ਅਸੀਂ ਬਿਲਕੁਲ ਇਹਦੀ ਤਹਿ ਤੱਕ ਅਸੀਂ ਪਹੁੰਚਾਂਗੇ। ਹਾਲਾਂ ਸਾਡੇ ਕੱਲ ਦੇ ਸੈਗਮੈਂਟ ਦੇ ਥੱਲੇ ਇੱਕ ਨੇ ਲਿਖਿਆ ਕਿ ਜੀ ਤੁਸੀਂ ਇੰਡੀਆ ਨੂੰ ਬਲੇਮ ਕੀਤਾ ਕਿ ਉਹਨਾਂ ਨੇ ਟਿਕਟੌਕ ਤੇ ਚਾੜਿਆ। ਇੰਡੀਆ 'ਚ ਤਾਂ ਪਿਛਲੇ 5 ਸਾਲ ਤੋਂ ਜਿਹੜਾ ਉਹ ਟਿਕਟੌਕ ਹੀ ਬੈਨ ਹੈ। ਉਹ ਮੈਂ ਕਿਹਾ ਭਾਈ ਇਹ ਜ਼ਰੂਰੀ ਨਹੀਂ ਹੈ ਵੀ ਉਹਨਾਂ ਨੇ ਇੰਡੀਆ ਤੋਂ ਹੀ ਚਾੜਨਾ ਹੈ, ਉੱਥੋਂ ਤਾਂ ਬੈਨ ਹੋਣਾ ਹੈ ਬਾਕੀ ਸਾਰੇ ਪਾਸੇ। ਔਰ ਇਹ ਜਿਹੜੀ ਇਨੀਸ਼ੀਅਲ ਹੈ ਹੋ ਸਕਦਾ ਹੈ ਸਪੇਨ ਜਾਂ ਜਰਮਨੀ ਜਾਂ ਕਿਤੇ ਵੀ ਜਿੱਥੇ ਵੀ ਇਹਨਾਂ ਦੇ ਸੈੱਲ IT ਦੇ ਬੈਠੇ ਹੋਏ ਨੇ ਉਹਦੇ ਰਾਹੀਂ ਉਹਨਾਂ ਨੇ ਇਸ ਜਿਹੜਾ ਹਮਲਾ ਉਹਨਾਂ ਨੇ ਕੀਤਾ ਗੁਰਬਾਣੀ ਦੇ ਉੱਤੇ ਸਿੱਧਾ ਸਾਡੀ ਜਾਗਤ ਜੋਤ ਤੇ। ਔਰ ਇਹ ਅਪੀਲ ਵੀ ਅਸੀਂ ਵੀ ਕੱਲ ਉਹ ਵੀਡੀਓ ਨਹੀਂ ਸੀ ਦਿਖਾਈ ਔਰ ਅਸੀਂ ਅਗੇਨ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਕਈ ਵਾਰੀ ਨੈਗੇਟਿਵ ਪਬਲਿਸਿਟੀ ਚੋਂ ਵੀ ਜਿਹੜੀ ਗੱਲ ਹੈ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹੁੰਦੇ ਔਰ ਇਹ ਉਹਨਾਂ ਦੇ ਲਈ ਫਿਰ ਸੰਤੁਸ਼ਟਤਾ ਦਾ ਕਾਰਨ ਵੀ ਬਣਦਾ। ਔਰ ਅੱਜ ਇਸ ਮੁੱਦੇ ਦੇ ਉੱਤੇ ਹੀ ਜਿੱਥੇ ਅਸੀਂ ਇਹ ਕਿਹਾ ਕਿ ਭਾਈ ਆਸਟ੍ਰੇਲੀਅਨ ਅਥਾਰਟੀਜ਼ ਉਹਨਾਂ ਨੇ ਆਉਣ ਵਾਲੇ ਐਤਵਾਰ ਦੇ ਦੀਵਾਨ ਦੇ ਵਿੱਚ ਸੰਗਤ ਦੇ ਨਾਲ ਉਹਨਾਂ ਦਾ ਨੁਮਾਇੰਦਾ ਆ ਕੇ ਗੱਲ ਵੀ ਕਰੇਗਾ। ਆਲਰੇਡੀ ਉਹਨਾਂ ਨੇ ਆਪਣਾ ਸਾਈਬਰ ਕ੍ਰਾਈਮ ਇੰਟੈਲੀਜੈਂਸ ਔਰ ਦੂਸਰੇ ਸਾਰੀ ਵੀ ਜੋ ਇਨਵੈਸਟੀਗੇਟਿਵ ਏਜੰਸੀਜ਼ ਦੇ ਕੋਲ ਹੁੰਦਾ ਹੈ ਇਨਵੈਸਟੀਗੇਸ਼ਨ ਦੇ ਲਈ। ਔਰ ਇਸ ਮੁੱਦੇ ਦੇ ਉੱਤੇ ਜਿਹੜੀ ਕੈਨਿੰਗ ਵੇਲ ਦੀ ਗੁਰਦੁਆਰਾ ਕਮੇਟੀ ਹੈ ਉਹਨਾਂ ਦੇ ਸਰ ਹਰਭਜਨ ਸਿੰਘ ਬੈਜਵਾਨ ਪ੍ਰੈਜ਼ੀਡੈਂਟ ਨੇ ਸਿੱਖ ਐਸੋਸੀਏਸ਼ਨ ਵੈਸਟਰਨ ਆਸਟ੍ਰੇਲੀਆ ਦੇ, ਉਹਨਾਂ ਨੇ ਪ੍ਰੈਸ ਰਿਲੀਜ਼ ਵੀ ਭੇਜੀ ਹੈ, ਅੰਗਰੇਜ਼ੀ 'ਚ ਵੀ ਹੈ ਪੰਜਾਬੀ 'ਚ ਵੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਸਾਡੀ ਕਮਿਊਨੀਕੇਸ਼ਨ ਤੋਂ ਬਾਅਦ ਸਾਡੀ ਸਾਵਾ 77 ਸਾਵਾ ਉਹਦਾ ਐਬਰੀਵੇਸ਼ਨ ਬਣਦੀ ਹੈ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਦੀ। ਇਸ ਦੱਸੇ ਗਏ ਮਾਮਲੇ ਨੂੰ ਹੱਲ ਕਰਨ ਲਈ ਸੰਬੰਧਿਤ ਅਧਿਕਾਰੀਆਂ ਨਾਲ ਤਨਦੇਹੀ ਨਾਲ ਅਸੀਂ ਕੰਮ ਕਰ ਰਹੇ ਹਾਂ। ਮੈਂ ਨਿਮਰਤਾ ਨਾਲ ਇਹ ਬੇਨਤੀ ਕਰਦਾ ਕਿ ਤੁਸੀਂ ਆਫੀਸ਼ੀਅਲਸ ਨੂੰ ਵਾਰ-ਵਾਰ ਈਮੇਲ ਭੇਜਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਸਥਿਤੀ ਨੂੰ ਹੱਲ ਕਰਨ 'ਚ ਮਦਦ ਨਹੀਂ ਕਰ ਰਿਹਾ। ਰਾਦਰ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਵੀ ਸਾਵਾ 77 ਜਿਹੜੇ ਨੇ ਸਟੇਟ ਔਰ ਫੈਡਰਲ ਮੰਤਰੀਆਂ ਪੁਲਿਸ ਵਿਭਾਗ ਤੇ ਖੁਫੀਆ ਏਜੰਸੀਆਂ ਦੇ ਨਾਲ ਰੈਗੂਲਰ ਸੰਪਰਕ ਦੇ ਵਿੱਚ ਨੇ। ਜਿਹੜੇ ਸਾਰੇ ਅਧਿਕਾਰੀ ਨੇ ਬੜੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਔਰ ਉਹਨਾਂ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਔਰ ਇਹ ਨਾ ਹੋਏ ਕਿ ਭਾਈ ਕੋਈ ਸਿੰਘ ਆਪਣੇ ਤੌਰ ਤੇ ਹੀ ਉਹਨੂੰ ਲੱਭ ਲਏ ਕਿ ਜੇ ਹੁਣ ਇਸ ਦਾ ਸੋਧਾ ਲਾ ਦਈਏ ਵੀ ਇਸ ਕਿਸਮ ਦਾ ਕੰਮ ਤੋਂ ਪਰਹੇਜ਼ ਕਰਨਾ। ਔਰ ਸਾਡੇ ਭਾਈਚਾਰੇ ਦੀ ਮਦਦ ਦੇ ਲਈ ਰਾਜ ਦੇ ਨੁਮਾਇੰਦੇ ਪੁਲਿਸ ਸਰਕਾਰੀ ਏਜੰਸੀਆਂ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ 'ਚ ਦੇ ਨਾਲ ਸ਼ਾਮਲ ਹੋਣਗੀਆਂ ਕਿ ਸੰਗਤ ਨਾਲ ਮੁਲਾਕਾਤ ਕੀਤੀ ਜਾ ਸਕੇ। ਉਹਨਾਂ ਦਾ ਨੁਮਾਇੰਦਾ ਆਏਗਾ ਕਿ ਉਹ ਸਿੱਖ ਸੰਗਤਾਂ ਦੇ ਨਾਲ ਜਿਹੜਾ ਇਕਜੁੱਟਤਾ ਦਾ ਜਿਹੜਾ ਉਹ ਪ੍ਰਗਟਾਵਾ ਕਰਨ। ਔਰ ਇਹ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਸ਼ਾਮਲ ਹੋਣ ਲਈ ਇਸਤਰੀ ਸਤਸੰਗ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਜ਼ੋਰਦਾਰ ਉਤਸ਼ਾਹਤ ਕਰਦੇ ਹਾਂ। ਇਹ ਬਰੀਫਿੰਗ ਜਿਹੜੀ ਹੈ 31 ਅਗਸਤ ਨੂੰ ਦੁਪਹਿਰ 2:30 ਵਜੇ ਕੀਤੀ ਜਾਏਗੀ। ਔਰ ਉਹਨਾਂ ਨੇ ਨਾਲ ਹੀ ਕਿਹਾ ਕਿ ਜੇ ਕਿਸੇ ਦੇ ਕੋਲ ਵੀ ਕੋਈ ਜਿਵੇਂ ਅਸੀਂ ਡੈਸ਼ ਕੈਮ ਦਾ ਜ਼ਿਕਰ ਕੀਤਾ ਸੀ ਔਰ ਦੂਜਾ ਕੋਈ ਜਾਣਕਾਰੀ ਹੋਏ ਤੇ ਉਹ ਕੈਨਿੰਗ ਵੇਲ ਥਾਣੇ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੌਂਪਣੇ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਨੇ ਉਹਨਾਂ ਦੀ ਅਪੀਲ ਵੀ ਹੈ। ਇਸੇ ਤਰ੍ਹਾਂ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਵੱਲੋਂ ਵੀ ਪ੍ਰੈਸ ਰਿਲੀਜ਼ ਹੈ। ਉਹਨਾਂ ਨੇ ਕਿਹਾ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਅਰਜ ਟੂ ਰਿਮੇਨ ਕਾਮ ਐਂਡ ਕੋਆਪਰੇਟ ਵਿਦ ਅਥਾਰਟੀਜ਼ ਫੋਲੋਇੰਗ ਡੈਸੀਕ੍ਰੇਸ਼ਨ ਆਫ ਹੋਲੀ ਸਕ੍ਰਿਪਚਰ ਕਿ ਭਾਈ ਸਿੱਖ ਸੰਗਤ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਤੁਸੀਂ ਸ਼ਾਂਤ ਰਹੋ। ਔਰ ਉਹਨਾਂ ਨੇ ਇਹ ਸਾਰੇ ਦੇ ਵਿੱਚ ਆਲਮੋਸਟ ਜਿਹੜੀ ਜਾਣਕਾਰੀ ਸਾਵਾ ਵਾਲਿਆਂ ਨੇ ਦਿੱਤੀ ਹੈ ਉਹੀ ਉਸ ਦਾ ਹੀ ਰਿਪੀਟ ਹੈ ਕਿ ਵੀ ਉਹ ਸਟੇਟ ਇੰਟੈਲੀਜੈਂਸ ਇਨਵੈਸਟੀਗੇਸ਼ਨ ਡਿਪਾਰਟਮੈਂਟ ਔਰ ਜਿਹੜਾ ਵੈਸਟਰਨ ਆਸਟ੍ਰੇਲੀਆ ਪੁਲਿਸ ਸੀਨੀਅਰ ਸਾਰਜੈਂਟਸ ਨਾਲ ਅਸੀਂ ਸਾਰੇ ਸੰਪਰਕ 'ਚ ਹੈ ਔਰ ਇਸ ਨੂੰ ਬਹੁਤ ਕਰੂਸ਼ਲ ਸਮਝਦੇ ਨੇ। ਪਰ ਉਹ ਨਾਲ ਦੀ ਨਾਲ ਉਹ ਇਹ ਵੀ ਸਮਝਦੇ ਨੇ ਕਿ ਵੀ ਇਹ ਜਿਹੜਾ ਹੀਨਸ ਐਕਟ ਕੀਤਾ ਗਿਆ ਇਹ ਸਿੱਖਾਂ ਨੂੰ ਪ੍ਰਵੋਕ ਕਰਨ ਲਈ ਔਰ ਰਿਐਕਟ ਕਰਾਉਣ ਦੇ ਲਈ ਹੈ। ਸੋ ਇਹ ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਕਿ ਜਿਹੜੀ ਕ੍ਰਿਮੀਨਲ ਸਾਈਕੋਲੋਜੀ ਹੈ
ਉਹ ਇਹ ਪੁਆਇੰਟ ਆਊਟ ਕਰਦੀ ਹੈ ਕਿ ਜਿਹੜੇ ਇਸ ਕਿਸਮ ਦੇ ਕ੍ਰਾਈਮ ਕਰਦੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਇਸ ਕਿਸਮ ਦਾ ਜੁਰਮ ਐਂਪਲੀਫਾਈ ਹੋਏ, ਕਈ ਦੂਰ ਦੂਰ ਤੱਕ ਪਹੁੰਚੇ ਔਰ ਉਸ ਦੀ ਚਰਚਾ ਹੋਏ। ਇਸ ਲਈ ਉਹਨਾਂ ਨੇ ਸਿੱਖ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਵੀ ਇਸ ਵੀਡੀਓ ਨੂੰ ਕੋਈ ਸ਼ੇਅਰ ਨਾ ਕਰੋ ਜਾਂ ਡਿਸੈਮੀਨੇਟ ਨਾ ਕਰੋ ਅੱਗੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ। ਔਰ ਇਸ ਦੇ ਨਾਲ ਈਵਨ ਜਿਹੜੀ ਕਮਿਊਨਿਟੀ ਦੇ ਵਿੱਚ ਗੁੱਸਾ ਔਰ ਖਾਸ ਤੌਰ ਤੇ ਡਿਸਟ੍ਰੈਸ ਹੈ, ਉਹਨਾਂ 'ਚ ਉਦਾਸੀਨਤਾ, ਉਹਨੂੰ ਵੀ ਡੱਕਾ ਲੱਗਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜਿਹਦੇ ਕੋਲ ਵੀ ਕੋਈ CCTV ਫੁਟੇਜ ਜਾਂ ਡੈਸ਼ ਕੈਮ ਜਾਂ ਕੋਈ ਵੀ ਨੇਬਰਿੰਗ ਬਿਲਡਿੰਗਸ ਦਾ ਹੋਏ ਉਹ ਵੈਸਟਰਨ ਆਸਟ੍ਰੇਲੀਆ ਪੁਲਿਸ ਦੇ ਨਾਲ ਕੈਨਿੰਗ ਵੇਲ ਥਾਣੇ ਦੇ ਨਾਲ ਸੰਪਰਕ ਕਰਨ। ਔਰ ਅਸੀਂ ਉਹਨਾਂ ਨੇ ਅਖੀਰ 'ਚ ਕਿਹਾ ਕਿ ਵੀ ਅਸੀਂ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਭਾਈ ਇਹ ਜਿਹੜਾ ਤੁਸੀਂ ਆਪਣੇ ਇਲੈਕਟਡ ਆਫੀਸ਼ੀਅਲਸ ਤੱਕ ਹਰ ਲੈਵਲ ਦੇ ਗਵਰਨਮੈਂਟ ਦੀ ਪਹੁੰਚ ਕਰੋ ਔਰ ਤਾਂ ਕਿ ਕੌਮ ਦੀ ਆਵਾਜ਼ ਵੀ ਸੁਣੀ ਜਾਏ। ਔਰ ਅਸੀਂ ਇੱਕ ਜਿਹੜੀ ਕਮਿਟਮੈਂਟ ਕਿ ਅਸੀਂ ਆਪਣੀਆਂ ਧਾਰਮਿਕ ਆਜ਼ਾਦੀਆਂ ਦੀ ਆਜ਼ਾਦੀ ਦੇ ਲਈ ਸਾਂਝੇ ਤੌਰ ਦੇ ਉੱਤੇ ਇਕੱਠੇ ਰਹੀਏ। ਸਿੱਖ ਕਮਿਊਨਿਟੀ ਰਿਮੇਨਸ ਸਟੈਡਫਾਸਟ ਇਟਸ ਰਿਜ਼ੋਲਵ ਟੂ ਕੋਆਪਰੇਟ ਫੁੱਲੀ ਵਿਦ ਦਾ ਲਾ ਐਨਫੋਰਸਮੈਂਟ ਐਂਡ ਟੂ ਵਰਕ ਟੂਗੈਦਰ। ਸੋ ਇਸ ਦੇ ਨਾਲ ਈਵਨ ਸਿਟੀ ਆਫ ਸਵਾਨ ਤੋਂ ਜਿਹੜੇ ਕੌਂਸਲਮੈਨ ਨੇ ਜਗਦੀਪ ਸਿੰਘ, ਇਹ ਐਲਟਨ ਵਾਰਡ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਦੀ ਸਟੇਟਮੈਂਟ ਵੀ ਸਾਨੂੰ ਮਸੂਲ ਹੋਈ ਹੈ। ਉਹਨਾਂ ਨੇ ਇਹ ਜਿਹੜਾ ਸੈਕਰੀਲੇਜ ਐਕਟ ਕੀਤਾ ਹੈ ਉਹਨੂੰ ਕੰਡੈਮ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਡੈਸੀਕ੍ਰੇਸ਼ਨ ਗੁਟਕਾ ਸਾਹਿਬ ਦੀ ਇਹ ਸਾਡੇ ਲਈ ਬਹੁਤ ਤਕਲੀਫਦੇਹ ਹੈ, ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜਾਗਤ ਜੋਤ ਗੁਰੂ ਨੇ, ਸ਼ਬਦ ਗੁਰੂ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦੇ ਵਿੱਚ ਸਿਰਫ ਇੱਕ ਧਾਰਮਿਕ ਪੁਸਤਕ ਨਹੀਂ ਹੈ, ਹੋਲੀ ਬੁੱਕ ਨਹੀਂ ਹੈ, ਇਹ ਸਾਡੇ ਲਿਵਿੰਗ ਗੁਰੂ ਨੇ। ਇਸ ਦੇ ਵਿੱਚ ਸਪਿਰਿਚੁਅਲ ਟੀਚਿੰਗਸ ਨੇ ਔਰ ਕੋਈ ਵੀ ਇਸ ਕਿਸਮ ਦਾ ਬੇਅਦਬੀ ਦਾ ਐਕਟ ਜਿਹੜਾ ਹੈ ਉਹ ਇਵੇਂ ਹੀ ਸਮਝਿਆ ਜਾਂਦਾ ਜਿਵੇਂ ਤੁਸੀਂ ਕਿਸੇ ਦਾ ਮਰਡਰ ਕਰਦੇ ਹੋ। ਔਰ ਇਹ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਔਰ ਟਕਰਾਅ ਔਰ ਨਫ਼ਰਤ ਪੈਦਾ ਕਰਨ ਦਾ ਉਹਨਾਂ ਇਹ ਇੱਕ ਯਤਨ ਹੈ। ਔਰ ਅਸੀਂ ਇਸ ਕਿਸਮ ਦੀਆਂ ਘਟਨਾਵਾਂ ਨੂੰ ਫਿਊਚਰ 'ਚ ਵੀ ਰੋਕਣਾ। ਐਡੀਸ਼ਨਲੀ ਅਸੀਂ ਜਿਹੜੇ ਨੇ ਪ੍ਰੋਐਕਟਿਵ ਮੈਸ਼ਰਸ ਲੈ ਰਹੇ ਹਾਂ ਕਿ ਕਿਵੇਂ ਇਹ ਸਾਰੇ ਮੁੱਦੇ ਦੇ ਉੱਤੇ ਜਸਟਿਸ, ਐਜੂਕੇਸ਼ਨ, ਕਮਿਊਨਿਟੀ ਸੋਲੀਡੈਰਿਟੀ। ਸੋ ਅਸੀਂ ਜਿਹੜਾ ਹੈ ਇਹ ਜੋ ਸਾਡੇ ਕੋਲ ਜਾਣਕਾਰੀ ਹੈ ਸਾਂਝੀ ਕਰ ਰਹੇ ਔਰ ਹੋਪਫੁਲੀ ਵੀਕਐਂਡ ਤੋਂ ਬਾਅਦ ਮੰਡੇ ਦੇ ਪ੍ਰੋਗਰਾਮ ਜਿਹੜੀ ਵੀ ਕੋਈ ਹੋਰ ਜਾਣਕਾਰੀ ਹੋਏਗੀ ਉਹ ਅਸੀਂ ਕਰਾਂਗੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਔਰ ਵਰਲਡ ਵਾਈਡ ਇਸ ਵੇਲੇ TV84 ਦਾ ਇੱਕ ਨੈਟਵਰਕ ਹੈ। YouTube ਦੇ ਉੱਤੇ ਵੀ ਆਲਮੋਸਟ 2,26,000 ਸਬਸਕ੍ਰਾਈਬਰ ਨੇ। ਸੋ TV84 ਰਾਹੀਂ ਜਿਹੜਾ ਮੈਸੇਜ ਜਾਂਦਾ ਹੈ ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਅਸੀਂ ਜ਼ਿੰਮੇਵਾਰੀ ਦੇ ਨਾਲ, ਇਸ ਲਈ ਜਦੋਂ ਤੱਕ ਕੋਈ ਖਬਰ 2-3 ਸੋਰਸਿਸ ਤੋਂ ਕਨਫਰਮ ਨਹੀਂ ਹੁੰਦੀ, ਔਰ ਇਹੀ ਕਾਰਨ ਹੈ ਕਿ ਸਾਡੇ ਮੈਸੇਜ ਨੂੰ ਬਲੌਕ ਕਰਨ ਲਈ ਫਾਇਰਵਾਲ ਵੀ ਦੁਸ਼ਮਣਾਂ ਨੇ ਲਾਈ ਹੋਈ ਹੈ। ਔਰ ਜਦੋਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਭਾਈ ਜਦੋਂ ਤੁਸੀਂ ਪ੍ਰੋਗਰਾਮ ਨੂੰ ਔਨ ਕਰਦੇ ਹੋ ਉਸ ਨੂੰ ਲਾਈਕ ਕਰੋ, ਕਮੈਂਟ ਕਰੋ ਔਰ ਸ਼ੇਅਰ ਕਰੋ, ਇਹੀ ਇੱਕ ਤਰੀਕਾ ਹੈ ਫਾਇਰਵਾਲ ਨੂੰ ਤੋੜਨ ਦਾ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿੰਨੇ ਵੀ ਸਾਡੇ ਆਸਟ੍ਰੇਲੀਅਨ ਵੀਰਾਂ ਭੈਣਾਂ ਨੇ TV84 ਦਾ ਸ਼ੁਕਰੀਆ ਅਦਾ ਕੀਤਾ। ਇਹ ਸਾਡਾ ਫਰਜ਼ ਹੈ, ਕੋਈ ਆਸਾਨ ਨਹੀਂ ਹੈ। ਔਰ TV84 ਸਿੱਖ ਕੌਮ ਦੀ ਆਜ਼ਾਦੀ, ਸਿੱਖ ਕੌਮ ਦੀ ਗੈਰਤ, ਅਣਖ ਔਰ ਦੁਨੀਆ ਭਰ 'ਚ ਕੋਈ ਵੀ ਐਸਾ ਇਸ਼ੂ ਜਿਹੜਾ ਸਿੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਉਹ ਸਾਡੇ ਲਈ ਜਿਹੜਾ ਸਭ ਤੋਂ ਵੱਧ ਪ੍ਰਾਈਮ ਇਸ਼ੂ ਹੁੰਦਾ ਹੈ। ਔਰ ਅਸੀਂ ਰਾਦਰ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਜਿਵੇਂ ਤੁਸੀਂ ਸੋਲੀਡੈਰਿਟੀ ਦਾ ਵਿਖਾਵਾ ਕੀਤਾ ਔਰ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਜਿਵੇਂ ਵਿਦਨ 8-10 ਆਵਰਸ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਸੰਗਤਾਂ ਇਕੱਠੀਆਂ ਨੇ। ਸੋ ਇਹ ਸਾਡੇ ਲਈ ਖੁਸ਼ੀ ਔਰ ਮਾਣ ਦੀ ਗੱਲ ਹੈ ਕਿ ਭਾਈ ਦੁਸ਼ਮਣ ਦਾ ਮੂੰਹ ਭੰਨਣ ਦਾ ਇਹੀ ਇੱਕ ਤਰੀਕਾ ਹੈ ਕਿ ਉਹ ਜੋ ਸਮਝਦੇ ਨੇ ਕਿ ਸਾਨੂੰ ਉਦਾਸ, ਨਿਰਾਸ਼ ਜਾਂ ਦੁੱਖ ਦੇ ਵਿੱਚ ਧੱਕਦੇ ਨੇ, ਉਹਦੇ 'ਚੋਂ ਸਾਡੀ ਤਾਕਤ ਨਿਕਲਦੀ ਹੈ, ਸਟਰੈਂਥ ਨਿਕਲਦੀ ਹੈ। ਇਹ ਦੁਸ਼ਮਣ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਵੀ ਵੱਜਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡਵਰ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਦੀ ਇੱਕ ਅਦਾਲਤ ਨੇ ਫਤਵਾ ਦਿੱਤਾ ਹੈ ਕਿ ਜਗਦੀਸ਼ ਟਾਈਟਲਰ ਦੇ ਖਿਲਾਫ ਨਵੰਬਰ 84 ਵਿੱਚ ਸਿੱਖਾਂ ਦੇ ਕਤਲੇਆਮ ਲਈ ਕਤਲ ਦਾ ਮੁਕੱਦਮਾ ਚਲਾਇਆ ਜਾਵੇ। 40 ਸਾਲ ਬਾਅਦ ਇਸ ਕਿਸਮ ਦੀਆਂ ਗੱਲਾਂ ਸਿੱਖ ਕੌਮ ਨਾਲ ਇੱਕ ਭੱਦਾ ਮਜ਼ਾਕ ਹਨ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਗੁਰਬਾਣੀ ਚਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕੀਤੇ ਜਾਣਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਇਹ ਵੀ ਅਗੇਨ ਅਨਾਉਂਸ ਕਰ ਦਈਏ ਕਿ ਕੱਲ ਖਾਲਿਸਤਾਨ ਕਾਰ ਰੈਲੀ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੋਂ ਦੁਪਹਿਰੇ 12 ਵਜੇ ਜਿਹੜੀ ਹੈ ਉਹ ਰਵਾਨਾ ਹੋਏਗੀ ਔਰ ਇਹ ਜਿਹੜੀ ਹੈ 64th ਸਟਰੀਟ ਔਰ 5th ਐਵਨਿਊ ਦੇ ਉੱਤੇ ਇੰਡੀਅਨ ਕੌਂਸੂਲੇਟ ਤੱਕ ਜਾਏਗੀ ਔਰ ਜਿਹੜੇ ਵੀ ਵੀਰ ਭੈਣਾਂ ਵੱਧ ਤੋਂ ਵੱਧ ਇਸ ਸ਼ਮੂਲੀਅਤ ਕਰਨਗੇ ਉਹਦੇ ਨਾਲ ਸਟਰੈਂਥ ਮਿਲਦੀ ਹੈ, ਖਾਲਿਸਤਾਨ ਦਾ ਕੌਜ਼ ਮਜ਼ਬੂਤ ਹੁੰਦਾ ਹੈ ਔਰ ਇਸ ਦੇ ਵਿੱਚ ਪਾਰਟਿਸਿਪੇਟ ਕਰੋ। ਇਸੇ ਤਰ੍ਹਾਂ ਪਰਸੋਂ ਸੰਡੇ ਜਿਸ ਦੀ ਐਡ ਵੀ ਚੱਲ ਰਹੀ ਹੈ ਸਾਡੇ ਪ੍ਰੋਗਰਾਮ 'ਚ ਗੁਰੂ ਗ੍ਰੰਥ ਸਾਹਿਬ ਦੇ ਪਹਿਲਾ ਪ੍ਰਕਾਸ਼ ਜਿਹੜਾ ਕਿ 1 ਸਤੰਬਰ 1604 ਨੂੰ ਆਦਿ ਬੀੜ ਦਾ ਦਰਬਾਰ ਸਾਹਿਬ ਵਿਖੇ ਹੋਇਆ ਸੀ, ਉਸ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਹੈ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਰਿਚਮੰਡ ਹਿੱਲ ਤੋਂ ਹੀ ਨਿਕਲਦਾ ਹੈ, ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਵਾਪਸ ਗੁਰਦੁਆਰਾ ਸਾਹਿਬ ਆਉਂਦਾ ਹੈ। ਉਸ ਇਹਨਾਂ ਦੋਨਾਂ ਪ੍ਰੋਗਰਾਮਾਂ ਨੂੰ TV 84 ਵੱਲੋਂ ਵੀ ਕਵਰ ਕੀਤਾ ਜਾਏਗਾ। ਸੋ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਜਿਹੜੀ ਪਰਸੋਂ ਦੇ ਇਸ ਨਗਰ ਕੀਰਤਨ ਵਿੱਚ ਵੀ ਸ਼ਮੂਲੀਅਤ ਕਰੋ। ਅਗੇਨ ਭੱਦਾ ਮਜ਼ਾਕ, ਵੈਸੇ ਤਾਂ ਜਿਸ ਦਿਨ ਅਸੀਂ 15 ਅਗਸਤ 1947 ਨੂੰ ਇਹਨਾਂ ਦੇ ਨਾਲ ਆਪਣੀ ਕਿਸਮਤ ਜੋੜ ਲਈ ਸੀ, ਕੋਝੇ ਮਜ਼ਾਕ ਜਾਂ ਡਾਂਸ ਆਫ ਡੈਥ ਦੀ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ ਔਰ 10 ਅਕਤੂਬਰ 1947 ਨੂੰ ਜਦੋਂ ਤੁਸੀਂ ਕ੍ਰਿਮੀਨਲ ਟ੍ਰਾਈਬ ਐਲਾਨੇ ਜਾਂਦੇ ਹੋ, ਜ਼ਰਾਇਮ ਪੇਸ਼ਾ ਕਬੀਲਾ, ਜ਼ਰਾਇਮ ਪੇਸ਼ਾ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਸਮਾਜ ਬਰਾਬਰੀ ਦਾ ਸਲੂਕ ਨਹੀਂ ਕਰਦਾ, ਉਹਨਾਂ ਨੂੰ ਸ਼ਹਿਰੀ ਨਹੀਂ ਮੰਨਿਆ ਜਾਂਦਾ। ਉਹਨਾਂ ਦੀ ਥਾਂ ਜਾਂ ਉਹ ਭਗੌੜੇ ਹੁੰਦੇ ਨੇ ਤੇ ਜਾਂ ਉਹ ਜੇਲ੍ਹ 'ਚ ਹੁੰਦੇ ਨੇ। ਕ੍ਰਾਈਮ ਤਾਂ ਇਹੀ ਹੁੰਦਾ ਨਾ, ਜ਼ਰਾਇਮ ਜਿਹੜਾ ਜਿਹਨੇ ਕਰਨਾ ਹੈ ਕ੍ਰਾਈਮ ਕਰਨਾ ਹੈ। ਔਰ ਜੇ ਕੌਮ ਹੀ ਕੋਈ ਜ਼ਰਾਇਮ ਪੇਸ਼ਾਂ ਦੀ ਹੈ ਫਿਰ ਤਾਂ ਤੁਹਾਡੇ ਲਈ ਕੋਈ ਜਿਹੜਾ ਹੈ ਉਹ ਮਿਡਲ ਲਾਈਨ ਵੀ ਨਹੀਂ ਹੈ ਤੇ ਕੋਈ ਬੈਨੀਫਿਟ ਆਫ ਡਾਊਟ ਵੀ ਨਹੀਂ ਹੈ ਕਿ ਤੁਸੀਂ ਐਜ਼ ਏ ਨੇਸ਼ਨ ਹੀ ਜ਼ਰਾਇਮ ਪੇਸ਼ਾ ਹੋ। ਤੁਹਾਡਾ ਪੇਸ਼ਾ ਇੱਕੋ ਇੱਕ ਹੈ, ਉਹ ਜ਼ਰਾਇਮ। ਤੁਸੀਂ ਡਾਕਟਰ, ਇੰਜੀਨੀਅਰ ਜੋ ਮਰਜ਼ੀ ਕਲੇਮ ਕਰੋ, ਜੋ ਮਰਜ਼ੀ ਤੁਸੀਂ ਬੀਬੇ ਬਣ ਕੇ ਸੌਫਟ ਪਾਵਰ ਰਾਹੀਂ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰੋ ਜੀ ਅਸੀਂ ਲੰਗਰ ਲਾ ਰਹੇ ਹਾਂ, ਅਸੀਂ ਫਲਾਣੇ ਦੀ ਮਦਦ ਕੀਤੀ ਤੇ ਢਿਮਕੇ ਦੀ ਕੀਤੀ, ਅਸੀਂ ਕੱਲਾ ਅੰਨ ਦਾ ਲੰਗਰ ਨਹੀਂ ਲਾਇਆ, ਅਸੀਂ ਤਾਂ ਆਕਸੀਜਨ ਦਾ ਲੰਗਰ ਲਾਇਆ ਸੀ, ਤੁਹਾਡੇ ਮੁਰਦੇ ਵੀ ਫੂਕੇ ਜਾ ਕੇ। ਉਹ ਕੋਈ ਨਹੀਂ ਹੈ ਕਿਉਂਕਿ ਅਲਟੀਮੇਟਲੀ ਮਾਲਕ ਤਾਂ ਉਹ ਨੇ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ।
ਜੋ ਕੁਝ 40 ਸਾਲ ਪਹਿਲਾਂ ਨਵੰਬਰ ਦੇ ਮਹੀਨੇ 'ਚ ਹੋਇਆ, ਜਿਸ ਨੂੰ ਅਮਰੀਕਾ ਦੀਆਂ ਘੱਟੋ ਘੱਟ 7-8 ਸਟੇਟਾਂ ਨੇ ਨਸਲਕੁਸ਼ੀ ਮੰਨਿਆ। ਈਵਨ ਇਹ ਮੋਦੀ ਤੋਂ ਲੈ ਕੇ ਇਹ ਵੀ ਜਾ ਕੇ ਜਦੋਂ ਵੋਟਾਂ ਲੈਣ ਦੇ ਲਈ ਜਾ ਕੇ ਉਸ ਨੂੰ ਨਰਸੰਹਾਰ ਔਰ ਨਸਲਕੁਸ਼ੀ ਕਹਿੰਦੇ ਰਹੇ। ਔਰ ਇਹ ਵੀ ਜਾਣਦਿਆਂ ਹੋਇਆਂ ਕਿ ਭਾਈ ਇਸ ਨੂੰ ਕਿਹਨੇ ਪਲਾਨ ਕੀਤਾ, ਕਿਹਨੇ ਐਗਜ਼ੀਕਿਊਟ ਕੀਤਾ, ਕੌਣ ਲੋਕ, ਹਜ਼ਾਰਾਂ ਲੋਕ ਦਿੱਲੀ ਦੀ ਕੈਪੀਟਲ ਦੇ ਵਿੱਚ ਵੀ ਨੰਬਰ 4000 ਹੈ ਕਿ 6 ਹੈ, ਭਾਰਤ ਭਰ 'ਚ 30,000 ਤੋਂ ਜ਼ਿਆਦਾ ਜਿੰਨੇ ਅਮਰੀਕਾ ਦੀਆਂ ਅਸੈਂਬਲੀਆਂ ਦੇ ਵਿੱਚ ਸਟੇਟਾਂ 'ਚ ਆਇਆ, ਉਹ ਫਿਗਰ 30,000 ਹੈ। ਅੱਛਾ। ਮਰਡਰ ਤਾਂ ਇੱਕ ਵੀ ਜਿਹੜਾ ਇਲੀਗਲ ਹੁੰਦਾ ਹੈ ਉਹਦੇ ਲਈ ਜਵਾਬਦੇਹੀ ਹੁੰਦੀ ਹੈ, ਪਰ 40 ਸਾਲ ਬੀਤਣ ਬਾਅਦ ਜਿਹੜੇ ਨਾਂ ਸਾਹਮਣੇ ਆਏ, ਹਾਲਾਂ ਇਹਨਾਂ ਦਾ ਪਿਓ ਤਾਂ ਰਾਜੀਵ ਗਾਂਧੀ ਮਰ ਗਿਆ ਜਦੋਂ ਸਾਡੇ ਕੋਲ ਗੁਰੂ ਨੇ ਮੁਲਕ ਦਾ ਰਾਜ ਭਾਗ ਬਖਸ਼ਿਆ ਸੀ, ਤਾਂ ਇਹਦੀ ਸਮਾਧੀ ਜਾਂ ਦੂਜੇ ਤੀਜੇ ਚੋਂ ਜਿਹੜਾ ਇਹਨੂੰ ਘੜੀਸ ਕੇ, ਜਿਵੇਂ ਸਰ ਜੱਸਾ ਸਿੰਘ ਰਾਮਗੜੀਆ ਦਿੱਲੀ ਦੇ ਉਸ ਤਖਤ ਨੂੰ, ਉਹ ਤਖਤੇ ਤਾਊਸ ਤਾਂ ਨਾਦਰ ਸ਼ਾਹ ਲੈ ਗਿਆ ਸੀ, ਉਹਦੇ ਥੱਲੇ ਜਿਹਦੇ ਤੇ ਉਹ ਤਖਤ ਰੱਖਿਆ ਉਹਨੂੰ ਜਿਹੜਾ ਉਹ ਪਾ ਕੇ ਸੰਗਲ ਤੇ ਘੜੀਸ ਕੇ ਦਰਬਾਰ ਸਾਹਿਬ ਲਿਆਏ ਸੀ ਕਿ ਇਹ ਪ੍ਰਿਜ਼ਨਰ ਆਫ ਵਾਰ, ਇਹ ਕ੍ਰਿਮੀਨਲ ਹੈ। ਔਰ ਅੱਜ ਵੀ ਜਿਹੜਾ ਬੁੰਗਾ ਰਾਮਗੜੀਆ ਦਰਬਾਰ ਸਾਹਿਬ ਉਹਦੇ ਥੱਲੇ ਉਹ ਤਖਤ ਹੈ। ਇਹ ਤਾਂ ਅਸੀਂ ਇਹ ਰਾਜੀਵ ਗਾਂਧੀ ਔਰ ਇੰਦਰਾ ਗਾਂਧੀ ਜੋ ਕੋਈ ਅਮਰ ਸ਼ਹੀਦ ਤੇ ਫਲਾਣਾ ਢਿਮਕਾ ਕੋਈ ਬਣਾਇਆ ਹੋਇਆ, ਇਹਨਾਂ ਨੂੰ ਘੜੀਸ ਕੇ ਲਿਆਵਾਂਗਾ ਇਹਨਾਂ ਨੂੰ, ਉਹ ਇੱਕ ਵੱਖਰੀ ਕਹਾਣੀ ਹੈ। ਪਰ ਇਹ ਖਬਰ ਜਿਹੜਾ ਭੱਦਾ ਮਜ਼ਾਕ ਬਾਰ-ਬਾਰ ਹੁੰਦਾ ਹੈ, 1984 ਰਾਇਟਸ, Delhi court orders framing of murder charges against ਜਗਦੀਸ਼ ਟਾਈਟਲਰ। ਦਿੱਲੀ ਦੀ ਇੱਕ ਅਦਾਲਤ ਨੇ ਕਿਹਾ ਜੀ ਇਹ ਜਗਦੀਸ਼ ਟਾਈਟਲਰ ਨੇ ਫਲਾਂ ਥਾਂ ਤੇ ਭੀੜ ਨੂੰ ਉਕਸਾਇਆ ਸੀ, ਉਹਨੇ ਗੁਰਦੁਆਰੇ ਤੇ ਹਮਲਾ ਕੀਤਾ, 3 ਬੰਦੇ ਮਰ ਗਏ ਸੀ, ਇਹਦੇ ਖਿਲਾਫ ਕਤਲ ਦਾ ਜਿਹੜਾ ਮੁਕੱਦਮਾ, ਮਰਡਰ ਚਾਰजेस ਲਾਏ ਜਾਣ 40 ਸਾਲ ਬਾਅਦ। ਹੋਣਾ ਕੀ ਹੈ, ਆਲਰੇਡੀ ਉਹ ਬੁੱਢਾ ਜਿਹੜਾ ਉਹ ਇਹ ਪਰਪਸਲੀ ਜਿਹੜੀ ਡਿਲੇਡ, ਐਵੇਂ ਨਹੀਂ ਕਿਸੇ ਨੇ ਕਿਹਾ ਸੀ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। 40 ਸਾਲਾਂ 'ਚ ਕਿੰਨੀਆਂ ਹਕੂਮਤਾਂ ਬਦਲੀਆਂ, ਔਰ ਜਗਦੀਸ਼ ਟਾਈਟਲਰ ਨੂੰ ਕਿਵੇਂ ਅਜੇ ਤਾਂ ਇੱਕ ਕੋਰਟ ਨੇ ਕਹਿ ਦਿੱਤਾ ਜੇ ਉਹਦੀ ਅਪੀਲ ਕਰ ਦੇਗਾ ਹਾਈ ਕੋਰਟ 'ਚ ਕਿ ਜੀ ਇਹ ਗਲਤ ਆਰਡਰ ਦਿੱਤਾ ਹੈ, 5 ਸਾਲ ਫੇਰ ਲੰਘ ਜਾਣਗੇ, ਫਿਰ ਅਗਲੇ ਜੇ ਉਹ ਦੇ ਵੀ ਦਿੱਤਾ ਉਹਨੇ ਫਿਰ ਉਧਰ। ਸੋ ਇਹ ਹੈ ਜਿਹਨੂੰ ਅਸੀਂ ਭੱਦਾ ਮਜ਼ਾਕ ਕਹਿੰਦੇ ਹਾਂ ਕਿ ਤੁਹਾਨੂੰ ਇਹ ਬਾਰ-ਬਾਰ ਕਹਿਣਾ। ਔਰ ਐਵੇਂ ਨਹੀਂ ਹੈ, ਜਦੋਂ ਹੁਣ ਵੀ ਸਿੱਖਾਂ ਦੇ ਖਿਲਾਫ ਇਹਨਾਂ ਦਾ ਉਹ IT ਸੈੱਲ ਔਰ ਦੂਸਰੇ ਜਿਹੜੇ ਆਨਲਾਈਨ ਹੇਟ ਕੈਂਪੇਨ ਕਰਦੇ ਨੇ, ਤਾਂ ਉਹਦੇ 'ਚੋਂ ਕਹਿਣਗੇ ਕਿ 84 ਸਿੱਖੋਂ ਕੋ ਭੁੱਲ ਗਿਆ, 84 ਯਾਦ ਕਰਾ ਦੇਂਗੇ। ਸੋ ਇਹ ਜਦੋਂ ਸਾਡੀਆਂ ਮਾਵਾਂ ਭੈਣਾਂ ਵਿਡੋ ਕਾਲੋਨੀ 'ਚ ਬੈਠੀਆਂ ਹੋਈਆਂ, ਵਿਧਵਾ ਕਾਲੋਨੀ, 40 ਸਾਲ ਬਾਅਦ ਵੀ ਇਹ ਕਾਤਲ, ਇਹ ਜਗਦੀਸ਼ ਟਾਈਟਲਰ ਔਰ ਇਹ ਸਾਰੀ ਨਸਲ ਦੇ, ਪਹਿਲਾਂ ਹੀ ਰਾਜੀਵ ਗਾਂਧੀ ਮਰ ਗਿਆ, HKL ਭਗਤ ਮਰ ਗਿਆ, ਹੋਰ ਸਾਰੇ ਜਿਹੜੇ ਸੀ, ਕਿੰਨੀ ਲੰਬੀ ਲਾਈਨ ਹੈ ਇਹਨਾਂ ਸਾਰਿਆਂ ਦੀ। ਕੁਝ ਜਿਹੜੇ ਨੇ ਉਹ ਜਿਹੜੇ ਉਹਦੀ ਕਿਚਨ ਕੈਬਨਿਟ ਦਾ ਸੀ ਅੱਜ ਵੀ ਤੁਰੇ ਫਿਰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਘੱਟੋ ਘੱਟ ਸਾਨੂੰ ਹੀ ਸ਼ਰਮ ਆਉਣੀ ਚਾਹੀਦੀ। ਦੁਸ਼ਮਣ ਤਾਂ ਉਹ ਸਾਨੂੰ ਬਾਰ-ਬਾਰ ਦੱਸ ਰਿਹਾ, ਉਹ ਰੱਬ ਕਰ ਰਿਹਾ ਸਾਡੇ ਚਿਹਰਿਆਂ ਦੇ ਉੱਤੇ, ਫੇਸਿਸ ਤੇ, ਕਿਹਾ ਲੋ ਜਿਹੜੇ ਤੁਹਾਡੇ ਜਿਨ੍ਹਾਂ ਨੇ ਹਜ਼ਾਰਾਂ ਮਾਰੇ ਨੇ, ਅੱਜ ਵੀ ਅਸੀਂ ਉਹਨਾਂ ਨੂੰ ਜਿਹੜਾ ਉਹ ਜਵਾਈਆਂ ਵਾਂਗ ਰੱਖਿਆ ਹੋਇਆ। ਤੇ ਅਦਾਲਤਾਂ ਮਾੜਾ ਮੋਟਾ ਇਸ ਕਿਸਮ ਦਾ ਕਰਕੇ ਇਹ ਦੱਸ ਰਹੀਆਂ ਨੇ ਜੀ ਵੀ ਆਰ ਵਰਕਿੰਗ, ਅਸੀਂ ਕਰ ਰਹੇ ਹਾਂ, 40 ਸਾਲ ਬਾਅਦ ਅਸੀਂ ਤੁਹਾਨੂੰ ਜਸਟਿਸ ਦੇ ਰਹੇ ਹਾਂ। ਔਰ ਹੁਣ ਅਸੀਂ ਗੁਰਬਾਣੀ ਵਿਚਾਰ ਦੇ ਉੱਤੇ ਜਾਂਦੇ ਹਾਂ। ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਚੱਲ ਰਿਹਾ, ਔਰ ਜਿਹੜਾ ਅੱਜ ਸ਼ਬਦ ਹੈ ਕਬੀਰ ਸਾਹਿਬ ਦੀ ਬਾਣੀ ਦਾ, ਸ਼੍ਰੀ ਰਾਗ ਭਗਤ ਕਬੀਰ ਜੀਓ ਕਾ, ਅਚਰਜ ਏਕ ਸੁਨੋਰੇ ਪੰਡਿਆ, ਅਬ ਕਿਛ ਕਹਿਣ ਨਾ ਜਾਈ, ਸੁਰ ਨਰ ਗਣ ਗੰਧਰਵ ਜਿਨ ਮੋਹੇ, त्रिभवन में खुली लाई, राजा राम अनहद किंगरी बाजै, जांकी दिष्ट नाद लिव लागै रहाओ। हर गुरबाणी दे शब्द दा बेशक ये इलाही बाणी है, भगत बाणी है जां गुरु साहबान दे फरमान ने, पर उहदा कोई ना कोई प्रसंग जरूर बन जाता है कि किस परथाए किन्हां हालातां च किस इशू ਨੂੰ। ਔਰ ਇਸ ਕਬੀਰ ਸਾਹਿਬ ਦੇ ਸ਼ਬਦ ਦੇ ਵਿੱਚ ਜੋਗੀਆਂ ਨੂੰ ਇਹ ਐਡਰੈਸ ਕੀਤਾ ਲੱਗਦਾ ਹੈ। ਔਰ ਕਿਉਂਕਿ ਜੋਗੀ ਜਾਂ ਜੋਗੀਆਂ ਦਾ ਵੱਡਾ ਗੁਰੂ ਸ਼ਿਵ ਹੈ, ਸ਼ਿਵ ਜੀ ਜਿਹੜਾ ਹੈ ਉਹ ਭੰਗ ਦੇ ਨਸ਼ੇ 'ਚ, ਧਤੂਰੇ ਦੇ ਨਸ਼ੇ 'ਚ, ਔਰ ਜਿਹੜਾ ਜੋਗੀਆਂ ਦੇ ਵਿੱਚ ਈਵਨ ਸ਼ਰਾਬ ਦਾ ਚਲਨ ਵੀ ਸੀ, ਕਿਉਂਕਿ ਉਹ ਕਹਿੰਦੇ ਸੀ ਕਿ ਉਹਨੂੰ ਤਾੜੀ ਲਾਣਾ ਕਹਿੰਦੇ ਸੀ ਕਿ ਸ਼ਰਾਬ ਔਰ ਨਸ਼ੇ ਦੇ ਵਿੱਚ ਜਿਹੜੀ ਆ ਉਹ ਲਿਵ ਬੜੀ ਜਲਦੀ ਲੱਗਦੀ ਹੈ, ਔਰ ਉਹ ਅਸੀਂ ਜਿਹੜਾ ਉਹਨੂੰ
ਬੰਦਗੀ ਲਈ ਇਸਤੇਮਾਲ ਕਰਦੇ ਹਾਂ। ਔਰ ਇਹੀ ਕਾਰਨ ਹੈ ਕਿ ਭੰਗ, ਧਤੂਰਾ, ਸ਼ਰਾਬ ਔਰ ਹੋਰ ਅਮਲ ਜਿਹੜੇ ਨੇ ਉਹ ਜੋਗੀਆਂ ਦੇ ਵਿੱਚ ਉਹਦੀ ਪਰਮਿਸ਼ਨ ਹੈ। ਸੋ ਉਹਨੂੰ ਹੀ ਆਧਾਰ ਬਣਾ ਕੇ ਔਰ ਜੋਗੀਆਂ ਦਾ ਫਿਰ ਜਿਵੇਂ ਪ੍ਰਾਣਾਯਾਮ ਕਰਨਾ, ਕੁੰਭਨ, ਰੇਚਨ, ਸਾਹ ਰੋਕਣਾ, ਇਸ ਸਾਰੇ ਨੂੰ ਨੈਗੇਟ ਕਰਦੇ ਆ। ਇਸ ਸ਼ਬਦ ਦੇ ਵਿੱਚ ਸ਼ਰਾਬ ਜਿਹੜਾ ਪੁਰਾਣਾ ਤਰੀਕਾ ਸੀ ਕੱਢਣ ਦਾ, ਭੱਠੀ ਲਾਈ ਹੈ, ਉਸ ਦੇ ਵਿੱਚ ਕੰਟੇਨਰ ਹੈ, ਘੜਾ ਹੈ, ਉਹਦੇ ਚੀਜ਼ਾਂ ਪਾਈਆਂ ਹੋਈਆਂ ਨੇ, 2 ਨਾਲੀਆਂ ਨੇ ਉਹਦੀਆਂ ਬਾਹਰ ਨਿਕਲ ਰਹੀਆਂ, ਇੱਕ ਚੋਂ ਅਰਕ ਨਿਕਲ ਰਿਹਾ ਉਸ ਦਾ, ਦੂਜੇ ਚੋਂ ਪਾਣੀ ਨਿਕਲ ਰਿਹਾ, ਔਰ ਉਹ ਸਾਰਾ ਜਿਹਨੂੰ ਅਸੀਂ ਮੈਟਾਫਰ ਕਹਿੰਦੇ ਆ ਜਾਂ ਅਲੰਕਾਰ ਕਹਿੰਦੇ ਆ ਜਾਂ ਚਿੰਨ੍ਹ ਕਹਿੰਦੇ ਆ, ਉਹ ਸਾਰੇ ਸ਼ਰਾਬ ਕੱਢਣ ਦੇ ਹੀ ਇਸਤੇਮਾਲ ਕੀਤੇ ਨੇ। ਔਰ ਇਹ ਉਹਨਾਂ ਨੇ ਕਿਉਂਕਿ ਜਦੋਂ ਉਹਦੇ ਚੋਂ ਉਹਨੂੰ ਉਬਾਲਿਆ ਜਾਂਦਾ ਹੈ ਉਸ ਚੋਂ, ਔਰ ਕਿਵੇਂ ਉੱਪਰ ਜਾ ਕੇ ਔਰ ਉਸ ਨੂੰ ਹਿਊਮਨ ਬਾਡੀ ਦੇ ਨਾਲ ਜਿਹੜਾ ਜਿਵੇਂ ਦਸਮ ਦੁਆਰ ਜਦੋਂ ਕਿਹਾ ਜਾਂਦਾ ਹੈ, ਤਾਂ ਫਿਰ ਇਹ ਹੁੰਦਾ ਹੈ ਕਿ ਭਾਈ ਇਹ ਸਭ ਤੋਂ ਉੱਪਰ ਜਾ ਕੇ ਕਿਵੇਂ ਅੰਮ੍ਰਿਤ ਰਸ ਨਾਮ ਦਾ ਜਿਹੜਾ ਉਹ ਅਸਲੀ ਅੰਮ੍ਰਿਤ ਹੈ, ਔਰ ਇਹ ਜਿਹੜੀ ਜਾਲੀ ਕਿਸਮ ਦੇ ਤੁਸੀਂ ਨਸ਼ੇ ਦੇ ਥੱਲੇ ਜਿਸ ਕਿਸਮ ਦੀ ਆਪਣੀ ਸੰਤੁਸ਼ਟੀ ਦੀ ਗੱਲ ਕਰਦੇ ਹੋ, ਇਹ ਜਿਹੜੀ ਹੈ ਇਹ ਪ੍ਰਵਾਨ ਨਹੀਂ ਹੈ, ਨਾ ਹੀ ਇਹਦੇ ਚੋਂ ਕੋਈ ਰੂਹਾਨੀਅਤ ਨਿਕਲਦੀ ਹੈ। ਔਰ ਇਸੇ ਲਈ ਜਿਹੜੀ ਰਹਾਉ ਦੀ ਤੁਕ ਹੈ ਕਿ ਰਾਜਾ ਰਾਮ ਅਨਹਦ ਕਿੰਗਰੀ ਬਾਜੇ। ਹੁਣ ਕਿੰਗਰੀ ਜਿਹੜੇ ਜੋਗੀ ਨੇ ਜਿਨ੍ਹਾਂ ਨੂੰ ਅਸੀਂ ਆਮ ਜ਼ੁਬਾਨ 'ਚ ਤੂੰਬੀ ਕਹਿ ਦਿੰਦੇ ਹਾਂ, ਉਹ ਕਿੰਗਰੀ ਹੈ ਕਿ ਭਾਈ ਉਹਦੇ 'ਚ ਉਹ ਇੱਕ ਤਾਰਾ ਦੇ ਨਾਲ ਉਹ ਜਿਹੜੇ ਨੇ ਉਹ ਆਦੇਸ਼ ਕਰਦਿਆਂ ਨਿਕਲ ਪੈਂਦੇ ਸੀ। ਸੋ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇੱਥੇ ਕੋਈ ਕਿੰਗਰੀ ਵਜਾਉਣ ਦੀ ਲੋੜ ਨਹੀਂ ਹੈ, ਅਸੀਂ ਉਸ ਰਾਜਾ ਰਾਮ ਦੇ ਨਾਲ ਜਿਹੜਾ ਰਾਮ ਰਮਿਆ ਹੋਇਆ, ਯੋਗੀਆਂ ਦਾ ਗੁਰੂ ਸ਼ਿਵ ਹੈ। ਰਾਜਾ ਜਦੋਂ ਗੁਰਬਾਣੀ ਦੇ ਵਿੱਚ ਔਰ ਇਹਨੂੰ ਜਦੋਂ ਇਹ RSS ਵਾਲੇ ਪ੍ਰਚਾਰ ਕਰਦੇ ਨੇ ਇੰਨੇ 1000 ਵਾਰ ਰਾਮ ਦਾ ਨਾਂ ਆਇਆ, ਅਸੀਂ ਕਿਹਾ ਜੀ ਅੱਲਾ ਦਾ ਵੀ ਆਇਆ, ਖੁਦਾ ਦਾ ਵੀ ਆਇਆ, ਹੋਰ ਕਿੰਨੇ ਨਾਂ ਆਏ ਨੇ। ਇਹ ਰਾਮ ਦਸ਼ਰਥ ਦਾ ਬੇਟਾ ਨਹੀਂ ਹੈ, ਇਹ ਰਾਮ ਰਮਿਆ ਹੋਇਆ ਰਾਮ ਹੈ, ਜਿਹੜਾ ਰਮਈਆ ਸੋਹਣਾ ਵੀ ਹੈ ਔਰ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ। ਔਰ ਇਵੇਂ ਹੀ ਕਬੀਰ ਸਾਹਿਬ ਨੇ ਰਾਜਾ ਰਾਮ ਅਨਹਦ ਕਿੰਗਰੀ ਬਾਜੇ ਕਿ ਜੋਗੀਓ ਤੁਸੀਂ ਤਾਂ ਟੁਣ ਟੁਣ ਕਰਕੇ ਤੂੰਬੀ ਵਜਾਉਂਦੇ ਹੋ ਤੇ ਸ਼ਿਵ ਦਾ ਗੁਣ ਗਾਉਂਦੇ ਹੋ, ਇੱਥੇ ਅੰਦਰ ਜਿਹੜਾ ਨਾਮ ਦਾ ਖੰਡਾ ਖੜਕ ਰਿਹਾ ਹੈ ਇਹ ਤਾਂ ਬਿਨ ਅਨਹਦ ਹੁੰਦਾ, ਅਨਆਹਤ, ਕਿ ਹਰ ਸਾਜ਼ ਨੂੰ ਵਜਾਉਣ ਦੇ ਲਈ ਹੁਣ ਜਦੋਂ ਵਾਜਾ ਵੀ ਵਜਾਇਆ ਜਾਂਦਾ ਤੁਸੀਂ ਉਹਨੂੰ ਪੱਖਾ ਦਿੰਦੇ ਹੋ, ਹਵਾ ਆਉਂਦੀ ਹੈ। ਸੋ ਇਹਦੇ 'ਚ ਬਿਨਾਂ ਵਜਾਏ ਜਿਹੜਾ ਵੱਜੇ, ਮਤਲਬ ਜਿਹੜਾ ਹੈ ਕਿ ਰੋਮ ਰੋਮ ਤੁਹਾਡੇ ਅੰਦਰੋਂ ਵਾਹਿਗੁਰੂ ਦਾ, ਰੱਬ ਦਾ, ਅੱਲਾ ਦਾ, ਖੁਦਾ ਦਾ ਸਿਮਰਨ, ਉਸ ਦੀ ਯਾਦ ਹੋਏ। ਰਾਜਾ ਰਾਮ ਅਨਹਦ ਕਿੰਗਰੀ ਬਾਜੇ ਜਾਂ ਕੀ ਦ੍ਰਿਸ਼ਟ ਨਾਦ ਲਿਵ ਲਾਗੇ, ਕਿ ਉਸ ਵਾਹਿਗੁਰੂ ਦੇ ਉਸ ਯਾਦ ਦੇ ਵਿੱਚ ਫਿਰ ਲਿਵ ਲੱਗਦੀ ਹੈ ਔਰ ਹਰ ਪਲ। ਔਰ ਇਸ ਦੀ ਸ਼ੁਰੂਆਤ ਹੀ ਹੈ ਉਸ ਜੋਗੀ ਪੰਡਤ ਨੂੰ ਐਡਰੈਸ ਹੈ, ਅਚਰਜ ਏਕ ਸੁਨੋਰੇ ਪੰਡਿਆ ਅਬ ਕਿਛ ਕਹਿਣ ਨਾ ਜਾਏ, ਕਿ ਭਾਈ ਇਹ ਇੱਕ ਦੇਖ ਅਚਰਜ ਦੀ ਸਰਪ੍ਰਾਈਜ਼ ਐਲੀਮੈਂਟ ਦੀ ਗੱਲ ਕਿ ਕੁਛ ਹੋਰ ਮੈਂ ਇਸ ਕਿਹਾ ਨਹੀਂ ਜਾ ਸਕਦਾ। ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰਿਭਵਨ ਮੇਖਲੀ ਲਾਈ, ਕਿ ਭਾਈ ਉਸ ਵਾਹਿਗੁਰੂ ਨੂੰ ਜਿਹਨੂੰ ਕੋਈ ਬਿਆਨ ਨਹੀਂ ਸਕਦਾ, ਉਸ ਨੂੰ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਉਹ ਦੇਵਤੇ ਹੋਣ, ਉਹ ਜਿਹੜੇ ਨੇ ਗਣ ਗੰਧਰਵ, ਇਹ ਸਾਰੇ ਉਹੀ ਕਲਾਸ ਰਿਸ਼ੀਆਂ ਮੁਨੀਆਂ ਦੇ ਨਾਲ ਜੋੜ ਕੇ ਜੋ ਇਹ ਬਣਾਉਂਦੇ ਨੇ ਕਿ ਵੀ ਉਹ ਵਾਹਿਗੁਰੂ ਇੰਨਾ ਮਹਾਨ ਹੈ, ਇੰਨਾ ਵੰਡਰਫੁਲ ਹੈ ਕਿ ਭਾਈ ਉਹ ਭਾਵੇਂ ਅਸਮਾਨਾਂ ਦੇ ਤੁਹਾਡੇ ਸੈਲੈਸਟੀਅਲ ਸਿੰਗਰ ਹੋਣ, ਤੁਹਾਡੇ ਵੱਡੇ ਨਾਦ ਵਜਾਉਣ ਵਾਲੇ ਮਿਊਜ਼ੀਸ਼ੀਅਨ ਹੋਣ, ਪਰ ਉਸ ਵਾਹਿਗੁਰੂ ਦਾ ਨਾਦ ਤਿੰਨਾਂ ਲੋਕਾਂ ਦੇ ਵਿੱਚ ਵੱਜਦਾ ਹੈ। ਉਸ ਨੇ ਤਿੰਨਾਂ ਲੋਕਾਂ ਨੂੰ ਤ੍ਰਿਭਵਨ ਮੇਖੁਲੀ ਲਾਈ, ਉਹਨੇ ਜਿਹੜੀ ਤੜਾਗੀ ਬੰਨੀ ਹੋਈ ਹੈ ਉਹ ਤਿੰਨਾਂ ਲੋਕਾਂ ਦੇ ਵਿੱਚ ਉਸ ਦਾ ਨਾਦ ਵੱਜਦਾ ਹੈ। ਇਹ ਤੁਹਾਡੇ ਇਸ ਮਹਿਦੂਦ ਰਾਗ ਤੱਕ ਨਹੀਂ ਹੈ। ਰਾਜਾ ਰਾਮ ਅਨਹਦ ਕਿੰਗਰੀ ਬਾਜੇ ਜਾਂ ਕੀ ਦਿਸ਼ ਨਾਦ ਰਿਵ ਲਾਗੇ। ਫਿਰ ਸ਼ਰਾਬ ਦੀ ਭੱਠੀ ਦਾ ਪਾਠੀ ਗਗਨ ਸਿੰਘਿਆ ਔਰ ਚੰਗਿਆ, ਕਨਕ ਕਲਸ ਇੱਕ ਪਾਇਆ, ਤਿਸ ਮੈਂ ਧਾਰ ਚੂਇਆ ਤੇ ਨਿਰਮਲ ਰਸ ਮੈਂ ਰਸਨ ਚੁਆਇਆ, ਕਿ ਭਾਈ ਇੱਥੇ ਜਿਹੜਾ ਉਸ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਵਰਸ ਰਿਹਾ ਹੈ, ਉਸ ਦੀ ਉਸ ਯਾਦ ਦੇ ਨਾਲ ਫਿਰ ਇਹ ਸਾਰਾ ਹੈ ਕਿ ਭਾਈ ਅਸੀਂ ਇਸ ਚੀਜ਼ ਨੂੰ ਭਾਂਡਾ ਬਣਾਇਆ ਹੈ, ਇਸ ਨੂੰ ਜਿਹੜਾ ਅਸੀਂ ਇਸ ਰੂਪ ਦੇ ਵਿੱਚ ਦੇਖਦੇ ਹਾਂ। ਇਹ ਉਹ 2 ਨਾੜਾਂ ਨੇ ਜਿਨ੍ਹਾਂ 'ਚ ਇੱਕ ਚੋਂ ਅਰਕ ਨਿਕਲ ਰਿਹਾ, ਇੱਕ ਚੋਂ ਪਾਣੀ ਨਿਕਲ ਰਿਹਾ, ਉਹ ਭੱਠੀ ਦਾ ਮੈਟਾਫਰ ਹੈ। ਮੈਂ ਇੱਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ, ਹੁਣ ਸ਼ਰਾਬ ਨੂੰ ਪਿਆਲੇ 'ਚ ਪਾ ਕੇ ਪੀਤਾ ਜਾਂਦਾ ਹੈ,
ਉਹਨਾਂ ਨੇ ਕਿਹਾ ਕਿ ਭਈ ਇਸ ਸਾਰੇ 'ਚ ਇੱਕ ਬੜੀ ਖੂਬਸੂਰਤ ਗੱਲ, ਜਿਹੜਾ ਪਿਆਲਾ ਪਰਮ ਪਿਆਲਾ ਜਿਹੜਾ ਅੰਮ੍ਰਿਤ ਰਸ ਉਸ ਚੋਂ ਚੁਆਇਆ ਉਹ ਹਵਾ ਦਾ ਪਿਆਲਾ ਹੈ, ਅੰਦਰ ਤੁਹਾਡੇ ਸਾਹ ਦੇ ਨਾਲ ਜੁੜਿਆ ਹੋਇਆ। ਇਹ ਕੋਈ ਕੁੰਭਕ ਰੇਚਕ ਵਾਲਾ ਨਹੀਂ ਹੈ ਕਿ ਸਾਹ ਰੋਕ ਲਿਆ ਸਾਹ ਛੱਡ ਦਿੱਤਾ। ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ, ਕਿ ਇਹ ਜਿਹੜਾ ਸਾਡਾ ਜੋਗੀ ਹੈ ਰੱਬ ਰਮਿਆ ਹੋਇਆ, ਇਹ ਤਾਂ ਤਿੰਨਾਂ ਦੁਨੀਆ ਦੇ ਵਿੱਚ ਹੈ। ਇਹ ਤੁਹਾਡੇ ਸ਼ਿਵ ਜੋਗੀ ਦੇ ਨਾਲ ਇਹਦਾ ਕੋਈ ਤਾਲੁਕ ਨਹੀਂ ਹੈ ਤੇ ਨਾ ਹੀ ਤੁਸੀਂ ਉਸ ਰਾਹੀਂ ਉਸ ਰੱਬ ਤੱਕ ਪਹੁੰਚਦੇ ਹੋ। ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ, ਔਰ ਦੁਨੀ ਸਭ ਪਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ। ਕਿ ਵੀ ਇਸ ਨਾਮ ਦੇ ਅੰਮ੍ਰਿਤ ਦੇ ਨਾਲ ਜਿਹੜਾ ਰੱਬ ਦੀ ਯਾਦ ਦੀ ਅਨਹਦ ਕਿੰਗਰੀ ਦੇ ਨਾਲ ਜਿਹੜਾ ਰਸ ਚੁਆਇਆ, ਜਿਹੜਾ ਦਸਮ ਰੂਪ ਦੇ ਵਿੱਚ ਤੁਹਾਡੇ ਦਸਮ ਦੁਆਰ ਚ ਚੋਇਆ, ਤੁਹਾਡਾ ਅੰਦਰ ਉਸ ਅੰਮ੍ਰਿਤ ਨਾਲ ਭਰਿਆ ਗਿਆ, ਇਹ ਹੈ ਐਸੋ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ। ਕਿ ਮੈਂ ਉਸ ਅੰਮ੍ਰਿਤ ਦੇ ਰੰਗ ਵਿੱਚ ਰੰਗਿਆ ਹੋਇਆ, ਜਾਂ ਰੱਬ ਦੇ ਪਿਆਰੇ ਉਸ ਪੁਰਖੋਤਮ ਉਸ ਪਰਮ ਪੁਰਖ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੁੰਦੇ ਨੇ। ਤੇ ਜਦੋਂ ਇਸ ਰੰਗ 'ਚ ਜਿਹੜੇ ਰੰਗੇ ਜਾਂਦੇ ਨੇ, ਔਰ ਦੁਨੀ ਸਭ ਭਰਮ ਭੁਲਾਨੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਬਾਕੀ ਸਭ ਭਰਮ ਤੇ ਭੁਲੇਖਿਆਂ ਦੇ ਵਿੱਚ ਫਸਣਾ ਜਾਂ ਭਰਮ ਭੁਲੇਖਿਆਂ ਦੇ ਵਿੱਚ ਜ਼ਿੰਦਗੀ ਗੁਜ਼ਾਰਨੀ ਹੈ। ਮਨ ਰਾਮ ਰਸਾਇਣ ਮਾਤਾ। ਰਸਾਇਣ ਵੈਸੇ ਆਯੁਰਵੈਦਿਕ ਵਰਲਡ ਦੇ ਵਿੱਚ ਉਹਨੂੰ ਕਹਿੰਦੇ ਨੇ ਜਿਹਦੇ ਨਾਲ ਤੁਹਾਡੀ ਉਮਰ ਲੰਬੀ ਹੋਏ, ਜਿਹਦੇ ਨਾਲ ਤੁਸੀਂ ਤੰਦਰੁਸਤੀ ਪਾਓ। ਔਰ ਉਹਨਾਂ ਨੇ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੈਂ ਹੁਣ ਉਹ ਅੰਮ੍ਰਿਤ ਦਾ ਰਸ ਪੀਤਾ ਤੇ ਮੈਂ ਉਸ ਰਮੇ ਹੋਏ ਵਾਹਿਗੁਰੂ ਦੇ ਰਸਾਇਣ ਦੇ ਵਿੱਚ ਮਤਿਆ ਹੋਇਆ, ਮੈਂ ਉਸ ਸਾਰੇ ਦੇ ਆਨੰਦ ਦੇ ਵਿੱਚ ਰਤਿਆ ਹੋਇਆ। ਔਰ ਮੈਨੂੰ ਕਿਸੇ ਵੀ ਤੁਹਾਡੇ ਇਸ ਕਿਸਮ ਦੇ ਜੋਗੀਆਂ ਦੇ ਉਪਦੇਸ਼ ਦੀ ਲੋੜ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੁਖਜੀਵਨ ਬੱਚੂ ਸਾਡੇ ਪਹਿਲੇ ਵਿਊਅਰਸ ਨੇ, ਉਹ ਕਹਿੰਦੇ ਨੇ ਗੁੱਡ ਜੌਬ, ਕੀਪ ਇਟ ਅਪ, ਗੁੱਡ ਵਰਕ, ਥੈਂਕਸ। ਸੋਇਮਾਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ, ਧਰਮ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਬਲਵਿੰਦਰ ਸਿੰਘ ਜੀ, ਪਾਲ ਸਿੰਘ ਗਰੇਵਾਲ ਜੀ, ਔਰ ਇਸ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਜਸਕੀਰਤ ਸਿੰਘ ਜੀ, ਅਵਤਾਰ ਸਿੰਘ ਜੀ, ਜਤਿੰਦਰ ਸਿੰਘ ਜੀ, ਸਿੰਘ ਕਰਚਾ ਜੀ, ਔਰ ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਸੁਖਦੇਵ ਸਿੰਘ ਜੀ, ਔਰ ਫਿਰ ਮਨਜੀਤ ਕੌਰ ਜੀ, ਜਤਿੰਦਰ ਸਿੰਘ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਤਿੰਦਰ ਸਿੰਘ ਜੀ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਇਟਸ ਨਾਟ ਮੋਰ ਦੈਨ ਏ ਡਰਾਮਾ, ਆਈ ਐਮ ਟਾਕਿੰਗ ਅਬਾਊਟ ਸੁੱਖਾ ਅਮਲੀ, ਸੌਰੀ ਮਾਈ ਰਾਈਟਿੰਗ ਇਜ਼ ਨਾਟ ਵੈਰੀ ਗੁੱਡ। ਤੁਸੀਂ ਬਿਲਕੁਲ ਪਤੇ ਦੀ ਗੱਲ ਕੀਤੀ ਹੈ, ਬਿਲਕੁਲ ਨੌਟੰਕੀ ਹੈ, ਡਰਾਮਾ ਹੈ, ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਸਤਨਾਮ ਔਜਲਾ ਜੀ ਵੀ ਫਤਿਹ ਬੁਲਾਉਂਦੇ, ਰਣਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ, ਲਾਡੀ ਸਿੰਘ ਜੀ, ਕੁਲਦੀਪ ਕੌਰ ਜੀ, ਧਰਮ ਸਿੰਘ ਜੀ, ਦਵਿੰਦਰ ਸੰਧੂ ਜੀ, ਸਭ ਫਤਿਹ ਬੁਲਾਉਂਦੇ ਨੇ। ਔਰ ਨਿਹੰਗ ਸਿੰਘ ਜੀ ਫੈਂਟੈਸਟਿਕ ਸ਼ੋਅ ਕਹਿੰਦੇ ਨੇ। ਦਲਜੀਤ ਸਿੰਘ ਜੀ, ਹਾਂਜੀ ਡਾਕਟਰ ਸਾਹਿਬ, ਨੀਲਮ ਕੌਰ, TV 84 ਟੀਮ ਐਂਡ ਆਲ ਲਿਸਨਰਸ, ਖਾਲਸਾਨੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਆਫਟਰ independence all Indian politicians looks up for their own interest rather than the country. They do everything to stay in power. ਹਾਂ, ਇਹਨਾਂ ਨੂੰ ਹੀ ਚਰਚਲ ਨੇ ਮੈਨ ਆਫ ਸਟਰਾ ਕਿਹਾ ਸੀ। ਕੱਖੋਂ ਵਾਲੇ ਲੋਕ, ਇਹਨਾਂ ਦੇ ਹੱਥ ਪਾਵਰ ਆਈ ਹੈ, ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਨੇ, ਇਹਨਾਂ ਦੀ ਲਾਇਲਟੀ ਕਿਸੇ ਨਾਲ ਨਹੀਂ ਹੈ ਸਿਵਾਏ ਆਪਣੇ ਆਪ ਦੇ। ਪਰਮਿੰਦਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ। ਰਸ਼ਿਦ ਮਨਵਰ ਜੀ, ਇੰਡੀਅਨ ਗਵਰਨਮੈਂਟ ਇਜ਼ pursuing the policy of divine and rule, but Sikhs should be united to get Khalistan. We Pakistani are ready to hand over Nankana Sahib to Khalistan. Khalistan ਜ਼ਿੰਦਾਬਾਦ। ਰਸ਼ਿਦ ਮਨਵਰ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਠੀਕ ਫਰਮਾਇਆ। ਵੰਡੋ ਤੇ ਰਾਜ ਕਰੋ, ਇਹ ਇਹਨਾਂ ਦਾ ਫਾਰਮੂਲਾ ਹੈ। ਤੁਹਾਡਾ ਜੈਸਚਰ ਬਹੁਤ ਮੁਬਾਰਕ, ਪਰ ਅਸੀਂ ਸਮਝਦੇ ਹਾਂ ਵੀ ਅਸੀਂ ਦੋਵੇਂ ਮੁਲਕ ਖਾਲਿਸਤਾਨ ਔਰ ਪਾਕਿਸਤਾਨ ਗਵਾਂਢੀਆਂ ਵਾਂਗ, ਅਮਰੀਕਾ ਕੈਨੇਡਾ ਵਾਂਗ, ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕਰਤਾਰਪੁਰ ਸਾਹਿਬ ਇਹ ਪਾਕਿਸਤਾਨ 'ਚ ਨੇ। ਅਸੀਂ ਇਵੇਂ ਹੀ ਚਾਹੁੰਦੇ ਹਾਂ, ਇਵੇਂ ਹੀ ਰਹਿਣ, ਸਾਡੇ ਸਬੰਧ ਇੰਨੇ ਚੰਗੇ ਹੋਣ ਕਿ ਜਿਵੇਂ ਕਿਤੇ ਇਹ ਡ੍ਰੀਮ ਸੀ ਕਿ ਭਾਈ ਬ੍ਰੈਕਫਾਸਟ ਅੰਮ੍ਰਿਤਸਰ, ਲੰਚ ਲਾਹੌਰ ਔਰ ਡਿਨਰ ਦੇ ਵੇਲੇ ਤੱਕ ਅਸੀਂ ਪਸ਼ਾਵਰ ਪਹੁੰਚੇ ਹੋਈ, ਔਰ ਇਵੇਂ ਹੀ ਪਸ਼ਾਵਰ ਵਾਲੇ ਅੰਮ੍ਰਿਤਸਰ, ਜਲੰਧਰ ਔਰ ਦਿੱਲੀ ਤੱਕ ਹੋਣ ਆਣ। ਅਸੀਂ ਇਸ ਕਿਸਮ ਦੇ ਸਬੰਧ ਚਾਹੁੰਦੇ। ਹਾਂਜੀ ਰਣਜੋਤ ਸਿੰਘ ਜੀ ਔਰ ਰਸ਼ਿਦ ਮਨਵਰ ਜੀ ਫਿਰ ਕਹਿੰਦੇ ਵੀ ਪੰਜਾਬੀ ਆਲਸੋ ਲਵ ਬਾਬਾ
ਗੁਰੂ ਨਾਨਕ ਸਾਹਿਬ ਵਿਦ ਦਾ ਕੋਰ ਆਫ ਆਵਰ ਹਾਰਟਸ। ਹਾਂ, ਕੋਈ ਸ਼ੱਕ ਨਹੀਂ ਹੈ, ਕੋਈ ਸ਼ੱਕ ਹਾਂਜੀ, ਫਿਰ ਨਹੀਂ। ਕਹਿੰਦੇ ਆਫਟਰ ਇੰਡੀਪੈਂਡੈਂਟ ਖਾਲਿਸਤਾਨ ਆਈ ਵੁੱਡ ਲਵ ਟੂ ਗੋ ਟੂ ਰੇਲ ਬਾਜ਼ਾਰ ਅੰਮ੍ਰਿਤਸਰ ਟੂ ਈਟ ਅੰਮ੍ਰਿਤਸਰੀ ਕੁਲਚਾ ਐਂਡ ਹਲਵਾ ਪੂਰੀ where our grandparents used to have breakfast। ਬਿਲਕੁਲ ਠੀਕ ਮਨਵਰ ਸਾਹਿਬ ਤੁਸੀਂ ਫਰਮਾਇਆ। ਸਤਨਾਮ ਸਿੰਘ ਜੀ ਕਹਿੰਦੇ ਨੇ ਅਗਰ ਪਾਕਿਸਤਾਨ ਦੋ ਹਿੱਸੇ ਨਾ ਹੁੰਦੇ ਤਾਂ ਕਸ਼ਮੀਰ ਪੰਜਾਬ ਆਜ਼ਾਦ ਹੁੰਦੇ। ਔਰ ਰਸ਼ਦ ਮਨਵਰ ਜੀ ਕਹਿੰਦੇ ਡਾਕਟਰ ਸਾਹਿਬ ਯੂ ਆਰ ਗ੍ਰੇਟ ਆਵਰ ਲਵ ਟੂ ਲਿਸਨ ਯੂ ਆਰ ਪੰਜਾਬੀ ਵਟ ਵੀ ਕੈਨ ਨਾਟ ਲਿਸਨ ਔਨ ਆਵਰ ਟੈਲੀਵਿਜ਼ਨ ਇਨ ਪਾਕਿਸਤਾਨ ਗੋਡ ਬਲੈਸ ਯੂ ਸਿੱਖ ਆਰ ਬ੍ਰਦਰਸ ਰੱਬ ਵਧੀਆ ਕਰੇਗਾ। ਬਹੁਤ ਬਹੁਤ ਸ਼ੁਕਰੀਆ ਰਸ਼ਦ ਸਾਹਿਬ, ਸਾਨੂੰ ਵੀ ਤੁਹਾਡੀ ਲਿਖਤ ਤੋਂ ਬਹੁਤ ਉਤਸ਼ਾਹ ਮਿਲਦਾ ਹੈ ਔਰ ਤੁਹਾਡੇ ਜਿਹੜੇ ਜੈਸਚਰ ਨੇ, ਤੁਹਾਡੇ ਪਿਆਰੇ ਲਫ਼ਜ਼ ਨੇ, ਇਹ ਸਾਡੇ ਲਈ ਰਸਾਇਣ ਨੇ, ਸਾਡੇ ਲਈ ਟੌਨਿਕ ਨੇ। ਬਿਲਕੁਲ, ਬਹੁਤ ਸ਼ੁਕਰੀਆ। ਜਸਬੀਰ ਸਿੰਘ ਜੀ, ਅਰਸ਼ ਸਿੰਘ ਜੀ, ਫਿਰ ਨੂਪਾ ਜੀ ਸਾਹਿਬ ਸਾਨੂੰ ਫਤਿਹ ਔਰ ਸਤਿ ਸ਼੍ਰੀ ਅਕਾਲ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਸਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।